बुढ़ी को चना खा के कहता कौन कहता औरत कमजोर है। ਦੋ ਇੱਕ ਚੂਹਾ ਬੈਠਾ ਇੱਕ ਦੂਜਾ ਚੂਹਾ ਆਇਆ ਕਿਤੇ ਫਿਰਦਾ ਤੋਂ ਉਹਦੇ ਇੱਥੇ ਰੋਬੜਾ ਪਿਆ ਕਹਿੰਦਾ ਰਾਤੀ ਫੈਸਲ ਡਰਮੀ ਚਾਲ ਮਾਰੀ ਨਾ ਖੋਤੇ ਨੂੰ ਕਹਿਣ ਡਿਆ ਮੈਨੂੰ ਥੋੜ੍ਹਾ ਤੋੜੀ ਜਾਣਾ ਦੇ ਮੇਰੀ ਜਾਨ ਨਿਕਲਣ ਦੀ ਭੁੱਖ ਨਾਲ। ਇਹ ਲੌਜਿਕ ਸੀ, ਇਹ ਲੌਜਿਕ ਆ। ਇਹਦੀ ਲੱਕੜ ਦੀ ਲੱਤ ਸੀ, ਸੱਪ ਨੇ ਡੰਗ ਮਾਰਿਆ 12-14 ਮਿੰਟ ਬਾਅਦ ਇੱਕ ਬੰਦੇ ਨੇ ਕਿਹਾ ਓਏ ਤੇਰੀ ਲੱਤ ਤੇ ਸੱਪ ਲੜਿਆ ਵਾ ਕਹਿੰਦਾ ਅੱਛਾ ਓਏ ਮੈਂ ਮਰ ਗਿਆ ਫਿਰ ਆਏ ਮਰ ਗਿਆ। अस्सलाम वालेकुम। वाह अरते बाद आया फिर सिटी वाले जरनाज शुक्र अल्लाह का। स्मार्ट हो गया उस्ताद जी मैं कीटो डाइट कर रहा हूँ। हैं कीटो डाइट कीटो पटाकियाँ कर रहे नहीं उस्ताद जी 10 दिन हो गए मैं रोटी नहीं खा रहा उस्ताद जी। ਕੀ ਕਹਿ ਝੂਠ कसम वाली कर रहे हो उस्ताद झूठा ਤੁਹਾਡੇ ਸਿਰ ਦੀ ਕਸਮ ਲੱਗੇ ਮੈਂ ਨਹੀਂ ਖਾ ਰਿਹਾ सरदार जी ਮੈਂ ਝੂਠ ਬੋਲ ਸਕਦਾ ਤੁਹਾਡੇ ਅੱਗੇ। ਉਸਤਾਦ ਜਿਹੜੇ ਤੇਰੇ ਖਾਈ ਜਾਂਦੇ ਆ ਉਹ ਬੋਤਲ ਦੇ ਵਿੱਚ ਖੀਰੇ ਸਲਾਦ ਜਿਹੜੇ ਪਾਏ ਹੁੰਦੇ ਉਹੀ ਪੀ ਜਾਂਦੇ ਆ ਭਾਈ। ਉਹੀ ਮਿਠਾਈ ਤੁਹਾਡੀ ਬਾਜ਼ੀ ਪੈਣੀ ਹੈ। ਕੀਟੋ ਡਾਈਟ ਕਰ ਰਹੇ ਹਾਂ। रंग भी तेरा साफ होया वा शुक्र उस्ताद एक्टिव भी तू होया वा अल्लाह का वजूद भी तेरा थोड़ा एक्टिव वा ਨਰਮ ਉਸਤਾਦ ਜੀ। हाँ ਐੜਾ ਤੇ ਢੀਠੋ ਡੇਟ ਕਰ ਰਹੇ ਹਨ ਇਹਦੀ ਵਜ੍ਹਾ ਨਾਲ ਸਾਰਾ ਕੁਛ ਆ। ਐਦਾਂ ਦਾ ਬੰਦਾ ਹੋਟਲ ਪਾਵੇ ਨਾ ਤੇ ਸਭ ਤੋਂ ਪਹਿਲੇ ਆਪਣੇ ਅੱਬੂ ਨੂੰ ਬੈਨ ਕਰਦਾ ਕਿ ਉਹ ਨਾ ਇੱਥੇ ਵੜੇ ਜਾ। ਫਿਰ ਕੋਈ ਗੱਲ ਸੀ ਇੱਧਰ ਗੱਲ ਕਰਨੇ ਐਵੇਂ ਵਿੱਚ ਹੋਈ ਯਾਰ ਮਦਰਾ ਹੱਥ ਹੀ ਹੁੰਦਾ ਵਾ ਤੇਰਾ ਬਣਦਾ ਹੀ ਨਹੀਂ ਹੈਗਾ ਜਿਹੜਾ ਤੂੰ ਕਰ ਰਿਹਾ ਵਾ। ਓਹ ਚੂਹਾ ਖਿੱਚੀ ਇੰਜ ਦਾ ਮੂੰਹ ਬਣਦਾ ਅਸੀਂ ਆ ਦੋ ਸਿੰਗਰ ਲੜ ਪਏ ਯਾਰ ਦੇਖੋ ਲੱਭੇ ਤੇ ਪਹਿਲੇ ਲਿਆਉਂਦੇ ਆ ਫਿਰ ਕਢਾਉਂਦੇ ਆ। आहो सही गल है ਤੇ ਬੂਤਰ ਨੂੰ ਕਹਿਣ ਡਿਆ ਮੈਨੂੰ ਪਰ ਦੇ ਮੈਂ ਸਹੁਰੇ ਤੇ ਜਾਣਾ ਵਾ। तारे ਕਿੱਦਾਂ ਜਾਉਂਦਾ इंज यार जुगत ही है ना कबूतर कह रहा है मैंने पर दे मैं सौरे दे देना ਆ ਭਲਾ यार जुगत ही है ना तू केड़ा कह रहा तू के चूहा खिच्चिया इंज दा मुंह बंदा वा उन्हें इंज कीता तेरे उत्ते डिग के इंज उन्हें कीता भी खद्दा चूहा दबा उन्हें कहा लॉजिक भी तो होगा लॉजिक है चूहा खिचदा दे देना मुंह बंद ये हो गया दस ਐਵੇਂ ਨਹੀਂ ਕਿਸੇ ਦੇ ਕੈਰੇ ਦੇ ਪਿੱਛੇ ਪੈ ਜੀ ਇਹ ਹਫਤਾ ਹੋਇਆ ਵਾ ਉਹਨਾਂ ਨੂੰ ਤੁਸੀਂ ਮਗਰ ਪੈ ਗਏ ਭਾਜੀ ਜਾਣਦੇ ਹੋ ਕਿਸੇ ਨੂੰ। ਕਾਲੂ ਨੂੰ ਜਿੰਮ ਚਿੰਬੜੇ ਤੇ ਕਾਲੂ ਰਾਤ ਨੂੰ ਲੈਟ ਪਾਉਂਦਾ ਕਰਨ ਲੱਗਾ ਜਿੰਨ ਕਹਿਣ ਡਿਆ ਲੈਟ ਨਾ ਬੰਦ ਕਰੀ ਮੈਨੂੰ ਤੇਰੇ ਕੋਲ ਡਰ ਲੱਗਦਾ। आहो ਮੈਂ ਤੁਹਾਡੇ ਨਾਂ ਦੀ ਗੱਲ ਕੀਤੀ ਸੀ ਮੈਨੂੰ ਜੁਗਤ ਮਾਰਤੀ ਹੋਏ ਇਹਨਾਂ ਨੂੰ ਵੀ ਜੇਨ ਚੁੱਕ ਕੇ ਲੈ ਜੇ ਤੇ ਉਹਨੂੰ ਕਹੀ ਜਾਏ ਯਾਰ ਇੱਕ ਮਿੰਟ ਹੌਟਸਪੌਟ ਤੇ ਖੋਲੀ ਜੇਨ ਕੋ ਕਿਤੋਂ ਆਇਆ ਹੁੰਦਾ। ਤਾਜੀ ਲਾਲੇ ਦੇ ਲਾਗੇ ਬਿੱਲੀ ਲੰਗੀ ਉਹਨੂੰ लाला केड़ा ਹਾਂ ਲਾਲਾ ਹਾਂ ਲਾਲਾ ਅਥਰਮ ਤਾਜੀ ਲਾਲੇ ਦੇ ਲਾਗੇ ਬਿੱਲੀ ਲੰਗੀ ਤੇ ਉਹਨੂੰ ਕਹਿੰਦਾ ਮੈਨੂੰ ਅੱਗੇ ਲਾ ਦੀ ਯਾਰ ਉਹ ਰਕਸ਼ਾ ਵਾ ਕੀ ਹੋ ਗਿਆ ਉਹ ਦਰਦ ਵਾਲਾ दस ਐਡਾ ਵੱਡਾ ਸੀਨੀਅਰ ਮੈਂ ਕੋਣੀ ਮਾਂ ਕੋ ਤੇ ਦੱਸੀ ये हुण इधर केड़ी लॉजिक सी ਨਹੀਂ ਉਹ ਬਿੱਲੀ ਨੂੰ ਇਹ ਕਹਿਣ ਦੇ ਯਾਰ ਬਿੱਲੀ ਭਲਾ ਬਿੱਲੀ ਤੇ ਬਹਿ ਸਕਦੇ ਤੁਸੀਂ ਦੱਸ ਯਾਰ ਤੂੰ ਚੂਹੇ ਨੂੰ ਖਿੱਚ ਸਕਦਾ ਮੈਂ ਬਿੱਲੀ ਤੇ ਨਹੀਂ ਪੈ ਸਕਦਾ। बकरी ਨੂੰ गई हो इतना करोड़ तो चांद को भी नहीं ਆ ਵੀ ਬੱਕਰ इंज हो सकता ਸਾਜੀ ਆ ਵੀ ਬੱਕਰੀ ਨੂੰ ਕਹਿਣ ਡਿਆ ਆ ਵੇਲਾ ਤੇਰੇ ਦੋ ਲੇਲੇ ਹੋ ਗਏ ਮੇਰੇ ਘਰ ਦੇ ਮੰਗਣੀ ਨਹੀਂ ਕਰਨ ਡਿਆ। ਇਹ ਲੌਜਿਕ ਸੀ। अपनी सस ਨੂੰ गई है आर यू मैरिड 10 ये कार ਸਹੁਰੇ ਨਾਲ ਲੜਾਈ ਹੋ ਪਈ ਇਹਦੀ ਤੇ ਸੱਸ ਨਾਲ ਤਸਵੀਰਾਂ ਬਣਾ ਕੇ ਸਹੁਰੇ ਨੂੰ ਸ਼ੇਅਰ ਕਰ ਰਿਹਾ। कि तेरी बुढ़ी इधर देख अपना मोबाइल तोड़ता ਕਿਉਂ ਉਹ ਕਿਉਂ कहता मेरी तस्वीर ही नहीं सोनी है फिट ये लॉजिक सी लोजिक ही सीता जी कई ਇਦਾਂ ਇਦਾਂ ਤੇ ਫਿਰ ਜਿਹੜੇ ਨਾਦਰਾ ਦੇ ਕੈਮਰੇ ਲੋਕੀ ਭੰਨਦੇ ਨੇ ਜਾ ਕੇ ਪਾਉਂਦੇ ਨੇ ਪੂਰੇ ਪਾਕਿਸਤਾਨ ਦੀ ਕਿਸੇ ਬੰਦੇ ਦੀ ਅਸਲ ਸ਼ਕਲ ਵੇਖਣੀ ਹੈ ਨਾ ਉਹਦੇ ਸ਼ਨਾਖਤੀ ਕਾਰਡ ਤੇ ਵੇਖ ਲਓ ਨਾਦਰਾ ਦੇ ਕੈਮਰੇ 'ਚ ਭਾਜੀ ਉਹਨਾਂ ਕੈਮਰਾ ਨੂੰ ਕੀ ਮਸਲਾ ਵਾ ਉਹ ਇਦਾਂ ਦੇ ਕਿਉਂ ਆ। ਭਾਜਨ ਉਹ ਜੋ ਤੁਸੀਂ ਹੈਗੇ ਨਾ ਉਹਨਾਂ ਨੇ ਉਹ ਲੈਣਾ ਉਹਦੇ 'ਚ ਉਹ ਇਹਦੀ ਕੋਈ ਫਿਲਟਰ ਇਹ ਉਹ ਇੰਜ ਨਹੀਂ। ਸੱਚੀ ਮੈਂ ਪਾਹ ਬਾਹ ਕੇ ਕਰੀਮ ਸ਼ਰੀਮ ਲਾ ਕੇ ਬੈਠਾ ਵਾ। ਹਾਂ ਮੈਂ ਤੈਨੂੰ ਦੱਸਦਾ ਪਹਿਲਾਂ ਤੂੰ ਬੈਠਾ ਨਾ ਜਦੋਂ ਤੁਹਾਨੂੰ ਕੋਈ ਕਹਿੰਦਾ ਨਾ ਯਾਰ ਇੱਕ ਸੈਲਫੀ ਦੇ ਤੇ ਤੁਹਾਡਾ ਫੇਕ ਮੂੰਹ ਬਣ ਜਾਂਦਾ ਉਹ। ਹਾਂ ਐ ਹੁਣ ਅਸੀਂ ਨਾਰਮਲ ਬੈਠੇ ਨਾ ਅਕਸਰ ਬੰਦਿਆਂ ਨੂੰ ਤਸਵੀਰ ਨਹੀਂ ਖਿਚਾਉਣੀ ਉਹਦਾ ਲੜਕੋ ਨਾ ਭਾਈ ਤਸਵੀਰ ਖਿਚਾਓ ਤੇ ਉਹ ਇੱਕ ਪੱਥਰ ਟੈਪ ਜਾਂ ਅਜੀਬ ਜਾਂ ਫੇਕ ਜਾਂ ਮੂੰਹ ਕੁਦਰਤੀ ਉਹਨਾਂ ਦਾ ਵਿਚਾਰਿਆਂ ਦਾ ਬਣ ਕੌਨਫੀਡੈਂਸ ਨਹੀਂ ਹੁੰਦਾ। ਕਈਆਂ ਦੀ ਆਈਡੀ ਕਾਰਡ ਤੇ ਬਹੁਤ ਸੋਹਣੀ ਤਸਵੀਰ ਵੀ ਹੁੰਦੀ ਆ ਕਾਲੂ ਦੀ ਸਹੀ ਤਸਵੀਰ ਤੇ ਆਈਡੀ ਕਾਰਡ ਚੈੱਕ ਆਈਡੀ ਕਾਰਡ ਤੇ ਚੈੱਕ ਕਰ ਲਾ ਉਹ ਸਾਜੀ ਇਹ ਹੀਟਰ 'ਚ ਡਿੱਗ ਗਿਆ ਹੈ ਹੀਟਰ 'ਚ ਡਿੱਗ ਗਿਆ ਨਿਆਣੇ ਨੇ ਫਿਰ ਤਾਂ ਹੀਟਰ ਜੇ ਡਿੱਗਾ ਭਾਬੀ ਨੇ ਮੁੱਕੀ ਮਾਰੀ ਨਾਲ ਇਹ ਵੀ ਪਿਸ ਗਿਆ। ਨਹੀਂ ਕਾਲੂ ਦੀ ਸਹੀ ਹੈ ਬਿਲਕੁਲ ਸਹੀ ਤਸਵੀਰ ਹੈ। ਉਹ ਮਰੋ ਇਹਦੇ ਕਿਤੇ VCR ਸਾਫ਼ ਕਰਦਾ ਰਹੇ ਹੋ। ਅੱਛਾ ਬਲੈਕ ਐਂਡ ਵਾਈਟ ਕਿਉਂ ਹੁੰਦੀ ਹੈ ਇਹ ਤੇ ਰੌਲਾ ਇਹਦਾ ਵੀ ਕੋਈ ਸਿਸਟਮ ਹੁੰਦਾ ਕਿ ਬਲੈਕ ਐਂਡ ਵਾਈਟ ਕਲਰ ਨਹੀਂ ਆਉਣੀ
ਹਾਂਜੀ ਇਹ 'ਚ ਵੈਸੇ ਫਿਲਟਰ ਹੋਣਾ ਚਾਹੀਦਾ ਸਾਨੂੰ। ਨਹੀਂ ਮੈਂ ਤੁਹਾਨੂੰ ਦੱਸਦਾ ਬਲੈਕ ਐਂਡ ਕਲਰ ਦਾ ਇਹ ਹੈ ਕਿ ਕਲਰ ਦੇ ਵਿੱਚ ਤੁਸੀਂ ਗੇਮ ਕੋਈ ਨਾ ਕੋਈ ਪਾ ਸਕਦੇ ਆ ਕਲਰ ਚੇਂਜ ਕਰ ਕੁਰ ਕੇ। ਬਲੈਕ ਐਂਡ ਵਾਈਟ ਇਹ ਹੈ ਕਿ ਵੀ ਤੇਰਾ ਸਹੀ ਤੇਰਾ ਖੂਮੜ ਆ ਨਾ ਉਹੀ ਤੇਰਾ ਸਾਹਮਣੇ ਨਜ਼ਰ। ਚਿਹਰਾ ਨਹੀਂ ਚੇਂਜ ਹੋ ਸਕਦਾ। ਹਾਂ ਜੀ ਵੈਸੇ ਤੁਸੀਂ ਸਹੀ ਲੌਜੀਕ, ਅਗਰ ਤੁਹਾਡਾ ਰੰਗੀਨ ਕਲਰ ਹੋਏਗਾ ਨਾ, ਤੁਸੀਂ ਆਰਾਮ ਨਾਲ ਕੋਈ ਫਿਲਟਰ ਲਾ ਕੇ ਕੋਈ ਲਿਪ ਕਿਸੇ ਤਰੀਕੇ ਨਾਲ ਕੋਈ ਗੱਲਾਂ, ਹਾਂ ਇਹ ਮੈਂ ਆਪਣਾ ਕੈਮਰਾ ਲੈ ਕੇ ਆਇਆ ਸਰ। ਤੇ ਜੇ ਇੱਕ ਮਿਸਾਲ ਨਾਦਰਾ ਵਾਲੇ ਕਹਿ ਦੇਣਗੇ ਜੀ ਤਸਵੀਰ ਤੁਸੀਂ ਆਪਣੀ ਲਿਆਓ ਐਡਿਟ ਕਰਕੇ, ਤੇ ਇੱਥੇ ਕਿਸ ਕਿਸਮ ਦੀ ਤਸਵੀਰ ਲੈ ਹੈਗਾ ਛੱਡ ਗੱਲਾਂ ਦਿਓ। ਪੂਰੇ ਪਾਕਿਸਤਾਨ ਦੇ ਸ਼ਨਾਖਤੀ ਕਾਰਡਾਂ ਦੇ ਉੱਤੇ ਸਿਰਫ ਉਹ ਤਸਵੀਰਾਂ ਲੱਗੀਆਂ ਹੋਣ ਵਾਲੀਆਂ। ਪਾਉਂ ਟਲ ਗਿਆ ਉਹ ਯਾਰ ਉਹਦੀ ਐਪ ਆ ਸਨੈਪਚੈਟ ਦੇ ਨਾਲ ਹੀ ਨਾਦਰਾ ਦਾ ਕਨੈਕਸ਼ਨ ਹੋ ਜੇ। ਨਾਦਰਾ ਤਸਵੀਰ ਖਿੱਚ ਕੇ ਸਨੈਪਚੈਟ ਨੂੰ ਭੇਜੇ, ਸਨੈਪਚੈਟ ਅੱਗੋਂ ਤੁਹਾਨੂੰ ਐਵੇਂ ਵਾਲ ਵੱਡੇ ਕਰਕੇ ਫਲਾਣਾ, ਤੇ ਤੁਸੀਂ ਦੁਨੀਆ 'ਚ ਕੋਈ ਨਾ ਫੜਿਆ ਜਾਏ ਵੀ ਇਹ ਕੌਣ ਆ। ਲੜਕੀਆਂ ਨੇ ਨਹੀਂ ਭੇਜਿਆ ਕਿ ਨਹੀਂ? ਲੇਕਿਨ ਤੈਨੂੰ ਐਸੇ ਵੀ ਬੰਦੇ ਹੈਗੇ ਨੇ ਜਿਹੜੇ 에ਅਰਪੋਰਟ ਤੇ ਫਸੇ ਹੁੰਦੇ ਨੇ, ਆਈਡੀ ਕਾਰਡ ਤੇ ਵੀ ਉਹਨਾਂ ਦੀ ਆਪਣੀ ਤਸਵੀਰ ਹੁੰਦੀ ਜੈਨਮਨ, ਤੇ ਰਲ ਨਹੀਂ ਰਹੀ, ਤੇ ਰਲਣ ਨਹੀਂ ਦੇਈ ਤੇ ਉਹਨਾਂ ਨੇ ਪਾਇਆ ਹੁੰਦਾ ਹੈ ਤੇਰੀ ਹੈ ਨਹੀਂ, ਉਹ ਕਸਮਾਂ ਖਾ ਰਿਹਾ ਹੁੰਦਾ ਉੱਥੇ। ਹੋ ਜਾਂਦਾ ਸਾਜੀ ਸੇਰ ਦਾ ਹੋ ਜਾਂਦਾ। ਮਿਠਾਈ ਇਨਸਾਨ ਦੀ ਅਸਲ ਤਸਵੀਰ ਉਹੀ ਆ। ਜਿਹੜੀ ਨਾਦਰਾ ਵਾਲੇ ਖਿੱਚਦੇ ਨਹੀਂ ਸਾਂ ਇਹ ਮੁੱਦਾ ਹੁੰਦਾ। ਉਹੀ ਆ, ਉਸ ਤੋਂ ਅਸਲ ਕੋਈ ਨਹੀਂ ਹੋ ਸਕਦਾ। ਮੈਂ ਕਹਿੰਦੇ ਮੈਂ ਦਾਵਾ ਕਰਦਾ ਵਾਂ, ਚੈਲੰਜ ਕਰਦਾ ਵਾਂ ਕਿ ਇਨਸਾਨ ਦੀ ਅਸਲ ਤਸਵੀਰ ਉਹ ਹੈ ਜਿਹੜੀ ਖਿੱਚ ਕੇ ਉਹ ਡਿਲੀਟ ਕਰ ਦੇ। ਉਹ ਤਸਵੀਰ ਓਏ ਨਾਦਰਾ ਦੀ ਵੀ ਇਹੀ ਆ, ਨਾਦਰਾ ਦਾ ਵਸ ਨਹੀਂ ਚੱਲਦਾ। ਕਈ ਬੰਦੇ ਆਪਣਾ ਆਈਡੀ ਕਾਰਡ ਭੇਜਦੇ ਨਹੀਂ ਕਿਸੇ ਨੂੰ ਆਪਣੀ ਤਸਵੀਰ ਦੀ ਵਜ੍ਹਾ ਤੋਂ। ਹਾਂਜੀ ਇੰਨੇ ਜ਼ਿਆਦਾ ਲੋ ਕੌਨਫੀਡੈਂਸ ਹੁੰਦੇ, ਆਪਣਾ ਆਈਡੀ ਕਾਰਡ ਨਹੀਂ ਦਿਖਾਉਂਦੇ। ਐਦਾਂ ਹੀ ਖਾਸ ਤੌਰ ਤੇ ਸਾਡੀਆਂ ਫੀਮੇਲਸ ਇਸ ਤਰ੍ਹਾਂ ਹੀ ਤਾਂ ਆਈਡੀ ਕਾਰਡ ਨਹੀਂ ਦਿਖਾਉਣਗੇ, ਉਹ ਉਹਦੇ ਤੇ ਅਸਲ ਤਸਵੀਰ ਆ ਵੀ ਕਿੱਦਾਂ ਦੀ ਹੈ। ਕਿੰਨਾ ਵੀ ਬਿਲਕੁਲ ਠੀਕ ਹੈ। ਹਾਂ ਬੁੱਢੀ ਕੋ ਡੰਡਾ ਖਾ ਕੇ ਕਹਿੰਦਾ ਕੌਣ ਕਹਿੰਦਾ ਔਰਤ ਕਮਜ਼ੋਰ ਹੈ। ਨਹੀਂ ਤੁਸੀਂ ਕੀਟੋ ਡਾਈਟ ਛੱਡ ਦਿਓ ਭਾਜੀ, ਤੇ ਤੁਹਾਨੂੰ ਭਾਈ ਲਿਆਸ ਨੇ ਸ਼ੁਰੂ ਕਰਿਆ ਕੀਟੋ ਡਾਈਟ। ਇੱਕ ਬੰਦੇ ਨੇ ਕਿਹਾ ਆਪਣੀ ਕੋਈ ਜ਼ਮਾਨਤ ਲਿਆ, 2 ਖੋਤੇ ਖੋਰ ਕੇ ਲਿਜਾਣ ਦਿਆ। ਯਾਰ ਆਪਣਾ ਕੋਇਆ ਸਰਾ ਦਾ ਖੁਸ਼ਬਾ ਹੁੰਦਾ ਹੈ। ਮੇਰੇ ਸੁਣ ਲੈ ਗੱਲ, ਖੋਤਿਆਂ ਦੀ ਕੌਣ ਜ਼ਮਾਨਤ ਦਿੰਦਾ ਹੈ? ਕਹਿੰਦੇ ਇੱਕ ਖੋਇਆ ਸੋ ਖਵਾਜਾ ਸਰਾਂ ਦਾ ਕੀ ਹੁੰਦਾ? ਪੁਸ਼ਬਾ। ਪੁਸ਼ਪਾ। ਅੱਛਾ ਖਵਾਜਾ ਸਰਾਂ ਦਾ ਪੁਸ਼ਪਾ ਹੁੰਦਾ। ਹਾਂਜੀ ਇਹ ਕੀ ਹੁੰਦਾ? ਪੁਸ਼ਬਾ ਨਹੀਂ ਸੌਰੀ ਪੁਸ਼ਪਾ। ਪੁਸ਼ਪਾ। ਹਾਂ। ਕੁਛ ਨਾ ਕੁਛ ਤੇ ਮੇਰੇ ਪੱਲੇ ਪਾ। ਹਾਂ ਪੁਸ਼ਪਾ ਹੁੰਦਾ। ਕੋਤੇ ਨੂੰ ਕਹਿੰਦੇ ਤੇਰਾ ਨੈਕਸਟ ਪਲਾਨ ਕੀ ਹੈ? ਉਹ ਤਾਂ ਕੀ ਹੋਣਾ? ਕੋਤੇ ਦਾ plan? ਇੱਕ ਸਟੈਚੂ ਨੂੰ ਕਹਿੰਦੇ ਡਾਇਟ ਕਰਿਆ ਕਰ, ਉਹਨੇ ਡਾਇਟ ਕੀ ਕਰਨੀ ਆ? ਉਹ ਵੈਸੇ ਰੰਜੀ ਖਲੋਤਾ, ਉਹਨੂੰ ਡਾਇਟ ਕਰਕੇ ਕਰਨੀ ਦੱਸੋ ਮੈਨੂੰ। ਸਟੈਚੂ ਆਫ ਲਿਬਰਟੀ ਨੂੰ ਵੇਖ ਕੇ ਗਈ ਹੈ ਨਹੀਂ ਯਾਰ, ਇਹ ਵੀ ਤਾਂ ਕਿਸੇ ਦਾ ਪੁੱਤਰ ਹੋਣਾ। ਖੋਤੇ ਨੂੰ ਕਹਿਣ ਦੇ ਮੈਂ ਥੋੜ੍ਹਾ ਤੋੜੀ ਜਾਣਾ ਦੇ, ਮੇਰੀ ਜਾਨ ਨਿਕਲਣ ਦੀ ਭੁੱਖ ਨਾਲ। ਇਹ ਲੌਜਿਕ ਸੀ, ਇਹ ਲੌਜਿਕ ਆ ਕੀਟੋ ਡਾਈਟ ਦੇ। ਉਹ ਖੋਤਾ ਨਾ ਇੰਜ ਕਰਕੇ ਲੁੱਟਣ ਡਿਆ, ਉਹਨੂੰ ਕਹਿੰਦੇ ਆ ਉਹ ਵੀ ਨਾ ਤੇਰੇ ਨਾਲ ਵੀ ਬੇਵਫਾਈ। ਹਾਂ ਅੱਛਾ ਨਹੀਂ ਸਾਜੀ ਕੀਟੋ ਡਾਈਟ ਦਾ ਫਾਇਦਾ ਹੀ ਫਾਇਦਾ ਹੈ। ਕਹਿੰਦੀ ਸੀ ਸਾਰੀ ਦਿਹਾੜੀ ਖੋਤਾ ਵਿਚਾਰਾ ਰੇੜੀ ਲੱਗੇ ਜੋ ਕੇ ਘਰ ਆਇਆ ਵਾ, ਤੇ ਆ ਕੇ ਬੈਠਾ ਵਾ, ਤੇ ਉਹਦੇ ਲਾਗੇ ਜਾ ਕੇ ਉਹਨੂੰ ਕਹਿੰਦੇ ਆ ਵਾਕ ਕਰਿਆ ਕਰ ਵਾਕ। ਉਹ ਕਹਿੰਦਾ ਸਾਲੇ ਮੈਂ 7 ਵਜੇ ਦਾ ਨਿਕਲਿਆ, ਮੈਨੂੰ ਮਾਲਕ ਨੇ ਰਿਕਵਰ ਨਹੀਂ ਦਿੱਤਾ। ਉਹਨੇ ਲੱਤ ਮਾਰੀ ਬਈ ਲੱਤੀ। ਇਹ ਕਿਹੜੀ ਲੌਜਿਕ? 11 ਘੰਟੇ ਉਹਨੂੰ ਦੌੜਾਉਣ ਤੋਂ ਬਾਅਦ ਉਹ ਲੈ ਕੇ ਆਇਆ, ਤੈਨੂੰ ਕਹਿੰਦਾ ਵਾਕ ਕਰਿਆ ਕਰ। ਯਾਰ ਮਾਰੋ ਕੀ ਹੈ ਆਹ ਐਡੀ ਹਾਸੇ ਦੀ ਗੱਲ ਸੀ ਤੇ ਹੋਰ ਲੜਨ ਵਾਲੀ ਗੱਲ ਸੀ ਕੋਈ? ਤੇ ਲੜਨ ਵਾਲੀ ਗਈ 4 ਘੰਟੇ ਉਹ ਵਾਕਿਆ, ਤੂੰ ਫੇਰ ਉਹਨੂੰ ਕਹੀ ਨਾ ਵਾਕ ਕਰ, ਆਪ ਝੂਠੇ ਬੈਠਾ। ਆਹੋ ਕੈਸੀ ਇਹ ਲੌਜਿਕ ਆਈ ਕਿ ਨਹੀਂ? ਐਨ ਦੀ ਬੇਵਕੂਫੀ। ਖੋਤੇ ਨੂੰ ਕਹੀ ਜਾਂ ਜੁਰਾਬਾ ਪਾ ਕੇ ਰੱਖਿਆ ਦਾ। ਇਹ ਤਾਂ ਗੱਲ ਹੈ, ਜਰਾਬਾ ਪਾਉਂਦਾ। ਯਾਰ ਇਹ ਤੂੰ ਸਿਰਫ ਮਾਰਨ ਦਾ ਬਹਾਨਾ ਲੱਭਿਆ ਰੇ, ਇਹ ਤੂੰ ਸਿਰਫ ਮਾਰਨ ਦਾ ਬਹਾਨਾ ਲੱਭਿਆ, ਹੋਰ ਗੱਲ ਕੋਈ ਨਹੀਂ। ਉਹ ਯਾਰ ਇਹਨੂੰ ਉਠਾ ਦਿਓ ਯਾਰ ਮੇਰੇ ਕੋ, ਭਰਾਵਾ ਮੇਰੇ ਸੀਨੀਅਰ ਹੋ ਤੁਸੀਂ ਭਾਜੀ। ਉਹ ਤੇ ਖੋਤਾ ਸਾਜੀ ਕਾਂਡਿਆ ਕਹਿੰਦਾ ਮੈਂ ਨਹੀਂ ਬੋਲਣਾ ਤੇਰੇ ਨਾਲ, ਤੂੰ ਕੱਲ ਵੀ ਮੈਨੂੰ ਗੇੜਾ ਕਰਾ ਗਿਆ। ਮੈਨੂੰ ਪਤਾ ਕਰਨ ਡਿਆ ਕਹਿੰਦਾ ਕਮਾਲ ਵਾਈਸ ਆ ਤੇਰੀ ਆ। ਹਾਂ ਖੋਤਾ ਕਰਦੇ ਕਹਿੰਦਾ ਪਿੱਛੋਂ ਆਵਾਜ਼ਾਂ ਨਾ ਮਾਰ, ਮੈਂ ਦੰਗ ਨਾ ਕਰ, ਮੈਂ ਕੰਮ ਜਾਣੇ। ਖੋਤਾ ਕਰਨ ਜਾ ਤੇ 200 ਟੀ ਵਰ ਕਿਆ ਕਰੀਏ? ਖੋਤਾ ਕਰਨ ਡਿਆ ਉਹਨੂੰ ਕਹੀ ਥੋੜੀ ਜਿਹੀ ਬੇਸ ਘਟਾ ਹੋਏ। ਬਸ ਐਸਾ ਮਾਰਨਾ ਸੀ ਉਹਨੂੰ। ਖੋਤਾ ਕਰਦਾ ਤੇ ਸਿਰਫ ਮੂੰਹ ਨਾਲ ਬੋਏ ਤੱਕ ਨਹੀਂ ਰਿਹਾ। ਦੱਸ ਯਾ ਉਹਦਾ ਕੰਮ ਆ। ਖੋਤਾ ਕਰਨ ਡਿਆ ਤੇ ਉਹਨੂੰ ਕਹੀ ਅੱਬਾ ਨਹੀਂ ਮਾਨੇਂਗੇ। ਇਹ ਤਾਂ ਦੇ ਪਹਿਲਵਾਨ ਸ਼ਰਾਬ ਨਾਲ ਤੂੜੀ ਖਾਏ ਨਿੰਮਕੋ ਕੈਸੀ ਹੈ। ਉਹ ਤੇਰੀ ਖੈਰ ਹੋਵੇ। ਇਹਨੇ ਖੋਤਾ ਰੱਖਿਓ ਦੇ ਵਿੱਚ ਵੀ ਨਾ ਮਿਸ ਹੁੰਦਾ, ਸਿਗਨਲ ਡ੍ਰੌਪ ਹੁੰਦੇ ਵਿੱਚੋਂ ਸਕਿਪ ਕਰ ਦੇਣਾ ਸੀ, ਯਾਨੀ ਕਿ ਠੱਠਾ ਖੋਤਾ। ਹਾਂ ਇਹਨੇ ਖੋਤਾ ਨੂੰ ਕਹਿ
ਫਿਰ ਹਕਲਾ ਹਕਲਾ ਸੀ। ਖੋਦਾਂ ਨੂੰ ਕਹਿੰਦੇ ਯਾਰ ਮੇਰੇ ਨਾਲ ਨਾ ਕਰਦੇ ਰਹਿ ਵੇਖ ਮੈਨੂੰ ਬੱਚੇ ਯਾਦ ਆ ਜਾਂਦੇ। ਖੋਤੇ ਨੇ ਸਾਜੀ ਐਂ ਕੀਤਾ ਬਾਣ ਥੋੜੀ ਮਾਰਤੀ ਦੰਦਾਂ। ਓਏ ਓਏ ਅੱਛਾ ਐਂ ਕਰ ਦਿੰਦੇ ਓਏ ਐਂ ਕਿਉਂ ਕਰਦਾ ਯਾਰ ਫੈਸ ਆ ਜੀ ਉਹ ਇਹਨਾਂ ਤੋਂ ਨਫ਼ਰਤ ਕਰਦਾ ਜੀ। ਨੀਰੋ ਡਿਨ ਟੌਨਿਕ ਉਹ ਤੋਂ ਸਿਸਟਰ ਕੋਤਾ ਨਾ ਆਇਆ ਕਰਨ ਡਿਆ ਤੂੰ ਉਹਨੂੰ ਕੀ ਜਾਂਦਾ ਸਾਡੇ ਫੋਤਗੀ ਹੋਈ ਤੂੰ ਉਹ ਸੰਡਿਆ। ਅੱਛਾ ਕੱਲਾ ਖੋਤਾ ਐ ਕਰ ਰਿਹਾ ਤੇ ਉਹ ਧੋੜ ਫੜ ਕੇ ਨਾ ਨਾਲ ਨੂੰ ਇੰਜ ਸਹਾਉਣ ਵਾਲਾ ਵੀ ਕਰਦਾ ਉਹਨੂੰ ਕਹਿੰਦਾ ਨਾਲ ਇੰਜ ਦੱਸਿਆ ਵੀ ਕਰ ਕਰਿਆ ਕਰ। ਖੋਤੇ ਨੇ ਇੰਜ ਕੀਤਾ ਤੈਨੂੰ ਬੁਰਸ਼ ਕਰਨ ਲੱਗ ਪਿਆ। ਨਹੀਂ ਖੋਤੇ ਨੇ ਇੰਜ ਕੀਤਾ ਤੇ ਸੈਲਫੀ ਲੈ ਕੇ ਹੈਪੀ ਐਂਡਿੰਗ ਉਹਨੇ ਤਾਂ ਕਹਦਾ ਹੈਪੀ ਐਂਡਿੰਗ ਖੋਤਾ ਐ ਕਰ ਰਿਹਾ ਤੇ ਉਹਨੂੰ ਕਹਿੰਦਾ ਥੱਲੇ ਲੈ ਕੇ ਕਰੇਗਾ ਅਗਲੇ ਖੁਦਾ ਨਾ ਅਖੂੜਾ ਖੋਲੋ ਖੋਰ ਖੁਰੀਆਂ ਉਰਾਣਾ ਇੰਜ ਵੀ ਕਰਿਆ ਕਰ। ਇਹਨੂੰ ਟਿਸ਼ੂ ਦੇ ਉਹਦੇ ਪਸੀਨਾ ਆ ਗਿਆ ਮੱਥੇ ਦੇ। ਖੋਤਾ ਇੰਜ ਕਰੂੰਗਾ ਫਿਰ ਉਹਨੂੰ ਕਹੇਗਾ ਸਮਾਈਲ ਪਲੀਜ਼ ਸਮਾਈਲ ਆਹੋ ਦੱਸ ਕਹਿੰਦਾ ਮਰ ਜਾ ਬਾਬਾ। ਖੋਤੇ ਨੇ ਇੰਜ ਕੀਤਾ ਮਾਲਕਾਂ ਨੂੰ ਕਹਿੰਦਾ ਚੌਗਾ ਜੇ। ਖੋਤੇ ਨੇ ਇੰਜ ਕੀਤਾ ਤੇ ਤੀਲੀ ਵਰਗ ਦੇ ਇੱਥੇ ਮਾਰ ਲਾ। ਖੋਤੇ ਨੇ ਇੰਜ ਕੀਤਾ ਤੇ ਉਹਨੂੰ ਕਹੀ ਮੇਰੀ ਸੋਨੇ ਚ ਗੁੱਚਾ ਆ ਗਿਆ ਗੁੱਚਾ ਆ ਗਿਆ। ਖੋਤੇ ਨੇ ਇੰਜ ਕੀਤਾ ਤੇ ਉਹਨੂੰ ਪੁੱਛਿਆ ਕਿਹੜੀ ਪੇਸਟ ਕਰਦਾ। ਅੱਛਾ ਇੰਜ ਖੋਤਾ ਨਹੀਂ ਕਰਦਾ ਇੱਕ ਉਸ ਤੋਂ ਵੀ ਅਗਲਾ ਜਾਨਵਰ ਆ ਕੋਈ। ਇਹ ਕੌਣ ਕਰਦਾ। ਇਹ ਕੋ ਖੋਤਾ ਤਾਂ ਬਿਲਕੁਲ ਬੇਬੀ ਇਹ ਕੱਲਾ ਐ ਕਰਦਾ ਆ ਅੱਲਾ ਮਾ ਪਤਾ ਨਹੀਂ ਇਹ ਤੂੰ ਕਰਦਾ ਵਾ ਇਹ ਖੋਤੇ ਨੇ ਵੇਖ ਲਿਆ ਉਹਨੇ ਕਹਿਣਾ ਭਾਜੀ ਮੈਂ ਇਦਾਂ ਕਿਦੋਂ ਕਰਦਾ। ਇੰਜ ਲੱਗਦਾ ਖੋਤੇ ਨੂੰ ਲਕਬਾ ਹੋਇਆ ਨਾਲ ਐ ਕਰਨ ਦੇ। ਲਕਬਾ ਲਕਬਾ ਖੋਤੇ ਨੂੰ ਕਹੀ ਜੇ ਤੈਨੂੰ ਸਕਿਨ ਕਲਰ ਬਹੁਤ ਅੱਛਾ ਲੱਗਾ। ਅੱਛਾ ਭਾਲਿਆ ਤੂੰ ਹਰ ਲਫ਼ਜ਼ ਦਾ ਆਖਰੀ ਲਫ਼ਜ਼ ਕਿਉਂ ਗਲਤ ਕਹਿਣਾ ਸਹੀ ਤੂੰ ਕਹਿਣਾ ਪੁਸ਼ ਵੀ ਤੂੰ ਸਹੀ ਕਹਿਣਾ ਗੁਬਾ ਕਹਿ ਦੇਣਾ ਪੁਸ਼ਵਾ ਹੁਣ ਲਕਵਾ ਹੁੰਦਾ ਤੂੰ ਲਕਬਾ ਕਹਿੰਦੇ ਮਤਲਬ ਤੂੰ ਆਖਰੀ ਲਫ਼ਜ਼ ਕਿਉਂ ਗਲਤ ਕਰਦਾ। ਮੈਂ ਕਹਿੰਦਾ ਜਿਹੜੇ ਬਿਲਕੁਲ ਮਿਰਤਰ ਵਰਗੇ ਉਹਨਾਂ ਨੂੰ ਸਮਝ ਲੱਗ ਜਾ ਕਿ ਯਾਰ ਇਹਨੇ ਸਾਡੇ ਵੱਲ ਦੀ ਗੱਲ ਕੀਤੀ ਹੈ। ਅੱਛਾ ਅਨਪੜ੍ਹ ਟਾਈਪ ਨਹੀਂ ਹੁੰਦੇ ਜਿਹੜੇ। ਲਕਬਾ ਆ ਇਹ ਜਾਨੀ ਕਿ ਯੂਨੀਅਨ ਦਾ ਕਾਮੇਡੀਅਨ ਨੇ ਹਾਂ ਇਹਨਾਂ ਦਾ ਯੂਨੀਅਨ ਆ। 3 ਘੰਟੇ ਕੋ ਖੋਤੇ ਕੋ ਬਹਿ ਕੇ ਅੰਜ ਕਰਕੇ ਜਾਣ ਉਹ ਮੁੱਕੇ ਨਹੀਂ ਕਰਦਾ ਇੱਥੇ ਆ। ਬਸ ਅੱਛਾ ਉਹਦੇ ਖੋਰ ਦੇ ਨਾਲ ਓਕੇ ਬ్రో ਉਹ ਕੋਤੇ ਬੋਰਡ ਦੇ ਨਾਲ ਕੋਈ ਐ ਕਰਦੇ ਓਕੇ ਬ్రో ਦੇਖੋ ਯਾਰ ਇਦਾਂ ਨਹੀਂ ਹੁੰਦਾ ਭਾਈ। ਖੋਤੇ ਨੇ ਲੱਤ ਮਾਰੀ ਇਹਨੂੰ ਕਹਿੰਦਾ ਵੇਖ ਲੈ ਫਿਰ ਖੋਤੇ ਵਾਲੀ ਕੀਤੀ ਆ। ਹਾਂ ਹਲੋ ਭਾਜੀ ਨਾ ਰੋਲੇ ਹੱਥਾਂ ਸਾਫ ਕਰ ਸਹੀ ਇੱਕ ਹੋਰ ਦਿਆਂ ਲੋ ਇਹ ਕੀਟੋ ਡਾਈਟ ਦੇ ਕਦੇ ਟਿਸ਼ੂ ਮੰਗਦੇ ਆ। ਡੈਟ ਇੰਨੀ ਕਾਲੇ ਤੁਹਾਡੀ ਸਕਿਨ ਓਇਲੀ ਆ ਓਇਲੀ ਸਕਿਨ ਵਾਲੇ ਨੂੰ ਸਾਜੀ ਇੱਕ ਮੈਨੂੰ ਬਦਲੇ ਦਿੱਤਾ ਨੁਸਖਾ ਬੋਲ ਲੈ ਲੈਣਾ ਵਿੱਚ ਬਰਫ਼ ਰੱਖਣੀ ਚੰਗੀ ਠੰਡੀ ਐ ਯਖ ਠੰਡੀ ਕਰ ਲੈਣੀ ਉਹਦੇ ਵਿੱਚ 7 ਮਿੰਟ ਮੂੰਹ ਰੱਖਣਾ ਓਏ ਸਾਜੀ ਤੁਸੀਂ ਜੰਗ ਹੋ ਜਾਣਾ। ਹਾਂਜੀ ਆਈਸ ਬਾਤ ਹਾਂਜੀ ਆਈ ਤੇ ਬਾਅਦ ਤੁਹਾਡੀਆਂ ਐ ਪਿੱਛੇ ਲੈਣਾ ਕੰਮ ਦਾ ਆਪਣਾ ਬਰੋਟਾਂ ਦਾ ਮੈਂ ਹਲਵਾ ਬਣਾਇਆ। ਉਹ ਮੈਂ ਐਦਾ ਪਏ ਹੈ ਕੀ ਹੋਇਆ? ਮੈਂ ਡਰ ਗਿਆ ਮੈਂ ਕਿਹਾ ਲੱਗਾ ਹੀ ਸਰ ਤੱਕ ਥੋਕੋ। ਬਰੋਟਾਂ ਦਾ ਆਟਾ ਗਿਰੀ ਦਾ ਆਟਾ ਵੱਡੇ ਜਿਹੜੇ ਬੀ ਹੁੰਦੇ ਨੇ ਪਤਾ ਨਹੀਂ ਉਹਦੇ ਮੇਰੇ ਖਿਆਲ ਹਲਵਾ ਕੱਦੂ ਦੇ ਕੇ ਕਿਤੇ ਬੀ ਹੁੰਦੇ ਨੇ ਉਹਦਾ ਆਟਾ ਚਾਰੇ ਮਗਜ਼ ਕਹਿੰਦੇ ਨਾ ਚਾਰੋਂ ਮਜ਼ਕ ਨਹੀਂ ਕਹਿੰਦੇ ਯਾਰ ਉਹ ਇੱਕ ਬੀ ਹੁੰਦਾ ਸਿਰਫ ਵੱਟਾ ਉਹਦਾ ਆਟਾ ਠੀਕ ਹੈ। ਗੰਦਮ ਬਿਲਕੁਲ ਮੈਂ ਛੱਡ ਦਿੱਤੀ ਹੈ ਤਕਰੀਬਨ 10 ਦਿਨ ਹੋ ਗਏ ਨੇ ਉਸਤਾਦ ਜੀ ਤੇ ਉਹ ਬਰੈਡਾਂ ਮਿਲਦੀਆਂ ਨਹੀਂ ਨੇ ਇੱਕ ਉਹ ਬੈਕਰੀ ਹੈਗੀ 10 ਦਿਨ ਪਹਿਲੇ ਤੂੰ ਇੱਥੋਂ ਗਿਆ ਰੋਟੀ ਖਾਂਦਾ ਨਹੀਂ ਉਸਤਾਦ ਆਹੋ 3 ਤਰੀਕ ਨੂੰ ਤੁਸੀਂ ਗਏ ਯਾਰ। ਦੇਖੋ ਯਾਰ ਤੇ ਤੁਸੀਂ ਕਹਿ ਰਹੇ ਹੋ ਨਾ ਘਰ ਤੁਹਾਡੇ ਅਸਲ ਆਟਾ ਹੈ ਨਹੀਂਗਾ। ਚੂਹੇ ਨੇ ਡਰਮੀ ਛਾਲ ਮਾਰ ਕੇ ਸਿਰ ਪਾੜ ਗਿਆ। ਖਰੋਟਾਂ ਦਾ ਆਟਾ ਤੇ ਮਗਜ਼ ਦਾ ਆਟਾ ਚੂਹੇ ਨੇ ਡਰਮ ਵਿੱਚ ਛਾਲ ਮਾਰੀ ਸਿੱਧਾ ਸਿਰ ਉਹਦਾ ਥੱਲੇ ਵੱਜਾ ਸਿਰ ਥੱਲੇ ਵੱਜਾ। ਉਹ ਪੰਨੇ 200 ਦੇ ਗਿਆ ਖੁਦਾ ਦਾ ਵਾਸਤਾ ਚ ਕਿਲੋ ਪਵਾ ਲਓ। ਅਗਲੀ ਵਾਰੀ ਆਇਆ ਉਹਨੇ ਨਾਲ ਛਾਪਰ ਚਾਟਾ ਫੜਿਆ ਪਹਿਲੇ ਆਟਾ ਚਿੱਟਿਆ ਫਿਰ ਵਿੱਚ ਛਾਲ ਮਾਰੀ। ਨਹੀਂ ਅਗਲੀ ਵਾਰੀ ਇਹ ਨਿੱਕਾ ਜਿਹਾ ਪੈਰਾਸ਼ੂਟ ਰੱਖਿਆ ਚਾਹ ਮਾਰ ਕੇ ਆਏ ਆ ਉਹਨੇ ਪਹਿਲੇ ਇੱਕ ਚੂਹਾ ਭੇਜਿਆ ਨੇ ਘਰ ਅਸਲ ਮੁਤਾਬਕ ਥੱਲੇ ਉਤਰਦਾ ਵਾ। ਆਹੋ ਉਹ ਤਾਂ ਚੂਹੇ ਬਾਹਰ ਕਹਿੰਦੇ ਇੰਨਾ ਕਰਨਾ ਜਾਇਓ ਯਕੀਨ ਕਰੋ ਆਪ ਭੁੱਖੇ ਬੈਠੇ ਜੇ। 2 ਚੂਹੇ ਇੱਕ ਚੂਹਾ ਦੂਜੇ ਨੂੰ ਕਹਿੰਦਾ ਓਏ ਫੈਸਲ ਦੇ ਘਰ ਆਟੇ ਵਾਲੀ ਡਰਮੀ ਚਲੀਏ ਕਹਿੰਦਾ ਓਏ ਕੱਲੀ ਡਰਮੀ ਕਹਿਣਾ ਆਟੇ ਵਾਲੀ ਨਹੀਂ ਕਹਿਣਾ। ਚੂਹਾ ਪਹਿਲੇ ਹੁੰਦਾ ਜੀ ਡਰਮੀ ਦਾ ਚਾਹ ਤਾਂ ਫਿਰ ਟਾਚ ਨੂੰ ਆ ਕੇ ਦੇਦਾ ਉਹ ਇੱਕ ਚੂਹਾ ਬੈਠਾ ਇੱਕ ਦੂਜਾ ਚੂਹਾ ਆਇਆ ਕਿਤੇ ਫਿਰਦਾ ਤੋਂ ਉਹਦੇ ਇੱਥੇ ਰੋਗੜਾ ਪਿਆ ਕਹਿੰਦਾ ਰਾਤੀ ਫੈਸਲ ਡਰਮੀ ਚਾਲ ਮਾਰੀ ਨਾ ਤੇ ਭਾਈ ਤੇ ਬੋਲ ਦੇ ਵੇਖੋ ਜਿਵੇਂ ਕੇਲਾ ਪਿਆ ਸਿੱਧਾ ਮੇਰੀ ਚੂਹਾ ਘਰ ਗਿਆ ਤੇ ਜਮੀ ਨਹੀਂ ਗਿਆ ਉਦੋਂ ਸੱਟ ਕਿੱਥੋਂ ਲਵਾਈ ਆ ਤੇ ਕੋਈ ਚੂਹ ਕਹਿੰਦਾ ਫੈਸਲ ਡਰਮੀ ਦੇ ਗਿਆ ਅੱਗੋਂ ਚੂਹ ਦੇ ਮੇਰੇ ਪੁੱਤਾਂ ਨੂੰ ਪਤਾ ਹੁੰਦਾ ਕਿਹੜਾ ਆਟਾ ਹੁੰਦਾ ਤੂੰ ਐਵੇਂ ਆਹੋ ਇਹਦੇ ਨਾਲ ਇੱਥੇ ਤਰੀ ਤੂੰ ਵੀ ਤੇ ਚਾਲਾ ਮਾਰ ਲਿਆ। ਇਹ ਤਾਂ ਮੁੰਡਾ ਚਾਹ ਰੱਖ ਕੇ ਅੱਗੇ ਬੈਠਾ ਤੇ ਇਹਦੀ ਬੇਗਮ ਕਹਿੰਦੀ ਚਾਹ ਪੀ ਲੈ ਕਹਿੰਦਾ ਸ਼ਾਇਦ ਅੰਮੀ ਚੂਹਾ ਰਸ ਲੈ ਆਈ ਆਵੇ। ਆਹੋ ਚੂਹੇ ਸਿਰ ਪੜਨ ਦੇ ਕਿਸੇ ਚੂਹੇ ਸਿਰ ਹੈ ਜੀ ਕੀਟੋ ਡਾਈਟ ਤੁਹਾਡੀ ਡਰਮੀ ਨੂੰ ਪਤਾ ਹੀ ਨਹੀਂ ਕਿ ਮੈਂ ਕਾਹਦੇ ਲਈ ਇਸ ਘਰ ਚ ਪਈ। ਉਹ ਚ ਗੁਨਾਹ ਰੱਖੇ ਮੈਂ ਹੈ ਭਾਜੀ ਆਟੇ ਡਰਮੀ ਦੇ ਸਰਾਣੇ ਖੜੇ ਕਰਕੇ ਰੱਖੇ ਜਦੋਂ ਕੋਈ ਪ੍ਰੋਬਲਮ ਆਉਂਦਾ ਉਹ ਸਰਾਣੇ ਕੱਢ ਕੇ ਦਿੰਦੇ ਉੱਥੋਂ ਵੀ ਉਹ 'ਚ ਆਟਾ ਰੱਖੀਦਾ ਵਾ। ਹਾਂ ਅੱਜ ਇੱਕ ਗੱਲ ਪੁੱਛਣੀ ਤੁਹਾਡੇ ਕੋਲ ਹੈ ਇੱਕ ਤੁਹਾਡੇ ਕੋਲ ਗੱਲ ਪੁੱਛਣੀ ਹੈ। ਇਹ ਜਿਹੜਾ ਚੂਹਾ ਵਾ ਜੇ ਨਾ ਹੁੰਦਾ ਤਾਂ ਕੀ ਸੀਗਾ ਇਹਦਾ ਕੀ ਫਾਇਦਾ ਵਾ ਚੂਹੇ ਦਾ।
ਆਹ ਉਸਤਾਦ ਜੀ ਬਿਲਕੁਲ ਸਮਝ ਨਹੀਂ ਲੱਗਦੀ ਸੀ ਬੜੀ ਕਮਾਲ ਦੀ ਗੱਲ ਹੈ। ਬੜੀ ਛੇਤੀ ਰਲਿਆਂ ਦੇ ਨਾਲ। ਇਹ ਕਾਦਰੀ ਹੈ ਚੂਹਾ। ਨਹੀਂ ਵੈਸੇ ਸਵਾਲ ਅੱਛਾ ਵਾ। ਜੇ ਮੇਰੇ ਸੀਨੀਅਰ ਨੇ ਜੇ ਉਸਤਾਦ ਜੀ ਚੂਹਾ ਨਾ ਹੁੰਦਾ ਤਾਂ ਫਿਰ ਕੀ ਸੁਣਾ ਰਹੇ? ਫਿਰ ਚੂਹਾ ਨਹੀਂ ਸੀ ਹੋਣਾ। ਲਓ ਚੋ ਨਹੀਂ ਯਾਰ ਇਹ ਤਾਂ ਕੋਈ ਲੌਜੀਕ ਵੀ ਤੇ ਹੋਣਾ ਨਾ। ਲੌਜਿਕ ਤੇ ਹੋਏਗਾ ਨਾ ਉਸਤਾਦ ਜੀ। ਆਹੋ ਲੌਜਿਕ ਤੇ ਦੁਨੀਆ ਦੀ ਹਰ ਸ਼ੈ ਦਾ ਵਾ। ਮਸਲਾ ਤੂੰ ਨਾ ਹੁੰਦਾ ਤੇ ਕੀ ਹੋਣਾ ਸੀ? ਨਹੀਂ ਫਿਰ ਤੇ ਸਾਡਾ ਇੱਕ ਭਰਾ ਘੱਟ ਹੋ ਜਾਣਾ ਸੀ। ਹਾਂ ਅੱਛਾ ਕਿੰਨੇ ਭਰਾ ਹੋ ਤੁਸੀਂ? 4 3 ਰਹਿ ਜਾਣੇ ਸੀ। ਹਾਂਜੀ। ਹੁਣ 5 ਕਿਉਂ ਨਹੀਂ? 5ਵਾਂ ਕਿੱਥੇ ਆ? ਉਹ ਨਹੀਂ ਹੈਗਾ ਤਾਂ ਕੀ ਪੱਟ ਲਿਆ ਤੁਸੀਂ? ਇਦਾਂ ਹੀ 3 ਹੋਣੇ ਸੀ। ਕਿਉਂ ਤੇ ਇਹਨਾਂ ਨੇ ਸੀ 4 ਹੈ ਮੈਂ ਉਸਤਾਦ ਜੀ ਕਿਉਂ 5 ਕਿਉਂ ਨਹੀਂ ਗਏ? ਹਾਂ ਬਸ ਅੱਗੋਂ ਹਾਂ ਤੇ 3 ਤੋਂ ਬਾਅਦ ਹੀ ਅੱਗੋਂ ਨਾ ਹੁੰਦਾ ਤੇ ਫਿਰ ਨਹੀਂ ਸਾਡੀ ਚੌਂ ਦੀ ਗੱਲ ਹੋਈ ਸੀਗੀ। ਅੱਛਾ ਅੱਛਾ ਤੁਹਾਡਾ 4 ਦਾ ਪੈਕੇਜ ਸੀ। ਹਾਂਜੀ। ਅੱਛਾ ਬੜਾ ਤੂੰ ਨਾ ਹੁੰਦਾ ਕੁਛ ਨਹੀਂ ਸੀ ਹੋਣਾ। ਚੂਹਾ ਵੀ ਨਾ ਹੁੰਦਾ ਕੁਛ ਨਹੀਂ ਸੀ ਹੋਣਾ। ਨਹੀਂ ਇਹ ਸਵਾਲ ਦਾ ਜਵਾਬ ਬਣ ਸਵਾਲ ਦਾ ਜਵਾਬ ਦਿਓ ਨਾ। ਇਹ ਤਾਂ ਬਣਦਾ ਹੀ ਨਹੀਂ। ਤੁਸੀਂ ਇਹ ਤਾਂ ਗੱਲ ਮੁਕਾਈਏ ਤੁਸੀਂ ਉਸਤਾਦ ਜੀ। ਹਜ਼ਾਰਾਂ ਕੰਮ ਐਸੇ ਚੂਹੇ ਦੀ ਵਜ੍ਹਾ ਤੋਂ ਤੁਸੀਂ ਆਰੇ ਲੱਗ ਰਹੇ ਨੇ, ਹੋਣਾ ਹੀ ਨਹੀਂ ਸੀ। ਕਿਹੜਾ? ਤੁਹਾਡੀਆਂ ਰਜ਼ਾਈਆਂ ਟੁੱਕ ਜਾਂਦਾ ਉਹ ਕਿਨੇ ਟੁੱਕਣੀਆਂ ਸੀ? ਤੁਸੀਂ ਨਵੀਆਂ ਕਿੱਥੋਂ ਲੈਣੀਆਂ ਸੀ? ਤੁਸੀਂ 50 ਸਾਲ ਇੱਕੋ ਹੀ ਰਜ਼ਾਈ ਤਾਂ ਕਰ ਦੇਣੀ ਸੀ, ਉਹਦੇ 'ਚ ਮੋਰੀ ਹੀ ਨਹੀਂ ਸੀ ਪੈਣੀ। ਟੀਵੀ ਤੋਂ ਸਾਰੀ ਰਾਤ ਕਿੜਕੀਆਂ ਵਾਲਿਆਂ ਦਾ ਰਿਜ਼ਕ ਕਿੱਥੇ ਜਾਣਾ ਸੀ? ਉਹ ਨਹੀਂ ਗੱਲ ਹੈਗੀ, ਉਹ ਤਾਂ ਆਮ ਜੀ ਗੱਲ ਵਾ। ਇਹਦਾ ਚੂਹੇ ਦਾ ਫਾਇਦਾ ਕੀ ਹੈ, ਚੂਹੇ ਦਾ ਨੁਕਸਾਨ ਕੀ ਹੈ? ਵੀ ਚੂਹਾ ਕਿਹੜੀ ਐਸੀ ਕੋਈ ਹਰਕਤ ਕਰਦਾ? ਫਾਇਦਾ ਵੀ ਇਹਦਾ ਹੈਗਾ ਵਾ, ਬੜੀਆਂ ਚੀਜ਼ਾਂ ਖਾ ਖੂ ਜਾਂਦਾ ਐਸੀਆਂ। ਫਾਇਦਾ ਤਾਂ ਮੈਂ ਦੱਸਦਾ ਸਾਹ ਜੀ। ਇੱਕ ਅੰਗਰੇਜ਼ ਨੇ ਬੈਰਿੰਗ ਕਰਨੀ ਸੀ ਕਿ ਉਹਨੇ ਪਿਆ ਜ਼ਮੀਨ ਥਲੇ, ਉਹਦੇ ਚੂਹੇ ਦੇ ਪੂੰਛਣਾ ਤਾਰ ਬੰਨੀ, ਜੂਆ ਭਜਾਤਾ, ਤਾਰ ਭਜਾਤੀ ਉਹਨੇ। ਹਾਂਜੀ ਇਹ ਤਾਂ ਇੱਕ ਅੰਗਰੇਜ਼ ਨੂੰ ਫਾਇਦਾ ਹੋਇਆ। ਇਹ ਅਸਲ 'ਚ ਨਾ ਚੂਹੇ ਕੋਲ ਅਸੀਂ ਕੰਮ ਨਹੀਂ ਲੈ ਰਹੇ। ਚੂਹਾ ਬੜੇ ਕੰਮ ਆ ਸਕਦਾ। ਮਸਲਾ ਆ ਦੁਨੀਆ ਤੇ ਜਿੰਨੇ ਕੰਪਿਊਟਰ ਚੱਲਦੇ ਆ ਚੂਹੇ ਦੇ ਨਾਲ ਹੀ ਚੱਲਦੇ। ਉਹ ਤਾਂ ਇੰਗਲਿਸ਼ ਚੂਹੇ ਨਾਲ ਇੱਕ ਮਿੰਟ ਆ ਰਹੇ ਚੂਹੇ ਨਾਲ ਕਿੱਦਾਂ ਚੱਲਦੇ? ਉਹ ਜਿਹੜਾ ਮਾਊਸ ਹੁੰਦਾ, ਉਸਤਾਦ ਜੀ ਦਾ ਨਾਮ ਮੌਸਾ ਕੀ ਹੋਗਾ? ਚੂਹਾ ਥੋੜੀ ਮਾਊਸ ਇਹਨੂੰ ਕਹਿੰਦੇ ਆ। ਚੂਹੇ ਨੂੰ ਚਲੋ ਜੀ। ਅਗਰ ਉਹ ਨਾ ਹੁੰਦਾ ਉਹਦਾ ਨਾਮ ਮਾਊਸ ਹੋਣਾ ਹੀ ਨਹੀਂ ਸੀ, ਉਹ ਯਾਦ ਹੀ ਨਹੀਂ ਸੀ ਹੋਣਾ। ਤੁਹਾਡੇ ਕੰਪਿਊਟਰ ਬਿਲ ਗੇਟਸ ਦੀ ਜ਼ਿੰਦਗੀ ਤੇ ਉੱਤੇ ਚੂਹਿਆਂ ਦਾ ਆਸਾਨ ਆ। ਬੇਸਿਕਲੀ ਚੂਹਾ ਇੱਕ ਫਜ਼ੂਲ ਹਸ਼ਰਾਤ। ਨਾ ਹਸ਼ਰਾਤ ਲੈ, ਉਹ ਨਹੀਂ ਮਿੱਠੇ ਉਹ ਚੂਹੇ ਕੋ ਕੰਮ ਨਹੀਂ ਲਿਆ ਜਾ ਰਿਹਾ। ਹੁਣ ਚੂਹੇ ਕੋ ਚੂਹੇ ਨੂੰ ਸਿਖਾਓ, ਚੂਹਾ ਸਿੱਖਦਾ ਵਾ। ਕੀ ਸਿਖਾ ਦਵਾਂ? ਚੋਰਿਆਂ ਨੇ ਚੂਹੇ ਨੂੰ ਸਿਖਾਇਆ ਵਾ। ਉਹ ਇੱਥੇ ਬੈਠੇ ਹੁੰਦੇ ਆ ਚੂਹੇ। ਉਹ ਚੂਹੇ ਵੀ ਹਦਾਇਤ ਵਾਲੇ ਹੁੰਦੇ ਆ। ਚਿੱਟਾ ਚੂਹਾ ਉਹ ਸਾਡੇ ਤੇ ਫਿਰ ਹਦਾਇਤ ਵਾਲੀਆਂ ਬਿੱਲੀਆਂ ਕੁੱਤੇ ਵੀ ਨਹੀਂ ਹੈਗੇ ਬਾਹਰ ਗਲੀ 'ਚ ਜਾ। ਤੁਸੀਂ ਗੱਲਾਂ ਮੜੀ ਦੇਖੋ, ਇਹ ਐਡਾ ਐਡਾ ਚੂਹਾ ਨਿਕਲਦਾ ਵਾ। ਤੁਸੀਂ 2 ਪੈਰ ਰੱਖ ਕੇ ਸਫ਼ਰ ਕਰ ਸਕਦੇ ਹੋ ਚੂਹੇ ਤੇ। ਐਡਾ ਚੂਹਾ ਹੁੰਦਾ। ਯਾਰ ਚੂਹਾ ਨਾ ਹੁੰਦਾ ਨਾ ਤਾਂ ਉੱਤੇ 30 35 40 ਕਿਸਮ ਦੇ ਸ਼ਰਾਰਤ ਜਾਨਵਰ ਚੂਹਾ ਸਾਰਾ ਮਾਰ ਮੂਰ ਦਿੰਦਾ ਵਾ। ਯਾਰ ਕੋਈ ਚੀਜ਼ ਜ਼ਾਇਆ ਨਹੀਂ ਬਣੀ ਮੈਨੂੰ ਇਹਨਾਂ ਚੀਜ਼ ਹਰ ਚੀਜ਼ ਦਾ ਕੋਈ ਨਾ ਕੋਈ ਲੌਜਿਕ। ਚੂਹੇ ਨੂੰ ਗੱਲਾਂ ਮੰਡੀ ਦੇ ਵਿੱਚ ਪਾਤਾ, ਉਹਦਾ ਉਧਰ ਲਿੰਕ ਜੋੜਤਾ। ਚੂਹਾ ਹੁੰਦਾ ਨਹੀਂ ਗੱਲਾਂ ਮੜੀ। ਚੂਹੇ ਨੂੰ ਭੇਜ ਕਿਤੇ ਕੰਮ ਵੇਖ ਪੜ੍ਹ ਕਰਕੇ ਜਾਂਦਾ। ਚੂਹਨ ਵੀ ਉਸਤਾਦ ਜੀ ਹੁਣ ਗੱਡੀ ਲੈ ਦੀ ਇੱਕ ਚੱਲ ਆਇਆ ਕਰ ਜਦੋਂ ਅੰਦਰੂਨੀ ਕੰਮ ਨਿੱਕੇ ਨਿੱਕੇ ਕੰਮ ਚੂਹੇ ਨੂੰ ਸਿਖਾ। ਤੈਨੂੰ ਕੋਈ ਤੇਰੀ ਸੋਫੇ ਤੇ ਥੱਲੇ ਸਿਮ ਡਿੱਗ ਗਈ ਜੀ, ਤੂੰ ਥੱਲੇ ਲੰਮੇ ਪੈ ਕੇ ਗੋਡੇ ਲਾ ਕੇ ਸੋਫਾ ਪਰੇ ਕਰਕੇ ਹੱਥ ਮਾਰਦਾ, ਥੱਲੇ ਸਿਮ ਡਿੱਗ ਗਈ, ਚੂਹੇ ਨੂੰ ਕਹ ਸਿਮ ਪੜ ਕੇ ਖਿਆ ਕਰ, ਉਹਨੇ ਸਿਮ ਲਿਆ ਕੇ ਤੈਨੂੰ ਫੜਾ ਦੇਣੀ। ਤੇਰੀ ਅੰਗੂਠੀ ਡਿੱਗ ਪਈ ਉਹਨੇ ਉਹ ਲੈ ਆਉਣੀ। ਤੇਰੀ ਪਾਣੀ ਕੋਈ ਚੂਹੇ ਨੂੰ ਅਸੀਂ ਸਿਖਾਉਂਦੇ ਹੀ ਨਹੀਂ। ਨਹੀਂ ਹੁਣ ਚੂਹੇ ਨੂੰ ਕੀ ਕਹੀਏ ਵੀ ਜਾ ਬੋਰ ਸ਼ੁਰੂ ਕਰਦੇ ਬਾਹਰ ਪੰਪ ਦਾ। ਮੀਆਂ ਚੂਹੇ ਚੂਹੀ ਖਾਣੀ ਉਹਨੂੰ ਸਿਖਾਓ। ਬੱਬਰ ਚੂਹਾ ਕਹਿੰਦੇ ਆ, ਦੇਖ ਬੱਬਰ ਚੂਹਾ। ਉਸਤਾਦ ਜੀ ਇਹ ਹੈ ਵੇ, ਮੈਂ ਤੁਹਾਡੀ ਗੱਲ ਤੇ ਇਤਫਾਕ ਕਰਾਂਗਾ ਕਿ ਦੁਨੀਆ ਦਾ ਕੋਈ ਵੀ ਜਾਨਵਰ ਹੈ ਉਹਨੂੰ ਜੋ ਮਰਜ਼ੀ ਸਿਖਾ ਸਕਦੇ। ਮੈਨੂੰ ਚੂਹੇ ਦਾ ਫਾਇਦਾ ਦੱਸਣਾ। ਚੂਹੇ ਨੂੰ ਕੀ ਸਿਖਾਈਏ? ਦੱਸ ਬਈ ਯਾਰ, ਚੂਹੇ ਨੂੰ ਕਾਵਾਸਾਕੀ ਸਿਖਾ ਦਈਏ ਵੀ ਭੱਜਿਆ ਜਾਵੇ, ਰਾਈਡਾਂ ਨੂੰ ਚੁੱਕੇ। ਮਿੱਠਾ ਨਹੀਂ ਹੋਣਾ ਐਮਾਜ਼ੋਨ ਦਾ ਸੱਪ ਰੱਖ, ਸੱਪ ਨੂੰ ਸਿਖਾ ਤੂੰ। ਸੱਪ ਨੂੰ ਮੈਂ ਕੀ ਸਿਖਾਵਾਂ? ਸੱਪ ਇੱਥੋਂ ਉੱਤੇ ਜਾ ਨਹੀਂ ਸਕਦਾ। ਤੁਹਾਨੂੰ ਇਹ ਪਤਾ ਸੱਪ ਦਾ ਸਿਰਫ ਇੱਕ 1.5 ਫੁੱਟ ਤੋਂ ਉੱਪਰ ਨਹੀਂ ਸੱਪ ਜਾ ਸਕਦਾ। ਇੱਥੋਂ ਇੰਨਾ ਹਰ ਕਿਸ ਟਾਈਮ ਤੂੰ ਥੱਕਿਆ ਵਾ, ਸੱਪ ਨੂੰ ਕਹਿ ਵੀ ਜਾ ਕੰਮ ਤੇ। ਉਹਨੇ ਜਾ ਕੇ ਇੰਜ ਜਾਣਾ, ਮੈਂ ਜਾ ਕੇ ਮੰਗ ਲਿਆ ਹੋਣਾ। ਓਏ ਮੇਰੀ ਗੱਲ ਸੁਣ ਮਿੱਠੇ, ਤੂੰ ਕਹਿ ਰਿਹਾ ਨਾ 1.5 ਫੁੱਟ ਤੋਂ। ਇੱਕ ਹੈਗਾ ਹੀ ਮਾਂਬਾ ਸੱਪ, ਬਲੈਕ ਮਾਂਬਾ, ਮਾਬਾ ਹੀਰ ਦਾ। ਠੀਕ ਹੈ ਨਾ? ਓਏ ਬਲੈਕ ਮਾਂਬਾ ਉਹ ਸੱਪ ਹੈ ਉਸਤਾਦ ਜੀ। ਮਾਂਬਾ ਹੀਰ ਦਾ ਬਲੈਕ ਮਾਂਬਾ ਉਹਦਾ ਨਾਮ ਹੈ ਉਸਤਾਦ ਜੀ ਸੱਪ ਦਾ। ਤੇ ਉਹ ਕਰੈਕਟਰ ਨੇ ਤੁਹਾਡੇ ਮੱਥੇ ਦੇ ਦਰਮਿਆਨ ਦੇ ਵਿੱਚ ਡੰਗ ਮਾਰਨਾ ਇੱਥੇ। ਹਾਂ, ਉਹਨੇ ਫੀਤਾ ਫੜਿਆ ਹੁੰਦਾ ਨਾਲ, ਪਹਿਲੇ ਭਾਉਂਦਾ ਵਾ, ਇਧਰੋਂ ਨਾਪਦਾ ਵਾ, ਇਧਰੋਂ ਨਾਪਦਾ ਵਾ, ਉਹ ਤੇ ਪੈਨਸਲ ਨਾਲ ਨਿਸ਼ਾਨ ਲਾਉਂਦਾ, ਫੇਰ ਐ ਕਰਕੇ ਦੂਰੋਂ ਆ ਗਿਆ ਮਾਤਾ ਢਾਬਾ। ਨਹੀਂ ਉਹਦੀ ਉਚਾਈ ਇੰਨੀ ਹੈ ਕਿ ਉਹ ਪੂੰਛ ਦੇ ਉੱਤੇ ਆ ਜਾਂਦਾ ਉਸਤਾਦ ਜੀ। ਉਹ ਯਾਰ ਇਦਾਂ ਦਾ ਕੋਈ ਸੱਪ ਨਹੀਂ ਹੈਗਾ। ਬਲੈਕ ਮੰਬਾ ਉਹ ਬਿਲਕੁਲ ਪੂੰਛ ਨੂੰ ਕਿੱਧਰ ਆ ਕੇ ਬਾਕੀ ਪੂਰਾ ਖਲੋ ਜਾਂਦਾ। ਹਾਂ, ਬਲਕਿ ਉਹਨੇ ਪੂਛਦੇ ਇੰਨੇ ਕਿ ਟੋਟੇ ਤੇ ਨਾ ਚਮੜਾ ਲਵਾਇਆ ਹੋਇਆ, ਮੈਨੂੰ ਕੁਛ ਘਸੇ ਨਾ ਪੂਰਾ ਖੜਾ ਹੋ ਜਾਂਦਾ। ਮਾਇਰ ਉਹਦੇ ਮੂੰਹ 'ਚ ਪਲਕਾਰ ਆ, ਪਹਿਲੇ ਜਾ ਕੇ ਐਂ ਬੋਲ। ਨਹੀਂ ਉਹਨੇ ਤੁਹਾਡੇ ਯਾਰ ਲੌਜਿਕ ਆ, ਉਹਨੇ ਮਾਰਨਾ ਹੀ ਇੱਥੇ ਡਾਂਗਾ। ਯਾਰ ਉਹਦੀ ਕਿਹੜਾ ਪੂਛ ਨੂੰ ਸਪਰਿੰਗ ਲੱਗੇ ਕਿ ਪਹਿਲੇ ਜਿਮ ਛੱਕਾ ਤੇ ਜਾ ਕੇ ਠੱਗ ਵੱਜਦਾ। ਨਹੀਂ ਥੇ ਤੇ ਵੱਜਣਾ, ਮੱਥੇ ਤੋਂ ਇਲਾਵਾ ਉਹਨੂੰ ਕੋਈ ਚੀਜ਼ ਨਾ ਸੀ। ਲੱਦ ਪਰ ਨਹੀਂ ਡੰਗ ਮਾਰ ਬਾਂਹ ਤੇ ਸੀਨੇ ਤੇ ਕਿਤੇ ਵੀ ਨਹੀਂ ਮਾਰਦੇ। ਕਿਤੇ ਨਹੀਂ ਮਾਰਿਆ। ਉਹ ਭਾਜੀ ਉਹ ਤਕਦੀਰਾਂ ਖੋਲਣ ਵਾਲਾ ਸੱਪ ਆ। ਉਹਦੇ ਮਗਰ ਲੱਗ ਗਿਆ ਤੁਸੀਂ। ਉਸਤਾਦ ਜੀ ਤੁਸੀਂ ਸਰਚ ਕਰ ਲਓ।
ਮੈਂ ਮੁਕਰਦਾ ਤਾਂ ਨਹੀਂ ਪਿਆ। ਬਲੈਕ ਮਾਂਬਾ, ਮੈਨੂੰ ਸੱਪਾਂ ਦੀ ਡਿਟੇਲ ਦਾ ਪਤਾ, ਮੈਨੂੰ ਚੂਹਿਆਂ ਦੀ, ਐਮਾਜ਼ੋਨ ਦਾ ਜੰਗਲ ਜਿਹੜਾ ਚੂਹੇ ਆ, ਮਾਫੀ ਦੇ ਉੱਥੇ ਸ਼ੇਰ ਤੇ ਚੂਹੇ ਦੀ ਦੋਸਤੀ ਸੀ। ਸ਼ੇਰ ਉਹ ਜਾਲ 'ਚ ਫਸ ਗਿਆ ਸੀ, ਚੂਹੇ ਨੇ ਆ ਕੇ ਟੁਕਿਆ। ਸ਼ੇਰ ਤੇ ਜੋ ਕੀ ਉਹ ਮਿਸਾਲ ਬਣੀ, ਮਿਸਾਲ ਕਾਇਮ ਆ। ਉਹ ਕੋ ਦੁਆਵਾਂ ਯਾਦ ਕਰ ਲਓ ਖੁਦਾ ਦਾ, ਸਾਰਾ ਕੁਝ ਹੀ ਯਾਦ ਆ। ਜਾਂ ਤੁਸੀਂ ਕਹਿੰਦੇ ਚੂਹਾ ਨਾ ਹੁੰਦਾ ਤੇ ਫਿਰ ਚੂਹਾ ਨਾ ਹੁੰਦਾ ਤੇ ਉਹ ਸ਼ੇਰ ਪਿੰਜਰੇ 'ਚ ਮਰ ਗਿਆ ਸੀ। ਪਿੰਜਰੇ 'ਚ ਨਹੀਂ, ਕੈਦ 'ਚ, ਉਹੀ ਜਾਲ 'ਚ। ਜਾਲ ਦੇ ਵਿੱਚ ਉਹਨੇ ਆ ਫਿਰ ਟੁਕਿਆ। ਯਰਾਨਾ ਹੈ ਉਹਨਾਂ ਦਾ ਇਸ ਟਾਈਮ ਸ਼ੇਰ ਤੇ ਚੂਹੇ ਦਾ। ਅੱਛਾ ਚੂਹੇ ਦੀਆਂ ਮਸਲਨ ਦੰਦਾਂ ਵੱਡੀਆਂ ਸੀਗੀਆਂ ਉਹਦੇ ਨਾਲ, ਸ਼ੇਰ ਨਾਲ? ਨਹੀਂ ਉਹ ਕੱਟ ਦਿੰਦਾ ਵਾ ਚੂਹਾ ਪੁੱਤਰ ਦੇ ਹਾਰੇ ਕੁਛ। ਭਾਜੀ ਚੂਹਾ ਨਾ ਹੁੰਦਾ ਤੇ ਫਿਰ ਬਿੱਲੀ ਦਾ ਵੀ ਕੋਈ ਫਾਇਦਾ ਨਹੀਂ ਸੀ। ਬਿੱਲੀ ਬੋਰ ਫਿਰਨੀ ਸੀ ਦੁਨੀਆ ਤੇ। ਬਿੱਲੀ ਤੇ ਫੜਦੀ ਉਹਨੂੰ। ਉਹ ਬਿੱਲੀ ਚੂਹਾ ਖਾ, ਬਿੱਲੀ ਫੜਦੀ ਆ, ਚੂਹਾ ਚਾਹ ਖਾਂਦੀ। ਔਰ ਇਹ ਵੀ ਝੂਠ ਆ ਸਾਹ ਜੀ, ਇੱਕ ਮਰਾ ਚੂਹਾ ਬਿੱਲੀ ਦੇ ਘਰ ਕਿਉਂ ਨਾ ਖਾਤੇ ਹੀ ਨਹੀਂ, ਇਹਨੂੰ ਕਿਹਨੇ ਕਿਹਾ ਬਿੱਲੀ ਖਾਂਦੀ ਹੈ ਚੂਹਾ? ਚੂਹਾ ਟੋਮ ਨਾਲ ਜੈਰੀ ਜੁਨੇ ਉਹ ਕਿੰਨਾ ਉਹਦੇ ਉੱਪਰ ਖਾਂਦੀ ਨਹੀਂ, ਉਹ ਮਾਰਦੇ ਆ ਬਸ। ਮਾਰਦੀ ਹੈ ਬਸ। ਕੁੱਤਾ ਵੀ ਬਿੱਲੀ ਦੇ ਮਗਰ ਪੈਂਦਾ ਨਾ ਤੇ ਮਾਰਦਾ, ਉਹ ਖਾਂਦਾ ਨਹੀਂ ਉਹਨੂੰ। ਬਿੱਲੀ ਦਾ ਫੇਵਰਟ ਹੈਗਾ ਚੂਚਾ। ਚੂਚੇ ਨੇ ਇਸ ਕਿਸਮ ਦਾ ਭੁੰਨ ਭੁੰਨਿਆ ਕਦੇ ਜ਼ਿੰਗਰ ਕਰਦੀ ਆ ਤੁਹਾਡੀ ਸੋਚ ਨਾਲ। ਉਹੇ ਹੀ ਜ਼ੀਰਿਆ ਦੀ ਕਿ ਜਿਹੜਾ ਤਾਕਤਵਰ ਆ ਉਹਨਾਂ ਨੇ ਮਾਸੂਮ ਨੂੰ ਹੀ ਖਾਣਾ ਵਾ। ਨਹੀਂ, ਇਹ ਰੂਲਸ ਬਣੇ ਹੋਏ ਆ। ਹਾਂ ਹਾਂਜੀ ਮੈਂ ਹੁਣ ਤੈਨੂੰ ਦੱਸਣਾ ਯਾਰ, ਮੇਰਾ ਉਹ ਜ਼ਿਹਨ ਖੁੱਲਣ ਡਿਆ ਮਾਦਰਾ ਦਾ ਯਾਰ। ਤੇ ਸਿਰ ਇੱਟ ਮਾਰ ਕੇ ਹੋਰ ਖੋਲਦਾ ਮੈਂ ਜ਼ਰਾ। ਉਸਤਾਦ ਜੀ ਤੁਸੀਂ ਇੱਥੇ ਲਾਜ਼ਮੀ, ਤੁਸੀਂ ਵਿਹਲੇ ਹੁੰਦੇ ਹੋ ਸਾਰੀ ਦਿਹਾੜੀ, ਬਲੈਕ ਮਾਂਬਾ ਦੇ ਸਰਚ ਕਰਨਾ ਪੂੰਛ ਦੇ ਉੱਤੇ ਸ਼ੁਰੂ ਹੋ ਜਾਂਦਾ। ਇੱਕ ਹੈਗਾ ਲੈਟਰ ਸਨੇਕ। ਤੇ ਤੂੰ ਜਦੋਂ ਲਾਹੌਰ ਜਾਣਾ ਮੈਨੂੰ ਦੱਸ ਦਿਆ ਕਰ, ਕੋਈ ਕੰਮ ਮੈਂ ਕਰ ਦਿਆਗਾ ਕਰਾਂਗਾ ਪਿੱਛੋਂ। ਮੈਂ ਦੱਸ ਦੂੰਗਾ, ਦੱਸ ਲੈ ਚ ਕਰਦੇ ਰਹਿਣਾ। ਜਿਹੜਾ ਕਲੈਕ ਬਾਂਬਾ ਤੁਸੀਂ ਕਹਿੰਦੇ ਹੋ, ਮੈਂ ਸੁਣਿਆ ਵੀ ਹੈ, ਕਹਿੰਦੇ ਹੋ ਬੰਦੇ ਸਾਰੇ ਲਾਈਨ ਚ ਲਾ ਦਿੰਦਾ, ਐ ਇੱਥੇ ਮਾਰ ਕੇ ਚਾਹੋ ਤੇਰੇ ਬਾਅਦ ਨੈਕਸਟ ਪਿੱਛੇ ਹੋ ਜਾ। ਨੈਕਸਟ ਐਦਾਂ ਮਾਰੀ ਜਾਂਦਾ। ਉਹ ਫਿਰ ਬਲੈਕ ਮਾਮਾ ਹੋਣਾ ਵਾ। ਉਹ ਨਹੀਂ ਯਾਰ, ਬਲੈਕ ਮਾਂਬਾ ਉਹਦਾ ਨਾਮ ਹੈ, ਉਹ ਮੱਥੇ ਤੇ ਮਾਰਦਾ। ਇੱਕ ਸੱਪ ਹੈਗਾ ਰੈਟਲ ਸਨੇਕ। ਇੱਕ ਸੱਪ ਮੋਤੀਏ ਦਾ ਮਾਰ ਕੇ ਮਰਵਾ ਸੋਣੀ। ਕਹਿੰਦੇ ਇੱਕ ਸੱਪ ਸੱਪੇ ਬਾਰੀ। ਇੱਕ ਸੱਪ ਹੈਗਾ ਰੈਟਲ ਸਨੇਕ, ਉਹਦੀ ਪੂੰਛ ਕਰ ਕਰਕੇ ਕਰਦੀ, ਕਰ ਕਰਕੇ ਕਰਦੀ, ਕਰ। ਠੀਕ ਹੈ, ਬਾਦ ਆਉਂਦੀ ਉਹਦੇ ਵਿੱਚੋਂ ਹਾਂਜੀ। ਸੈਂਕੜਾ ਟੈਪ। ਉਹਨੇ ਮਾਰਨਾ ਹੈ ਤੁਹਾਡੇ ਸਿਰਫ ਇੰਨੇ ਹੀ ਸਿੱਧਣਾਗੇ, ਇੰਨੇ ਹੀ ਸਿੱਧੇ ਇਹ ਪਿੰਨੀ ਤੱਕ। ਉਹਨੇ ਥਲੜਾ ਉਹਨੇ ਲੱਤ ਫੇਵਰੇਟ ਕੀਤੀ ਹੈ। ਹਾਂਜੀ, ਉਹਨੇ ਪਿੰਨੀ ਤੱਕ ਮਾਰਨਾ ਹੈ। ਉਹ ਪਾਵਾ ਫਲੇਵਰ ਆ ਜੀ, ਉਹ ਪਾਈ ਪਸੰਦ ਕਰਦਾ ਉਹ। ਉਸ ਤੋਂ ਬਾਅਦ ਇੱਕ ਹੈ ਜ਼ੁੰਬਾ। ਹਾਂ ਯਾਰ ਉਹ ਜ਼ੁੰਬਾ ਯਾਰ, ਇੱਥੇ ਮੁੰਡਾ ਵਾ ਆਸਾ ਦੀ ਪੱਠਿਆਂ ਦਾ ਕੰਮ ਕਰਦਾ ਯਾਰ, ਮਾਫੀ ਦੇ ਦੇ। ਉਹ ਜਮੀਲ ਜ਼ੁੰਬਾ, ਮੈਂ ਜਾਣਦਾ ਉਹਨੂੰ। ਉਹ ਯਾਰ ਜ਼ੁੰਬਾ ਸੱਪ ਦੀ ਨਸਲ ਆ। ਉਹ ਜ਼ੁੰਬਾ ਨਾ, ਮੈਂ ਆਪ ਸਵੇਰ ਧੋ ਕੇ ਪੱਠੇ ਲਿਆਉਂਦੇ ਰਹੇ ਸੀ ਕੁਰਬਾਨੀ। ਅਲਿਆ ਜ਼ੁਬਾ ਕੜਾਈ। ਜ਼ੁੰਬਾ ਉਹਦੀ ਉਸਤਾਦ ਜੀ ਭਲਾ ਕੀ ਖਸੂਸੀਅਤ ਹੈ, ਉਹ ਡੰਗ ਮਾਰ ਕੇ ਨਾਲ ਬੋਟੀ ਵੀ ਖਿੱਚਦਾ। ਹਾਂਜੀ, ਇੱਥੋਂ ਇੱਥੇ ਤੱਕ, ਪੱਟ ਤੱਕ। ਤੇ ਮਿਰਚ ਮਸਾਲਾ ਕਿੱਥੋਂ ਲੈਂਦਾ ਜੇ ਬੋਟੀ ਲਾਈਦਾ ਨਹੀਂ ਖਿੱਚ ਕੇ? ਤੇ ਉਹ ਯਾਰ ਮੈਨੂੰ, ਮੈਂ ਪੜਿਆ ਉਹ ਸੱਪਾਂ ਦੇ ਨਾਲੇ ਤੂੰ ਕਹਿੰਦਾ ਪਿੰਨੀ ਤੋਂ ਥੱਲੇ ਲੜਦਾ। ਤਾਜੀ ਉਹ ਫਿਰ ਕਰਿਆਨੇ ਵਾਲੇ ਕੋ ਜਾ ਕੇ ਕਰਿਆਨੇ ਵਾਲੇ ਨੂੰ ਡੰਗ ਮਾਰਦਾ। ਜਦੋਂ ਮਰ ਜਾਂਦਾ ਫਿਰ ਤੇ ਮਿਰਚ ਮਸਾਲਾ ਚੁੱਕ ਲਿਆਉਂਦਾ। ਉਹਨੇ ਪਿੰਨੀ ਤੋਂ ਉੱਤੇ ਪੂਰੇ ਯਾਨੀ ਕਿ ਥਾਈ ਤੱਕ ਡੰਗ ਮਾਰਨਾ ਤੇ ਨਾਲੇ ਗੋਸ਼ਤ ਦਾ ਟੁਕੜਾ ਕਰ। ਅੱਛਾ, ਉਹ ਇੱਕ ਸੱਪ ਇੰਨਾ, ਇੱਕ ਸੱਪ ਇੰਨਾ, ਅਗਲੇ ਕਿਸੇ ਇੱਕ ਇੰਨਾ, ਇੱਕ ਮੱਥਾ। ਜਿਹੜਾ ਪੇਟ ਨੂੰ ਤੇ ਇੱਥੇ ਤੱਕ ਗਲੇ ਤੱਕ ਕਵਰ ਕਰਦਾ, ਉਹ ਹੈਗਾ ਬਲੈਕ ਕਿੰਗ ਕੋਬਰਾ। ਇਹ ਕਵਰ ਨਹੀਂ ਕਰਦਾ, ਇਹਨੂੰ ਕਵਰ ਚ ਪਹੁੰਚਾਉਣ ਡਿਆ ਵਾ। ਕਵਰ ਕਰਦਾ। ਆਹ ਵੀ ਪੂਰੀ ਬੋਡੀ ਨਾਲ ਸੱਪ ਕੋਈ ਨਹੀਂ, ਪੂਰੀ ਇੱਕੋ ਵਾਰੀ ਪੂਰੀ ਬੋਡੀ ਲੜ ਪਏ। ਉਹ ਯਾਰ ਮਿੱਠੇ ਨਹੀਂ ਨਾ। ਅੱਛਾ ਯਾਰ, ਤੂੰ ਦੇਖਣਾ ਲੌਜੀਕ ਦੀ ਗੱਲ ਬੇਵਕੂਫ ਆ ਵੀ ਜਿੱਥੇ ਵੀ ਉਹ ਲੜੇ ਮਾਰ ਤੇ ਉਹਨੇ ਬੰਦਾ ਹੀ ਦੇਣਾ। ਪਰ ਥੱਲੇ ਲੱਤ ਤੇ ਮਾਰ ਕੇ ਉਹਨੇ ਕੀ ਕਰ ਲੈਣਾ? ਔਰ ਕਹਿੰਦੇ ਇੱਥੋਂ ਬੋਟੀ ਕੱਢ ਕੇ ਲਾਇਦਾ, ਬੋਟੀ ਕੱਢ ਕੇ ਮੁੜ ਕਿੱਥੇ ਲੈ ਗਿਆ ਫਾਇਰ ਡੈਨ ਤੇ। ਮਿੱਠਾ ਨਹੀਂ ਦਾ ਸਿਰਫ ਔਰ ਸਿਰਫ ਦੁਨੀਆ ਤੇ ਚੰਦ ਸੱਪ ਐਸੇ ਨੇ ਜਿਨ੍ਹਾਂ ਦੇ ਜ਼ਹਿਰ ਨਾਲ ਤੁਸੀਂ ਮਰਦੇ ਹੋ। ਉਹਦੇ ਚੋਂ ਬਲੈਕ ਬੰਬਾ, ਰੈਟਲ ਸਨੇਕ, ਕਿੰਗ ਕੋਬਰਾ, ਜ਼ੁੰਬਾ। ਜੋਹਾਨਸਬਰਗ। ਬਹੁਤ ਜੋਹਾਨਸਬਰਗ ਕੋਈ ਸ਼ਹਿਰ ਆ, ਸੋ ਤਾਂ ਫੇਰ ਯਾਰ। ਇੱਕ ਜੋਹਾਨਸਬਰਗ। ਚਲੋ ਮਿੱਠਾ ਜੀ, ਇਹ ਸੱਪ ਜਿਹੜਾ ਨਾ ਬਰਫਾਨੀ ਸੱਪ ਹੁੰਦਾ ਹੈ, ਇਹ ਬਰਫਾਂ 'ਚ ਰਹਿੰਦਾ ਹੈ। ਮੇਰੇ ਹਿਸਾਬ ਨਾਲ ਹਰ ਸੱਪ ਦੇ ਜ਼ਹਿਰ ਨਾਲ ਤੁਸੀਂ ਜਾਣਦੇ ਆ। ਕਈ ਸੱਪ ਇਹ ਆ ਕਿ ਮੌਕਾ ਦੇ ਦਿੰਦੇ ਆ ਕਿ ਜ਼ਰਾ ਸਲੋ ਜਾਂਦਾ, ਉਸ ਤੋਂ ਪਹਿਲੇ ਤੁਸੀਂ ਇਲਾਜ ਕਰ ਲੈਣੀ। ਹਾਂਜੀ, ਕਈ ਸਾਜੀ ਸੱਪ ਦੇ ਡੰਗ ਨਾਲ ਕੋਈ ਵੀ ਨਹੀਂ ਮਰਦਾ। ਕਈ ਸਾਹ ਐਸੇ ਨੇ ਉਹ ਤੁਹਾਨੂੰ ਦੂਜਾ ਸਾਹ ਨਹੀਂ ਆਉਂਦੇ ਤੇ ਉਹਨਾਂ ਦਾ ਸ਼ਿੱਦਤ ਇਦਾਂ ਹੀ ਆ। ਮਿੱਠਾ ਜੀ, ਸੱਪ ਦੇ ਡੰਗ ਨਾਲ ਕੋਈ ਬੰਦਾ ਨਹੀਂ ਮਰਦਾ। ਅਸੀਂ ਸੈਸਾ ਪੜੀਆਂ, ਉਹ ਦਹਿਸ਼ਤ ਨਾਲ ਬੰਦਾ ਮਰਦਾ। ਦਹਿਸ਼ਤ ਡਰਨਾ। ਨਹੀਂ ਦਹਿਸ਼ਤ ਨਾ ਨਾਮ ਹੀ ਕਰੋ। ਦਹਿਸ਼ਤ ਨਾ ਤੁਸੀਂ ਦਿਮਾਗ ਤੇ ਲਵੋ। ਤੇ ਚਲੋ ਇਹ ਕਿ ਤੁਸੀਂ ਥੋੜਾ ਬਹੁਤ ਉਹਦਾ ਅਸਰ ਘੱਟ ਕਰਕੇ ਹਸਪਤਾਲ ਚਲੇ ਗਏ, ਬਚ ਗਏ, ਲੇਕਿਨ ਉਹਦਾ ਅਸਰ ਤੇ ਕਰਦਾ ਬੋਡੀ ਦੇ ਵਿੱਚ। ਨਹੀਂ ਜ਼ਹਿਰ ਜਿਹੜਾ ਹੁੰਦਾ ਨਮਕਿਆਤ ਆ, ਇਹ ਫੀਲ ਦਾ ਨਾਮ ਆ ਜ਼ਹਿਰ, ਇੱਕ ਕੋਸ਼ਿਸ਼ ਦਾ ਨਾਮ ਆ। ਯਾਨੀ ਇਹਦੇ ਕਹਿਣ ਦਾ ਮਤਲਬ ਇਹ ਹੈ ਕਿ ਇੱਕ ਬੰਦਾ ਅਗਰ ਈਜ਼ੀ ਹੋਵੇ, ਡਰੇ ਨਾ, ਤੇ ਉਹਨੂੰ ਕੋਈ ਮਾਰ ਲਾ, ਡਾਂਗੋ ਮਾਰੀ ਜਾਵੇ ਤਾਂ ਕੁਝ ਨਹੀਂ ਹੋਊਗਾ। ਸੱਪ ਕੋ ਤੇ ਜਿਹੜਾ ਪੂਰਾ ਜਿਸਮ ਨੀਲਾ ਹੋ ਜਾਂਦਾ ਉਹ ਕੋ ਸੱਪ ਬਸ਼ਰਮ ਹੋਏਗਾ। ਹੁਣ ਇੱਕ ਬੰਦੇ ਨੇ ਆਪਣਾ ਵਿਛਾਈ ਤਾਂ ਸੱਪ ਦੇ ਕੇ ਸੱਪ ਬਸ਼ਰਮ ਹੀ ਨਿਕਲਿਆ। ਇੱਕ ਹੈਗਾ ਪਾਇਥਨ, ਪੈਥਨ ਚ ਇੱਕ ਜ਼ੂਪਾ। ਯਾਰ ਰਾਤੀ ਗੱਡੀ ਲੋਈ ਸੱਪਾਂ ਦੀ। ਨਹੀਂ ਉਹ ਜਿਹੜਾ ਹੈਗਾ ਨਾ ਪਾਇਥਨ, ਉਸਤਾਦ ਲੱਗਦਾ ਸੱਪ ਲੈ ਰਹੇ ਤੇ ਵਿਕਦੇ ਨਹੀਂ, ਕਿ ਤੇ ਉਹਨਾਂ ਦੀਆਂ ਨਸਲਾਂ ਦੱਸਣ ਡਿਆ ਕਿ ਉਹਨਾਂ ਚਾਹੇ ਕੁਆੜੀਆਂ ਹੀ ਲੈ ਲਓ। ਉਸਤਾਦ ਜੀ, ਇੱਕ ਸੱਪ ਹੈਗਾ
5 ਮਿੰਟ ਦੇ ਵਿੱਚ ਤੁਹਾਨੂੰ ਡੰਗ ਮਾਰ ਕੇ 5 ਮਿੰਟ 'ਚ ਤੁਸੀਂ ਫਰੀਜ਼ ਫਾਰਗ। ਹਾਂਜੀ ਇੱਕ ਸੱਪ ਹੈਗਾ ਹਰ ਸੱਪ ਦੇ ਉੱਤੇ ਟਾਈਮਰ ਲੱਗਾ ਹੈ ਕਿੰਨੇ ਮਿੰਟ ਵਾਲਾ। ਠੀਕ ਹੈ ਨਾ, ਹੁਣ 5 ਮਿੰਟ ਵਾਲਾ ਲੰਗ ਮਾਰ ਕੇ ਉੱਥੇ ਹੀ ਫਿਰਦਾ ਰਹਿੰਦਾ। ਹਾਂ 1 ਘੰਟੇ ਵਾਲਾ ਸੱਪ ਆ, ਘੰਟੇ ਬਾਅਦ ਤੁਹਾਨੂੰ ਪਤਾ ਲੱਗਣਾ ਉਹ ਸਸਤਾ ਵਾ। ਓਏ ਇੱਕ ਸੱਪ 5 ਸਕਿੰਟ ਦੇ ਵਿੱਚ ਉਹਨੇ ਤੁਹਾਨੂੰ ਸਿੱਟ ਦੇਣਾ, ਉਹ ਬਹੁਤ ਮਹਿੰਗਾ। ਉਹ ਮਹਿੰਗਾ। ਨਹੀਂ ਇਹ- ਜਿਸ ਬੰਦੇ ਦੀ ਉਹ ਲੱਤ ਹੈ ਨਹੀਂ ਇੰਨੀ, ਹਾਂ ਤੇ ਜੇ ਉਹ ਉਸ ਬੰਦੇ ਦੀ ਲੱਤ ਹੀ ਹੈ ਨਾ ਹੋਵੇ, ਲੱਤ ਪਹਿਲੇ ਵੱਡੀ ਹੋਵੇ, ਉਹਨੂੰ ਤਾਂ ਫਿਰ ਲੜ ਹੀ ਨਹੀਂ ਸਕਦਾ। ਤੇ ਦੂਜੀ ਤੇ ਮਾਰ ਲੂਗਾ। ਨਹੀਂ ਉਹ ਜਿਹੜਾ ਬੋਟੀ ਕਰਕੇ ਜ਼ਿਆਦਾ ਵਿੱਚ ਜਾ ਕੇ ਆਲੂ ਪਾ ਲੈਂਦਾ ਉਹ ਕਿੱਥੇ ਆ? ਉਹ ਕਿੱਥੇ ਆ? ਉਹਦੇ ਨਾਲ ਤਾਂ ਲੱਗਣਾ ਹੀ ਹੈ। ਉਹ ਇੰਨਾ ਐ ਥਾਈ ਤੱਕ ਮਾਰਦਾ ਡੰਗ। ਹਾਂਜੀ ਉਸ ਤੋਂ ਉੱਤੇ ਗਰਦਨ ਤੱਕ ਕਿੰਗ ਕੋਬਰਾ। ਉਹਦਾ ਜ਼ਹਿਰ ਇੰਨਾ ਕੁ ਅੱਲਾ ਮੰਗ ਕੇ ਕਹਿਣਾ ਨਹੀਂ ਚਾਹੀਦਾ। ਉਹਦਾ ਜ਼ਹਿਰ ਜਦੋਂ ਸਾਨੂੰ ਵੱਜਦਾ ਹੈ ਨਾ, ਤੇ ਉਹ ਤੁਹਾਨੂੰ 5 ਤੋਂ 10 ਮਿੰਟ ਦੇ ਵਿੱਚ ਤੁਸੀਂ ਇੰਜੈਕਸ਼ਨ ਲਵਾ ਲਿਆ, ਅਗਰ ਉਹ ਇੰਜੈਕਸ਼ਨ ਵੀ ਕੋਬਰੇ ਦੇ ਜ਼ਹਿਰ ਦਾ ਹੀ ਬਣਦਾ। ਅੱਛਾ ਮੇਰੀ ਗੱਲ ਸੁਣ, ਇੱਕ ਮਿਸਾਲ, ਇੱਕ ਬੰਦੇ ਦੀ ਕਈਆਂ ਦੀ ਲੱਕੜ ਦੀ ਲੱਤ ਹੁੰਦੀ ਹੈ, ਉਹਦਾ ਲੱਤ ਲੱਕੜ ਦੀ ਆ, ਉਹਨੂੰ ਸੱਪ ਲੜ ਗਿਆ ਤੇ ਲੜ ਜਾਂਦੇ ਨੇ ਸਾਥੀ। ਇਹਦੀ ਲੱਕੜ ਦੀ ਲੱਤ ਸੀ, ਸੱਪ ਨੇ ਡੰਗ ਮਾਰਿਆ। 12-14 ਮਿੰਟ ਬਾਅਦ ਇੱਕ ਬੰਦੇ ਨੇ ਕਿਹਾ ਓਏ ਤੇਰੀ ਲੱਤ ਤੇ ਸੱਪ ਲੜਿਆ ਵਾ। ਕਹਿੰਦਾ ਅੱਛਾ, ਓਏ ਮੈਂ ਮਰ ਗਿਆ ਫਿਰ। ਆਏ ਮੈਂ ਮਰ ਗਿਆ। ਇਹਦੀ ਲੱਕੜ ਦੀ ਲੱਤ ਸੀ, ਉਹਨੇ ਡੰਗ ਮਾਰਿਆ ਸੱਪ ਨੇ, ਉਸ ਵਿਚਾਰੇ ਨੂੰ ਝਰੀਟਾ ਪੈ ਗਈ। ਉਹਦੀ ਲੱਕੜ ਦੀ ਲੱਤ ਤੇ ਡੰਗ ਮਾਰਿਆ। 3 ਦਿਨ ਸਾਰੇ ਨੂੰ ਇਹੀ ਕਹਿੰਦਾ ਰਿਹਾ ਯਾਰ ਫਰੀ ਹੈ, ਮੈਨੂੰ ਹਸਪਤਾਲ ਨਹੀਂ ਲੈ ਜਾ। ਉਹ ਕਹਿੰਦਾ ਮੈਂ ਠਹਿਰ ਸ਼ਾਮ ਨੂੰ ਲੈ ਜਾਗਾ। ਸ਼ਾਮ ਨੂੰ ਫਿਰ ਫੋਨ ਕਰ ਰਿਹਾ ਲੈ ਜਾ ਮੈਂ ਹਸਪਤਾਲ। 15-20 ਦਿਨ ਲੰਘ ਗਏ ਆ। ਇਹਦੀ ਲੱਕੜ ਦੀ ਲੱਤ ਨੂੰ ਸੱਪ ਨੇ ਡੰਗ ਮਾਰਿਆ ਤੇ ਆਪਣੇ ਮੂੰਹ ਚੋਂ ਸੱਪ ਬੂਰਾ ਕੱਢ ਲਿਆ। ਭਾਗ ਦੇ ਵੀ ਲੱਕੜ ਦੀ ਲੱਤ ਸੀ ਸਾਜੀ, ਸੱਪ ਨੇ ਡੰਗ ਮਾਰਿਆ ਤਾਂ ਉਹਦੀ ਜਗ੍ਹਾ ਤੇ ਰੰਦਾ ਲਾਉਣ ਦੇ ਖੁਦ ਚਾ ਦਿੰਦੇ। ਉਹਦੀ ਵੀ ਲੱਕੜ ਦੀ ਲੱਤ ਸੀ, ਸੱਪ ਇਹਨੂੰ ਲੜਿਆ ਤੇ ਸੱਪ ਆਪਣੇ ਦੰਦ ਬਣਵਾ ਬੈਠਾ। ਹੁਣ ਸੱਪ ਹਲਵਾ ਖਾਣ ਡਿਆ। ਲੱਕੜ ਦੀ ਲੱਤ ਸੀ, ਸੱਪ ਨੇ ਡੰਗ ਮਾਰਿਆ। 8-9 ਦਿਨ ਸੱਪ ਨਾਲ ਵਾਲੀ ਘਸੀੜਿਆ, ਉਹਦਾ ਵਿੱਚ ਦੰਦ ਫਸੇ। ਉਹਨੂੰ ਨਾਲ ਹੀ ਲਈ ਫਿਰ ਰਹੇ, ਜਿਵੇਂ ਬੰਦੇ ਦੇ ਪਿੱਛੋਂ ਕੋਈ ਚੀਜ਼ ਨਹੀਂ ਲੰਘਦੀ ਹੁੰਦੀ। ਜਿਵੇਂ ਚੈਨ ਟੁੱਟ ਕੇ ਲੰਮੇ। ਐਨਜੀ ਲੱਕੜ ਦੀ ਲੱਤ ਤੇ ਸੱਪ ਨੇ ਡੰਗ ਮਾਰਿਆ, ਉਹਦੀ ਅੱਖ 'ਚ ਛਿਲਤਰ ਵੱਜ ਗਈ ਆ। ਓਏ ਹੋਏ ਹੋਏ। ਬਹੁਤ ਅਫਸੋਸ ਹੈ। ਜੇ ਜਿੱਥੇ ਸੱਪ ਨੇ ਡੰਗ ਮਾਰਿਆ ਲੱਕੜ ਦੀ ਲੱਤ ਉੱਥੇ ਗੱਠੀ ਫਸਾਈ ਹੋਈ ਹੈ ਨਿਕਲ। ਇਹ ਕੀ ਕਰ ਓਏ ਉਹ ਕਹਿੰਦਾ ਡੰਗ ਮਾਰ ਕੇ ਉਹਨੇ ਅੰਦਰੋਂ ਕੱਢ ਲੈਣਾ। ਗੁਰਦੁਆਰੇ ਸ਼ਾਰ ਪੈ ਤਾ ਸੱਪ ਨੇ ਡੰਗ ਮਾਰਿਆ, ਇੱਥੇ ਡੰਗ ਮਾਰਿਆ ਤੇ ਤਿਲਕ ਕੇ ਸੱਪ ਇੰਜ ਕਰਕੇ ਢੋਂ ਕਰਕੇ ਐਮ ਸਾਈਡ ਤੇ ਵੱਜਦਾ, ਉਧਰੋਂ ਦੀ ਨਿਕਲ। ਤੇ ਲੱਕੜ ਦੀ ਲੱਤ ਸੀ, ਸੱਪ ਲੜਿਆ ਨੂੰ ਭਾਈ, ਲੜਿਆ ਹੀ ਨਹੀਂ ਸੱਪ। ਸੱਪ ਨੂੰ ਚੜਿਆ ਗੁੱਸਾ, ਅੱਗ ਲਾ ਗਿਆ ਲੱਤ ਨੂੰ, ਉਹਨੇ ਬੈਠਾ ਰਿਹਾ। ਉਹਨੇ ਥੋੜਾ ਮਿੱਟੀ ਦਾ ਤੇਲ ਪਾ ਕੇ ਉਹ ਤੋਂ ਮਾਚਸ ਦਾ ਅਗਲਾ। ਸੱਪ ਦੀ ਲੱਕੜ ਦੀ ਲੱਤ ਲੜਨ ਆਇਆ ਵਾ, ਉਹਨੇ ਦੇਖਿਆ ਲੱਤ ਲੱਕੜ ਦੀ ਤੇ ਚੀਚੀ ਕਰਨ ਲੱਗ ਗਿਆ ਬਸਵਾਲ ਤੇ ਦਾ। ਸੱਪ ਨੇ ਬਾਬਾ ਜੀ ਡੰਗ ਮਾਰਨੇ ਤੇ ਉਹਨੇ ਦੇਖਿਆ ਡੰਗ ਨਹੀਂ ਵੱਜਣਾ, ਉਹਨੇ ਥੋੜਾ ਮਿੱਟੀ ਦਾ ਤੇਲ ਪਾ ਕੇ ਉੱਤੇ ਮਾਚਸ ਨਾਲ ਅੱਗ ਲਾ ਕੇ ਨਿਕਲ ਗਿਆ। ਬਾਕੀ ਸੱਪ ਕਹਿੰਦੇ ਕੀ ਬਣਿਆ? ਮਾਰਿਆ ਡੰਗ? ਕਹਿੰਦਾ ਡੰਗ ਨਹੀਂ ਵੱਜਾ, ਮੈਂ ਅੱਗ ਲਾ ਆਇਆ। ਮੈਂ ਕਹਿੰਦਾ ਲੱਤ ਤੇ ਡੰਗ ਮਾਰਿਆ? ਕਹਿੰਦਾ ਨਹੀਂ ਮੈਂ ਲੱਤ ਬਾਲ ਆਇਆ। ਉਸਤਾਦ ਜੀ ਘੋਣਾ ਨਹੀਂ ਲੱਤ ਸੀਗੀ। ਲੈ ਕੋਣਾ ਤੇ ਲਸੇ ਉਹ ਕੋਣਾ ਸਿਓ ਗਾਲੀ ਸੱਪ ਪੁੜੇ ਨੂੰ ਫੁੱਲ ਸਪੀਡ 'ਤੇ ਆਰ ਪਾਰ ਹੋ ਗਿਆ। ਦਰਮਿਆਨ ਚ ਬਚੇ, ਅੱਧਾ ਇੱਧਰ ਅੱਧਾ ਇੱਧਰ। ਲੱਤ ਨੇ ਕਹਿੰਦਾ ਲਿਮ ਗਈ ਡੈਮ। ਹਾਂ ਲੱਤ ਫੜ ਕੇ ਐ ਕਰ ਰਹੇ। ਸਾਰੀ ਲੱਕੜ ਦੀ ਲੱਤ ਸੀ, ਮਾਕੀ ਲੱਗਾ ਹਨੇਰੇ 'ਚ ਸੱਪ ਲੜਨ ਆਇਆ, ਸੋਚ ਕੇ ਗਿਆ ਆ ਪੀ ਗਈ ਬੁੱਲਾ ਸੱਪ ਜਾਣਾ ਦਮੂ। ਮੱਖੀਆਂ ਦਾ ਵੀ ਨਹੀਂ ਹੋਣਾ ਚਾਹੀਦਾ ਮਜ਼ਾਕ ਉਸਤਾਦ। ਨਹੀਂ ਯਾਰ, ਉਹਨੇ ਚੂਹਿਆਂ ਦੀ ਗੱਲ ਕੀਤੀ ਸੀ। ਉਸਤਾਦ ਚੂਹਿਆਂ ਦੀ ਗੱਲ, ਮੈਂ ਸੱਪ ਦੀ ਗੱਲ ਕਰ ਰਿਹਾ। ਇੱਕ ਹੁੰਦਾ ਮਾਦਰਤ ਨਾਲ ਉਸਤਾਦ ਜੀ, ਜਿਹੜੇ ਕੋਬਰੇ ਦੀ ਮੈਂ ਗੱਲ ਕਰਨ ਰਿਹਾ ਸੀ ਨਾ, ਉਹਦਾ ਜ਼ਹਿਰ 5 ਮਿੰਟ ਦੇ ਵਿੱਚ ਨਿਸ਼ਤਰ ਕਰ ਦਿੰਦਾ, ਫਾਰਗ ਕਰ ਦਿੰਦਾ। ਇੱਕ ਸੱਪ ਹੈਗਾ, ਉਹਦਾ 36 ਘੰਟੇ ਦਾ ਟਾਈਮ ਹੈ, 36 ਘੰਟੇ। ਇੱਕ ਹੁਣ ਜਿਹੜਾ ਸੱਪ ਜਿਹਦਾ ਮੈਂ ਗੱਲ ਕਰਨ ਰਿਹਾ, ਉਹ ਹੈਗਾ ਅਜਗਰ। ਉਸਤਾਦ ਜੀ ਉਹ 36 ਘੰਟੇ ਦਾ ਕੈਸਾ ਹੋਣਾ ਵੀ ਤੁਹਾਨੂੰ 36 ਘੰਟੇ ਦਾ ਸੱਪ ਲੜਿਆ, ਤੁਸੀਂ ਸਾਰੇ ਕੰਮ ਨਿਬੇੜੇ ਰਹੇ। ਫਟਾਫਟ ਮੈਂ ਪ੍ਰੋਪਰਟੀ ਬੱਚਾ ਦਾ ਨਾਮ ਕਰ ਦਿਓ, ਜਾਂ ਸੱਪ ਲੜ ਗਿਆ ਮੈਨੂੰ। ਇਹ ਗਿਆ ਮੈਂ ਤਾਂ ਇਹੀ ਤੇ ਕਹਿ ਰਿਹਾ। ਰਾਜ ਜਿਹੜਾ ਸੱਪ ਕੱਪੜੇ ਲਾਉਂਦਾ ਆਪਣੇ, ਉਹ ਕਿਹੜਾ? ਸਾਰੇ ਹੀ ਲਾਉਂਦੇ ਸਾਲ ਬਾਅਦ, ਕਹਿੰਦੇ ਉਹ ਆਪਣੀ ਜਦ ਸਾਰੇ ਹੀ ਲਾ ਦਿੰਦੇ। ਕਈ ਆ ਆਪਣੀ ਖਲ ਲਾ ਲੈਂਦੇ। ਹਾਂ ਲਿੱਦਾਂ ਉਹ ਜਿਹੜਾ ਹੁੰਦਾ ਉੱਤੇ ਉਹ ਬਾਜ਼, ਹਾਂਜੀ ਉਹ ਆਪਣੇ ਪਰ ਤੋੜ ਲੈਂਦਾ। ਏਜ ਉਹਦੀ ਹੁੰਦੀ ਹੈ, ਉਹਨੇ ਆਪਣੀ ਚੁੰਝ ਵੀ ਤੋੜ ਲੈਣੀ ਬਿਲਕੁਲ, ਤੇ ਪਰ ਵੀ ਉਹਨੇ ਖਿੱਚ ਦੇਣੇ ਸਾਰੇ ਗੁੱਸੇ 'ਚ। ਨਹੀਂ ਬਸ ਹੀ ਹਾਂ, ਉਹਦੇ ਸਾਰੇ ਪਰ ਲਾ ਦੇਣੇ, ਆਪਣੇ ਚੁੰਝ ਵੀ ਉਹਨੇ ਤੋੜ ਦੇਣੀ ਹੈ, ਤੇ ਉਹਨੇ ਬੈਠੇ ਰਹਿਣਾ। ਫਿਰ ਕੁਝ ਦਿਨਾਂ ਬਾਅਦ ਉਹਦੇ ਪਰ ਬਿਲਕੁਲ ਨਵੇਂ ਫਰੈਸ਼ ਹੁੰਦੇ, ਚੁੰਝ ਵੀ ਪੂਰੀ ਨਵੀਂ ਹੁੰਦੀ, ਪੂਰੀ ਪਾਵਰ ਨਾਲ ਫਿਰ ਉਡਾਨ ਭਰਦਾ। ਉੱਪਰ ਸ਼ਕਰਗੰਦੀ ਜੀ ਬਣ ਕੇ ਬੈਠਾ ਰਹਿੰਦਾ ਉਹ। ਹਾਂ ਸੰਨ ਲਾ ਦਿੰਦਾ ਪਰ ਆਪਣਾ, ਬੜੀ ਤਕਲੀਫ ਚੋਂ ਗੁਜ਼ਰਦਾ ਉਹ। 90 ਦਿਨ ਹੁੰਦੇ ਉਸਤਾਦ ਜੀ। ਉਹਦੇ ਚੁੰਝ ਮਾਰ ਕੇ ਪਹਾੜਾਂ ਦੇ ਨਾਲ ਆਪਣੀ ਚੁੰਝ ਤੋੜ ਦਿੰਦਾ ਉਹ। ਆਪ ਜੋ ਕਰਦਾ ਮੋਟੀ ਮਸ਼ੀਨ ਹੋਵੇ ਪੂਰਾ। ਲੇਕਿਨ ਉਸ ਤੋਂ ਪਹਿਲੇ ਉਸਤਾਦ ਜੀ ਇੱਕ ਕੰਮ ਵੀ ਕਰਦਾ, ਆਪਣੀ ਖੁਰਾਕ ਇਕੱਠੀ ਕਰਦਾ। ਜਿਹੜਾ ਸੱਪ ਹੈ ਨਾ, ਜਦੋਂ ਉਹਦੀ ਖੱਲ ਲੱਥਦੀ ਉਸਤਾਦ ਜੀ, ਉਹ ਇੰਨੇ ਕੁ ਸਖਤ ਪ੍ਰੋਸੈਸ 'ਚੋਂ ਲੰਘਦਾ ਕਿ ਇੱਕ ਸੁਰਾਖ ਹੁੰਦਾ, ਉਹ ਆਪਣੇ ਸਾਈਜ਼ ਤੋਂ ਛੋਟਾ ਸੁਰਾਖ ਨਾਲ ਲੱਭਦਾ, ਉਹ ਉਹਦੇ 'ਚੋਂ ਲੰਘਦਾ ਤੇ ਉਹਦੀ ਖੱਲ ਜਿਹੜੀ ਨੂੰ
ਬੰਬਾੜੀ ਦੀ ਸਰਾਖ ਚੋਂ ਕਾਤੋਂ ਨੇ ਲੰਘਣਾ ਵਾ ਝਾੜੀਆਂ ਚੋਂ ਲੰਘਦਾ ਜਿੱਥੇ ਕੰਡੇ ਕੁੰਡੇ ਹੁੰਦੇ ਆ ਉਹਦੇ ਵਿੱਚੋਂ ਲੰਘਦਾ ਵਾ ਕਿਤੋਂ ਇਧਰੋਂ ਲੱਥ ਗਈ ਕਿਤੋਂ ਇਧਰੋਂ ਲੱਥ ਗਈ ਕਿਤੋਂ ਇਧਰੋਂ ਲੱਥ ਰਹੀ ਐ ਟੈਪ ਹੁੰਦਾ ਨਿਜ਼ਾਮ। ਐਵੇਂ ਪਤਾ ਨਹੀਂ ਕਹਿਣ ਲੱਗਾ ਜਦੋਂ ਉਹਦੀ ਖੱਲ ਲੱਥਦੀ ਨਾ ਉਸਤਾਦ ਜੀ ਐਡੀ ਸੋਹਣੀ ਬੰਜਲੀ ਬਣਦੀ ਹੈ ਉਹਦੀ। ਨਹੀਂ ਜਦੋਂ ਸਾਰੀ ਖੱਲ ਲੱਥਦਾ ਨਾ ਉਧਰ ਨੂੰ ਜਾਂਦਾ ਨਾ ਇਧਰੋਂ ਬਿਲਕੁਲ ਸਹੀ ਹੈ ਨਾ ਉਧਰ ਜਾ ਕੇ ਫਿਰ ਇੰਜ ਹੋ ਕੇ ਬਹਿ ਜੀ ਖਾਲੀ ਜਦੋਂ ਉਧਰ ਨੇ ਆਇਓ ਕਿ ਸੱਪ ਖੱਲ ਲਾ ਕੇ ਬੇਟਾ ਇਹ ਬਾਕੀ ਸੀ ਜੋ ਝਾੜੀਆਂ ਲੰਘਦਾ ਨਾ ਖਲ ਲੱਤ ਜਾਂਦੀ ਹੈ ਫਿਰ ਆਵਾਜ਼ ਦਾ ਤੌਲੀਆ ਫੜਾਇਓ ਤੌਲੀਆ ਫੜ ਹਾਂ ਸੇ ਫਿਰ ਉਹਦੀ ਖੱਲ ਵੀ ਨਵੀਂ ਆਉਂਦੀ ਖਲ ਨਵੀਂ ਹੁੰਦੀ ਅਜੇ ਉਸਤਾਦ ਜੀ ਜਿਹੜੇ ਸਰਾਖ ਦੇ ਵਿੱਚੋਂ ਸੱਪ ਲੰਘਣ ਆ ਨਾ ਤੇ ਉਧਰੋਂ ਇੱਕ ਸੱਪ ਆਉਣਾ ਜੀ ਫਿਰ ਦੋ ਵਾਪਸ ਆਉਣਾ ਬੇ ਖਲ ਪੈਕ ਕ੍ਰਾਸ ਪੈ ਗਿਆ ਉਹਨੇ ਇੰਜ ਲਾਗੋਂ ਲੰਘਦੇ ਆ ਉਹਨੂੰ ਚੜ ਗਈ ਉਹਨੂੰ ਚੜ ਤੇ ਨਾ ਤੇ ਮੇਰੀ ਗੱਲ ਕਿ ਹੱਥੇ ਨਿਕਾ ਇੱਕ ਉਸਤਾਦ ਜੀ ਹੈ ਅਜਗਰ ਐਨਾ ਪੁੰਡਾ ਉਹਦਾ ਕੰਮ ਕੀ ਹੈ ਉਸਤਾਦ ਜੀ ਉਹ ਤੁਹਾਨੂੰ ਪੂਰਾ ਲਪੇਟ ਕੇ ਨਾ ਉਹ ਨਲਕੀਆਂ ਦਾ ਕੰਮ ਆ ਉਹਦਾ ਇੱਥੇ ਨਹੀਂ ਨਲਕੀ ਰੇਟ ਦਾ ਉਹਨੇ ਉਸਤਾਦ ਜੀ ਪੂਰਾ ਲਪੇਟ ਕੇ ਨਾ ਤੇ ਤੁਹਾਡੇ ਮੂੰਹ ਅੱਗੇ ਸਾਹਮਣੇ ਆਏਗਾ ਤੁਹਾਡੇ। ਅੱਛਾ ਐ ਤੇ ਸਾਹਮਣੇ ਆ ਕੇ ਤੁਕਦਾ ਤੂੰ ਤੇਰੀ ਜ਼ਾਤ ਦੇਖ ਲੁੰਦੇ ਆ ਨਹੀਂ ਤੂੰ ਫਿਲਮ ਦੁਸ਼ਮਣ ਫਿਲਮ ਵੇਖਦਾ ਉਹਦੇ ਵਿੱਚ ਸੱਪ ਨੇ ਇੱਥੇ ਆ ਕੇ ਕਰਦਾ ਵੇ ਸੋਹਣੀ ਅੱਖਾਂ ਵਾਲਿਆ ਮੈਂ ਰਹਿ ਗਈ ਦਰ ਤੇ ਹਨਾ। ਵੈਸੇ ਐਸੀ ਗੱਲ ਸਾਰਾ ਲਪੇਟ ਕੇ ਇੱਥੇ ਪੁੱਛਦਾ ਕੋਈ ਵਾਲਟੀ ਲਾਤਾ ਨਹੀਂ ਇਹ ਇੰਸੀਗਾ ਤੋਂ ਹੁੰਦਾ ਵਾ ਹੋਰ ਕਿਤੇ ਵੀ ਜਾ ਸਕਦਾ ਵਾ ਘੁੰਮ ਕੇ ਇੱਥੇ ਆ ਜਾਵੇ ਮੋਢੇ ਤੇ ਆ ਜਾਵੇ ਲੱਕ ਤੇ ਆ ਜਾਵੇ। ਯਾਰ ਫਿਲਮਾਂ ਡਰਾਮਿਆਂ ਨੇ ਨਾ ਜ਼ੇਨ ਬਣਾਇਆ ਆਵਾਮ ਦਾ ਉਹ ਬਹੁਤ ਸਾਰੀਆਂ ਚੀਜ਼ਾਂ ਹਕੀਕਤ ਤੋਂ ਨਾ ਲੈਦਾ ਹੀ ਸਾਡੀਆਂ ਗੇਮਾਂ ਕੀਤੀਆਂ ਡਰਾਮਿਆਂ ਫਿਲਮਾਂ ਨੇ ਬਿਲਕੁਲ ਹਾਂ ਤੇ ਮੁਹਤਰਮ ਅਜਗਰ ਉਹ ਤੇ ਪੈਰ ਤੇ ਵੀ ਮਾਰ ਦੇਵੇ ਉਹ ਦੰਦ ਨਹੀਂ ਮਾਰਦਾ ਉਹੀ ਗੱਲ ਦੰਦ ਨਹੀਂ ਹੁੰਦੇ ਉਹ ਕਰੈਕਟਰ ਮਾਤਾ ਪਾ ਕੇ ਨਾ ਤੁਹਾਡਾ ਸਾਹ ਬੰਦ ਕਰ ਦਿੰਦਾ। ਲੈ ਉਹ ਸਾਰੇ ਸੱਪ ਕਰ ਦਿੰਦੇ ਨਹੀਂ ਉਸਤਾਦ ਜੀ ਸਾਰੇ ਨਹੀਂ ਕਰਦੇ ਸਾਫ ਸਿਰਫ ਦੋ ਇੱਕ ਫਨੀਅਰ ਸੱਪ ਕਦੇ ਵੇਖਿਆ ਤੁਸੀਂ? ਹਨੀਰ ਪਰ ਪਤਾ ਨਾ ਫੁੱਲਿਆ ਫਿਰਦਾ ਹੁੰਦਾ ਗੱਲਾਂ ਤੂੰ ਐ ਉਹ ਵੀ ਡੰਗ ਨਹੀਂ ਮਾਰਦਾ ਉਹ ਸਿਰਫ ਤੁਹਾਡੇ ਗਰਦਨ ਤੇ ਆ ਕੇ ਲਪੇਟਾ ਪਾ ਲੈਂਦਾ ਤੇ ਮਿੱਠਾ ਜੀ ਉਹਦੇ ਚ ਇੰਨੀ ਜਾਨ ਕਿ ਬੱਸ ਰੋਕ ਲੈਂਦਾ ਹੀ। ਉਸਤਾਦ ਜੀ ਤੁਹਾਨੂੰ ਮੈਂ ਤੁਹਾਡਾ ਲੌਜਿਕ 'ਚ ਇਜ਼ਾਫਾ ਫੜ ਭਾਈ ਲੌਜਿਕ ਚ ਟੈਡ ਬੱਸ ਕਿਦਾਂ ਰੋਕ ਲੈਂਦਾ ਕਿ ਟਾਇਰਾਂ ਦੇ ਵਿੱਚ ਲਪੇਟ ਕੇ ਆਪਣੇ ਆਪ ਨੂੰ ਦੁੱਧ ਦੀਆਂ ਮੱਝਾਂ ਦੇ ਗਾਵਾਂ ਦੇ ਪੈਰ ਦੇ ਨਾਲ ਲੰਗੇ ਵਿੱਚ ਤਾਂ ਦੁੱਧ ਪੀ ਲੈਂਦਾ। ਦੁੱਧ ਦੀਆਂ ਮੱਝਾਂ ਦੇ ਗਾਵਾਂ ਦੇ ਪੈਰ ਦੇ ਨਾਲ ਕੱਲ ਮੈਂ ਵੇਖਿਆ ਸੱਪ ਟ੍ਰੇਨ ਰੋਕਣ ਡਿਆ ਸੀ ਨੇ ਐਂ ਕੀਤਾ ਸੱਪ ਨੇ ਆਪਣੇ ਪਾਨੂੰ ਨਾਲ ਟ੍ਰੇਨ ਰੋਕੀ ਉਹਨੇ ਕਹਿੰਦਾ ਇਹ ਵੀ ਉਹ ਚ ਇੰਨੀ ਜਾਨ ਹੈ ਨਾ ਮੱਝ ਦੀਆਂ ਦੋਵੇਂ ਪਿਛਲੀਆਂ ਲੱਤਾਂ ਨੂੰ ਖੰਡ ਲਾ ਦੇ ਨਾ ਆਪਣੇ ਆਪ ਦੇ ਨਾਲ ਤੇ ਉਹਦਾ ਦੁੱਧ ਜਾਨ ਕੇ ਪੀਤਾ। ਉਹ ਐਡਾ ਬੈਵਾ ਪੂਰਾ ਆਪਣੇ ਆਪ ਨੂੰ ਬੁਲੇਟਾ ਦਿੰਦਾ ਉਹ ਯਾਰ ਹਰ ਸੱਪ ਕਰ ਲੈਂਦਾ ਯਾਰ ਕੋਈ ਵੀ ਸੱਪ ਖਰਗੋਸ਼ ਫੜ ਲੈਂਦਾ ਨਾ ਹਾਂਜੀ ਜਾਂ ਕੋਈ ਚੀਜ਼ ਫੜ ਲੈਂਦਾ ਡਰ ਉਹਦੇ ਆਦਤ ਵਾਲੇ ਲਵੇਟ ਜਾਂਦਾ ਉਹ ਹਾਂਜੀ ਔਰ ਲਵੇਟ ਕੇ ਅਗਰ ਇਨਸਾਨ ਦੇ ਉਹ ਲਵੇਟਾ ਪਾ ਕੇ ਕੱਸ ਪਾਵੇ ਦੋਵੇਂ ਪਸਲੀਆਂ ਜੋੜ ਦੇਵੇ ਆਪਸ 'ਚ ਇੰਨੀ ਜਾਨ ਹੁੰਦੀ ਉਹਦੇ 'ਚ। ਕਹਿੰਦੇ ਲਵੇਟਾ ਪਾ ਕੇ ਅੱਗੋਂ ਪੂਰਾ ਬੱਕਲ ਲਾਉਂਦਾ ਆਪਣਾ ਨੇ ਹਾਂਜੀ ਭਾਈ ਨਾ ਉਹ ਮਤਲਬ ਇਨਸਾਨ ਦੀਆਂ ਪਸਲੀਆਂ ਤੱਕ ਤੋੜ ਸਕਦਾ ਉਹ ਇਨਸਾਨ ਉਹਦੇ ਲਵੇਟੇ 'ਚ ਆਵੇਗਾ ਤੂੰ ਇਨਸਾਨ ਦੇ ਆ ਜਾਂਦਾ ਵਿਚਾਰਾ ਸੁੱਤਾ ਪਿਆ ਹੁਣ ਚੜ ਗਿਆ ਮੰਜੀ ਤੇ ਕੀ ਕਰੇਗਾ। ਇੱਕ ਬਾਬਾ ਨਹੀਂ ਸੀ ਜਿਹੜਾ ਸੱਪਾਂ ਦੀ ਮੰਜੀ ਉਣੀ ਹੁੰਦੀ ਸੀ ਉਹਨੇ ਹਾਂਜੀ ਬਾਬਾ ਸੱਪਾਂ ਵਾਲਾ ਐ ਗੁੱਗਾ ਪੀ ਗੁੱਗਾ ਹਾਂ ਸੱਪਾਂ ਦੀ ਜਿਹੜੀ ਉੱਨ ਨਹੀਂ ਜਿੱਦਾਂ ਉਹਦੇ ਨਾਲ ਵਾਨ ਦੀ ਜਗ੍ਹਾ ਉਹਨੇ ਸੱਪਾਂ ਦੇ ਨਾਲ ਮੰਜੀ ਉਣੀ ਹੁੰਦੀ ਸੀ ਉਹਦੇ ਤੇ ਸੌਂਦਾ ਸੀ ਤੇ ਐਂਡ ਮਰਿਆ ਸੱਪ ਦੇ ਹੱਥੋਂ ਹੀ ਸੀ। ਓਏ ਵਾਕਈ ਹਾਂਜੀ ਹਾਂ ਖਿੱਚ ਗਿਆ ਸੱਪ ਕੋਈ। ਉਸਤਾਦ ਜੀ ਮਨਾਲੀ ਕੋਈ ਲੌਜਿਕ ਸਮਝ ਨਹੀਂ ਆਈ ਮੈਨੂੰ ਮੰਜੀ ਬੁਣ ਕੇ ਮਤਲਬ ਉਹ ਤਾਂ ਦਵੈਨ ਨਾ ਇੰਨੇ ਸੱਪ ਸੀ ਉਹਨਾਂ ਕੋਲ। ਹਾਂਜੀ ਉਹ ਡੇਲੀ ਯਾਨੀ ਕਿ ਪਾ ਕੇ ਲਿਆਦੇ ਸੀ। ਸੱਪ ਬਹੁਤ ਸੀ ਉਹਨਾਂ ਕੋਲ। ਸੱਪਾਂ ਦੀ ਮੰਜੀ ਬਣਾ ਕੇ ਸੈਟ ਬੋਲਦਾ ਦੇ ਭੇਜਦਾ ਉਹਨੂੰ ਸੌਣ ਲੱਗਿਆ ਨਾ ਮੋਬਾਈਲ ਆਪਣਾ ਸੱਪ ਦੇ ਮੂੰਹ 'ਚ ਰੱਖਾ ਅੱਛਾ ਤੇ ਇੱਕ ਸੱਪ ਨੂੰ ਆਇਆ ਕਰਕੇ ਨਾ ਤੇ ਟ੍ਰਾਈਪੋਡ ਵੀ ਬਣਾਇਆ ਮੋਬਾਈਲ ਦਾ ਉਹਦੇ ਮੂੰਹ 'ਚ ਦੇ ਕੇ ਆਇਆ ਕਰਕੇ ਰਾਤ ਨੂੰ ਸਨੋਕਰ ਦਾ ਮੈਚ ਦੇਖਦਾ। ਦੋ ਸੱਪ ਏਦਾਂ ਖੜੇ ਤੇ ਸੱਪ ਵਿੱਚ ਨੀਂਦ ਆ ਕੇ ਨਾ ਥੋੜਾ ਝੋਲਾ ਵੀ ਮਾਰਦੇ ਮੂੰਹ ਤੇ ਟਮ ਮੰਜੀ ਸੈਟ ਕੁੱਦ ਦੇ ਕਿਤੇ ਦੋਸਤ ਇੱਕ ਇਧਰੋਂ ਸੱਪ ਕੱਢੇ ਇਧਰੋਂ ਹਵਾ ਵੜਦੇ ਆਹਾ ਇੱਕ ਲੜਕੀ ਸੀ ਅੰਜਿਆਨਾ ਹੈ ਅੰਜਿਆਨਾ ਹਾਂ ਅੰਜੀ ਆਣਾ ਹੈਗੀ ਉਹਨੇ ਨਾ ਇੱਕ ਆਈਨਾ ਕੁੰਡਾ ਰੱਖਿਆ ਹੋਇਆ ਸੀ ਉਸਤਾਦ ਜੀ। ਉਹ ਐਨਾਕੋਂਡਾ ਭਾਜੀ ਹੁੰਦਾ ਜਿਹੜਾ ਫਿਲਮ 'ਚ ਦਿਖਾਇਆ ਸਾਜੀ ਇਹ ਸੱਚੀ ਗੱਲ ਹੈ ਜਿਹੜੇ ਮੋਟੇ ਜਿਹੜਾ ਜਹਾਜ਼ ਨੂੰ ਲਪੇਟ ਦਿੰਦਾ ਪੂਰੇ ਨੂੰ ਬੈਲ ਜਾ ਨਹੀਂ ਉਹ ਨਹੀਂ ਉਹ ਨਹੀਂ ਉਹ ਭਰਾ ਵੀ ਐਗਜ਼ਾਮ ਬੈਰੀ ਜਾਲ ਪਤਾ ਕਿੱਡਾ ਹੁੰਦਾ ਨਹੀਂ ਉਹ ਕੁਸ਼ਤੀ ਨਹੀਂ ਹੁੰਦੀ ਜੱਗਰ ਦੀ ਸਾਜੀ ਕਿਤੇ ਜਾਣਦੇ ਹੁੰਦੇ ਆ ਚਾਰ ਉਹ ਯਾਰ ਸਾਇਜ਼ ਹੁੰਦੇ ਨੇ ਵੱਡੇ ਸ਼ਿਪ ਲੇਕਿਨ ਇਹ ਨਹੀਂ ਕਿ ਬੈਰੀ ਜਾਦੀਆਂ ਵੱਡੀ ਕਸ਼ਤੀ ਨੂੰ ਹੁੰਦੇ ਨੇ ਸਮੁੰਦਰ 'ਚ ਤੇ ਬੜੀ ਬੜੀ ਮਖਲੂਕ ਆ ਯਾਰ। ਆ ਚੂਹੇ ਦੀ ਗੱਲ ਕਰਦਾ ਪਿਆ ਸੀ ਨਾ ਹਾਂਜੀ ਚੂਹਾ ਕਿਉਂ ਆ ਲੱਖਾਂ ਕਰੋੜਾਂ ਐਸੀਆਂ ਨੇ ਚੀਜ਼ਾਂ ਜਿਹੜੀਆਂ ਤੁਹਾਨੂੰ ਤੁਸੀਂ ਵੇਖੀਆਂ ਨਹੀਂ ਤੁਹਾਨੂੰ ਪਤਾ ਹੀ ਵੇਖੀ ਸਮੁੰਦਰ ਦੇ ਅੰਦਰ ਦੁਨੀਆ ਜਾਣ ਦੀ ਤਹਿਕੀਕ ਹੋ ਗਈ ਹਾਲੇ ਤੱਕ ਉਹਨਾਂ ਨੇ ਨਹੀਂ ਪਤਾ ਹਾਲੇ ਵੀ ਨਵੀਂ ਉਹਨਾਂ ਨੂੰ ਕੋਈ ਨਾ ਕੋਈ ਜਾਨਵਰ ਲੱਭ ਜਾਂਦਾ ਐਡੀ ਵੱਡੀ ਉਹਦੇ ਅੰਦਰ ਐਡੀ ਵੱਡੀ ਗੇਮ ਆ ਤੇ ਉਹਦਾ ਨਾਂ ਤੇ ਆਪਾਂ ਆਪ ਰੱਖਦੇ ਸਾਜੀ ਦਾ ਨਵਾਂ ਜਾਨਵਰ ਹਾਲੇ ਤੇ ਉਹਦਾ ਨਾ ਬਾਹਰ ਵੀ ਬੜੀ ਵੱਡੀ ਗੇਮ ਆ। ਲੈ ਕਹਿੰਦਾ ਨਾਮ ਆਪ ਰੱਖਦੇ ਮਰੇ ਜਿਹੜਾ ਜਾਨਵਰ ਲੱਭਦੇ ਉਹਦੇ ਨਾਲ ਉਹਦਾ ਸਟicker ਲੱਗਾ ਹੁੰਦਾ ਆਕੋਡਕਸ ਨੂੰ ਪੈਸਲ ਲਵਾਇਆ ਘਰ ਪੱਕਾ ਬਣਾ ਕੇ ਲਾਇਆ ਛੋਟਾ ਉਹ ਵਾਹ ਦੇ ਰਿਹਾ ਉੱਥੇ ਸਾਜੀ ਨਹੀਂ ਬੜੇ ਜਾਨਵਰ ਮੇਰਾ ਖਿਆਲ ਹੈ ਕਈ ਜਾਨਵਰ ਬਾਅਦ ਚ ਵੀ ਤਖਲੀਕ ਹੋਏ ਨੇ ਚੀਜ਼ਾਂ ਦੀ ਵਜ੍ਹਾ ਤੋਂ ਕਈ। ਅੱਛਾ ਉਸਤਾਦ ਜੀ ਤੁਸੀਂ ਆਪਣੀ ਜ਼ਿੰਦਗੀ 'ਚ ਕਿੱਡਾ ਲੰਬਾ ਸੱਪ ਦੇਖਿਆ?
ਸੱਪਾਂ ਚੋਂ ਆਗਮ ਚੰਨਾ ਵੀ ਹੁੰਦੇ ਕੋਈ ਵੀ ਇਹ ਬਹੁਤ ਲੰਮਾ ਸਾ ਨਹੀਂ ਬੜੇ ਬੜੇ ਸੱਪ ਮੈਂ ਭਰਾਵਾ ਜੈਨਵਨ ਦੇ ਸੱਪ ਜਿਹੜਾ ਦੇਖਿਆ ਉੱਡਾ ਹੀ ਦੇਖਿਆ। ਹੁਣ ਤੂੰ ਉਧਰ ਲੈ ਕੇ ਆਇਆ ਛੋਟੇ ਦਫ਼ਤਰ 'ਚ ਫੜ ਕੇ। ਹਾਂਜੀ ਬਸ ਇੰਨਾ ਕਿ ਜ਼ਿਆਦਾ ਤੋਂ ਜ਼ਿਆਦਾ ਕੋਈ 1 2 3 4 7 8 ਫੁੱਟ ਦਾ। 7-8 ਫੁੱਟ ਦਾ। ਹਾਂ, ਇੱਕ ਵਾਰੀ ਮੈਂ ਸੁਣਿਆ ਸੀ ਅੱਜ ਤੋਂ 20-25 ਸਾਲ ਪਹਿਲੇ ਆਪਣੇ ਐਗਰੀਕਲਚਰ ਯੂਨੀਵਰਸਿਟੀ ਦੇ ਵਿੱਚ ਇੱਕ ਅਸਦਾਹਾ ਨਿਕਲਿਆ। ਉਹ ਖਰਗੋਸ਼ ਦੇ ਮਗਰ ਜਾ ਰਹੇ ਸੀ। ਕੋਈ ਸਟੂਡੈਂਟ ਸੀ, ਉਹ ਕਰਦੇ ਪਏ ਸੀ ਐਕਸਪੈਰੀਮੈਂਟ। ਖਰਗੋਸ਼ ਦੇ ਉੱਤੇ ਨਾ, ਖਰਗੋਸ਼ ਦੇ ਮਗਰ ਜਾ ਰਹੇ ਸੀ ਟਾਰ 'ਚ ਬਾਲ ਕੇ। ਅੱਗੋਂ ਪੂਰਾ ਖੁੱਲਿਆ ਤੇ ਖਰਗੋਸ਼ ਸਿੱਧਾ ਹੀ ਅੰਦਰ। ਉਹ ਦੌੜੇ, ਫਿਰ ਉਹਨਾਂ ਨੇ ਉੱਥੋਂ ਬੁਲਾਇਆ ਆਪਣੀ ਯੂਨੀਵਰਸਿਟੀ 'ਚ ਤੇ ਬੁਲਾਇਆ ਤੇ ਫਿਰ ਉਹਨਾਂ ਨੇ, ਉਹ ਹਾਲੇ ਵੀ ਕਿਤੇ ਜੈਬ ਘਰ 'ਚ ਪਿਆ। ਉਹ ਬੜੀ ਉਦੋਂ ਖੱਪ ਪਈ ਸੀ ਫੈਸਲਾਬਾਦ 'ਚ ਵੀ ਅਸਦਾਹਾ ਨਿਕਲਿਆ ਤੇ ਪੂਰਾ ਖਰਗੋਸ਼ ਹੀ ਖਾ ਗਿਆ ਉਹ। ਤੇ ਉਹ ਪਿੱਛੇ ਜਾ ਰਹੇ ਖਰਗੋਸ਼ ਤੇ ਉਹਨਾਂ ਨੂੰ ਵੀ ਖਾਇਆ ਸੀ ਉਹਨੇ। ਉਸਤਾਦ ਜੀ ਤੁਸੀਂ ਖਰਗੋਸ਼ ਦੀ ਗੱਲ ਕਰਦੇ, ਬੱਕਰੀਆਂ ਪੂਰੀਆਂ ਨਿਕਲ ਜਾਂਦੇ ਵਿੱਚ। ਭੇਡੂ ਉਹਨਾਂ ਨਹੀਂ, ਸੱਪ ਨਹੀਂ ਨਿਕਲਦਾ, ਬੱਕਰੀ ਅਸਗਰ। ਉਹ ਦੂਜਾ ਉਹ ਇੱਕ ਜਿਹੜਾ ਕਿਰਲਾ ਜਿਹਾ ਵੱਡਾ ਜਿਹਾ, ਹਾਂ ਉਹ ਟੈਪ। ਹਾਂ ਉਹ ਉਹੀ ਗੋ। ਉਸਤਾਦ ਜੀ ਉਹ ਕਿੱਦਾਂ ਇੰਜ ਜਿਵੇਂ ਤੁਸੀਂ ਨਹੀਂ ਬੁਰਕੀ ਐ ਕਰਦੇ, ਆਹੋ ਮਤਲਬ ਤੁਸੀਂ ਇੱਕ ਚੀਜ਼ ਆ ਤੁਹਾਨੂੰ ਐ ਚੌਰੀ ਬੁਰਕੀ ਕਰ ਲੈਂਦੇ, ਉਹ ਇੰਜ ਬੱਕਰੀ ਨੂੰ ਕਰ ਦਿੰਦਾ। ਹਾਂ ਜੀ। ਚੌਰਾ ਜਿਹਾ ਕਰਕੇ ਉਹ ਐ ਫੜ ਕੇ ਐ ਕਰਕੇ ਐ ਅੰਦਰ ਸਿੱਟ ਦਿੰਦੇ। ਉਹ ਕਈ ਵੀਡੀਓ ਬਣਾਉਂਦੇ ਖਾਤਰ ਨਿਕਾ ਲੀਲਾ ਜਾਣ ਕਰਕੇ ਸੁੱਟਦੇ। ਹਾਂਜੀ ਹਾਂਜੀ। ਹੈ ਜਾਈ ਜਾਂਦਾ। ਇੱਕ ਕਰੰਟਾਂ ਦੀ ਮੱਛਲੀ ਹੈ ਵੱਡੀ, ਜੋ ਬੈਠੀ ਰਹਿੰਦੀ ਹੈ, ਉਹਦੇ ਲਾਗੇ ਆਂਦੀ, ਉਹ ਪਤਾ ਨਹੀਂ ਕਿੰਨੇ ਵੋਲਟ ਕਰੰਟ ਮਾਰਦੀ। ਦੂਜੀ ਮੱਛਲੀ ਉੱਥੇ ਵਿੱਚ ਪੁੱਠੀ ਹੋ ਜਾਂਦੀ। ਇਹਦੇ ਹੀ ਹਾਂਜੀ ਸੈਸਕੋ ਟੈਪ ਬਹੁਤ ਆਹੋ, ਉਹਨੂੰ ਬਿੱਲ ਬਹੁਤ ਹੁੰਦਾ। ਉਹ ਪੈਟਰਨ ਮਿਲਿਆ ਸਮੁੰਦਰ 'ਚ ਸਾਰੀ ਪਾਵਰ ਉਹੀ ਸਪਲਾਈ ਕਰਨ ਰਹੀ ਆ। ਉਹ ਇਲੈਕਟ੍ਰਿਕ ਪੈਦਾ ਕਰਦੀ ਹੈ ਆਪਣੇ ਅੰਦਰ। ਹਾਂਜੀ ਸਟਾਰਟ ਬੇਸਿਕਲੀ ਉਹ ਪਾਵਰ ਬੈਂਕ ਦੇ ਤੌਰ ਤੇ ਅੰਦਰ ਯੂਜ਼ ਹੋ ਰਹੀ ਸਮੁੰਦਰ ਬੈਂਕ। ਉਹ ਬਣਾਵਟੀ ਮੱਛੀਆਂ ਵਾ, ਬਣਾ ਕੇ ਹਕੂਮਤ ਨੇ ਸੁੱਟੀਆਂ ਵਾ ਅੰਦਰ। ਮਗਰਮੱਛ ਹਨੇਰੇ 'ਚ ਕਦੇ ਮੱਛੀ 'ਚ ਵੱਜ ਜਾਣਾ, ਅੰਦਰ ਨੁਕਸਾਨ ਬੜੇ ਹੋਏ। ਅੱਛਾ, ਉਹ ਫਿਰ ਲਾਈਟ ਬਾਲਦੀ। ਉਹ ਲਾਈਟ ਬਾਲਦੀ ਰਾਤ ਨੂੰ ਪਾਵਰ ਬੈਂਕ ਦੇ ਤੌਰ ਤੇ ਨਾ, ਲਾਈਟਿੰਗ ਦੇ ਤੌਰ ਤੇ। ਵੀਲ ਹਾਂ, ਉਹਦੇ ਵਿੱਚ ਮਗਰਮੱਛ ਵੱਜਾ, ਉਹਦਾ ਸ਼ਾਕ ਖਰਾਬ ਕਰਤੇ। ਵੇਲ ਮੁਰਾਦ ਵੀਲ ਮਛਲੀ ਸਾਜੀ ਉਹਦੀ ਜਿਹੜੀ ਉਹ ਸੀਗੀ ਬਲੈਕ ਵੀਲ, ਬਲੈਕ ਮਾਮਾ। ਬਲੈਕ ਵੀਲ। ਸਭ ਤੋਂ ਵੱਡੀ ਮੱਛਲੀ ਕਿਹੜੀ ਸਮੁੰਦਰ 'ਚ? ਇਹੀ ਬਲੈਕ ਵੀਲ। ਨਹੀਂ, ਸ਼ਾਰਕ, ਬਲੂ ਵੀਲ। ਬਲੂ ਵੇਲ। ਬਲੂ ਵੀਲ ਉਹ ਉਹੀ ਨਸਲ। ਉਹ ਕਿੰਨੇ ਹਾਥੀਆਂ ਜਿੰਨਾ ਵਜ਼ਨ ਦਾ ਉਹਦਾ ਕੱਲਾ ਦਿਮਾਗ ਆ। ਚਾਰੀਆਂ ਥੀਆਂ। ਮੈਂ ਕਿਹੜਾ ਉਸਤਾਦ ਜੀ ਹਾਥੀ ਪਤਾ ਕਿੱਡਾ ਹੁੰਦਾ, ਉਹਦਾ ਕੱਲਾ ਦਿਮਾਗ ਮਤਲਬ ਏਡੀ ਕਿਤੇ ਕਮਰੇ ਜਿੱਡੀ ਵਿੱਚ ਹੀ ਆ ਐਸਤਾਈ ਨੂੰ ਸਹੀ ਕਿਹਾ। ਉਹ ਮੱਲੇ ਜਿੱਡੀ ਪੂਰੇ ਜਿੱਡੀ ਮੱਛੀ ਆ ਸਮੁੰਦਰ 'ਚ। ਹਾਂਜੀ। ਉਹ ਖਾਂਦੀ ਕੀ ਹੈ ਫਿਰ ਦਿਹਾੜੀ? ਸਾਰਾ ਕੁਝ ਹੀ ਖਾਂਦੀ ਆ। ਔਰ ਉਹ ਕਹਿੰਦੇ ਉਹਦੀ ਆਈਕਿਊ ਲੈਵਲ ਇੰਨਾ ਤੇਜ਼ ਆ, ਇਨਸਾਨ ਦੇ ਕਰੀਬ ਉਹਦਾ ਆਈਕਿਊ ਲੈਵਲ, ਉਹ ਇੰਨੀ ਸਮਝਦਾਰ ਹੁੰਦੀ ਆ ਉਹ। ਸਤਾਜੀ ਸਿਆਣੇ ਕਹਿੰਦੇ ਵੀਲ ਮੱਛੀ ਹੈ ਨਾ ਪੂਰੀ ਖੁੱਲੀ ਨਹੀਂ ਹੈਗੀ ਵਿੱਚ ਸਮੁੰਦਰ ਦੇ। ਸਮੁੰਦਰ ਛੋਟਾ ਵਾ। ਇੱਕ ਮਿੰਟ ਉਹ ਜਿਹੜੀ ਪਿੱਛੋਂ ਸਾਥ ਹੈ ਆਹੋ ਵੀ ਪੂਰੀ ਖੁੱਲੀ। ਯਾਰ ਉਹਦੀ ਗੱਲ ਸੁਣ ਲੈ ਪਹਿਲੇ ਉਹਦੀ। ਵੇਲ ਮਛਲੀ ਕਹਿੰਦਾ ਹਲੇ ਪੂਰੀ ਤਰ੍ਹਾਂ ਖੁੱਲੀ ਨਹੀਂ ਹੈਗੀ ਸਮੁੰਦਰ 'ਚ, ਸਮੁੰਦਰ ਛੋਟਾ ਵਾ। ਉਹੀ ਵੀ ਹਲੇ ਪੂਰੀ ਖੁੱਲ। ਹਾਲੇ ਉਹ ਕੁੰਜ ਕੇ ਬੈਠੀ ਹੈ। ਇੱਕ ਦਿਨ ਉਹਨੇ ਪਿੰਡਾ ਛੱਡਿਆ ਜੀ, ਤੇ ਉਹਦੀ ਪਿਛਲੀ ਸਾਈਡ ਜਿਹੜੀ ਨਾ ਪੂਛ, ਉਹ ਪਹਾੜ ਤੇ ਸੀਗੀ। ਮੈਂ ਤੈਨੂੰ ਦੱਸਣ ਡਿਆ ਵਾ, ਮੇਰੇ ਨਾਨਾ ਅੱਬੂ ਗੱਲ ਸੁਣਾਉਂਦੇ ਹੁੰਦੇ ਸੀ ਕਿ ਇੱਕ ਬੰਦੇ ਪਤਾ ਨਹੀਂ ਕਿਹੜੇ ਦੌਰ 'ਚ ਹੱਜ ਕਰਨ ਜਾ ਰਹੇ ਸੀ ਬਹਿਰੀ ਜਹਾਜ਼ ਤੇ ਉਹਨਾਂ ਨੇ ਦੇਖਿਆ ਕੋਈ ਜਜ਼ੀਰਾ ਟੈਪ ਆਇਆ ਵਾ ਤੇ ਉਹਨਾਂ ਨੂੰ ਉੱਥੇ ਉਹਦੇ ਕਿਨਾਰੇ 'ਤੇ ਬਹਿਰੀ ਜਹਾਜ਼ ਰੋਕ ਕੇ ਤੇ ਸਾਰੇ ਥੱਲੇ ਉਤਰ ਗਏ। ਉੱਥੇ ਫਿਰ ਤੁਰ ਰਹੇ। ਹਾਂ, ਫਿਰ ਤੁਰ ਰਹੇ ਆ। ਤੇ ਉਹ ਉਹਨਾਂ ਨੇ ਉੱਥੇ ਨਾ ਅੱਗ ਬਾਲੀ, ਮਤਲਬ ਲੱਕੜਾਂ ਬਾਲ ਕੇ ਨਾ, ਤੇ ਉਹਨਾਂ ਨੇ ਅੱਗ ਬਾਲੀ। ਜਦੋਂ ਅੱਗ ਬਾਲੀ ਆ ਤੂੰ ਥੱਲੇ ਵੇਲ ਮਛਲੀ ਸੀ ਜਿਹਦੇ ਉੱਤੇ, ਅੱਗ ਦੇ ਥੱਲੇ ਜਿੱਥੇ ਉਹ ਖਲੋਤੇ ਸੀ ਉਹ ਜਜ਼ੀਰਾ ਨਹੀਂ ਸੀ। ਜਦੋਂ ਅੱਗ ਬਾਲੀ ਉਹਨੂੰ ਸੇਕ ਆਇਆ, ਉਹ ਥੱਲੇ ਨੂੰ, ਉਹ ਬੰਦੇ ਥੱਲੇ ਲੈ ਗਿਆ। ਹਾਂਜੀ, ਨਹੀਂ ਥੱਲੇ ਨਹੀਂ ਲੈ ਗਈ, ਉਹ ਆਪ ਥੱਲੇ ਨਿਕਲ ਗਈ ਤੇ ਬੰਦੇ ਥੱਲੇ ਆਪ ਹੀ ਜਾਣੇ। ਫਿਰ ਬਚ ਗਏ ਸੀ ਕਿ ਸੱਚਾ ਹੋ ਰਹੀ ਉੱਤੇ। ਮਾਫੀ ਦੇ ਦਿਓ, ਜਜ਼ੀਰਾ ਉਹਨੇ ਅੱਗ ਬਾਲੀ, ਉੱਤੇ ਮੱਛੀ ਉੱਥੇ ਬੈਠੀ ਆ ਪਾਣੀ ਦੇ ਉੱਤੇ। ਉਹ ਤੈਨੂੰ ਪਤਾ ਜਿਹੜੀ ਆ ਬਿਲੂ ਵੇਲ ਆ, ਸੌਂਦੀ ਕਿੰਨੇ ਮਹੀਨੇ ਆ? 6 ਮਹੀਨੇ ਸੁੱਤੀ ਆ ਪਾਣੀ 'ਚ ਗੋਤਾ ਨਹੀਂ। ਹਾਂਜੀ। 8-8.5 ਘੰਟਿਆਂ ਬਾਅਦ ਜਦੋਂ ਖਰਾਟੇ ਲੈ ਰਹੀ ਹੁੰਦੀ ਨਾ, ਤੇ 14-15 ਘੰਟੇ ਬਾਅਦ ਉਹਦਾ ਇੱਕ ਖਰਾਟਾ ਆਉਂਦਾ। ਉਹ ਨਾਲੇ ਫਵਾਰਾ ਜਿਹਾ ਉਹ ਯਾਰ ਖਰਾਟਾ ਜਿਹੜਾ ਲੈਂਦੀ ਆ। ਉਹ ਤੈਨੂੰ ਮੈਂ ਦੱਸਣਾ ਨਾ, ਮੈਨੂੰ ਡਿਟੇਲ ਦਾ ਪਤਾ, ਮੈਂ ਪੜ੍ਹਿਆ ਵਾ। ਉਹ ਆਪਣਾ ਮੂੰਹ ਖੋਲ ਕੇ ਨਾ, ਇਹ ਇੰਜ ਉਹਦਾ ਮੂੰਹ ਹੁੰਦਾ ਵਾ, ਇੰਜ ਅੱਧਾ ਪਾਣੀ 'ਚ ਅੱਧਾ ਬਾਹਰ, ਬਿਲਕੁਲ ਤੇਰੇ ਵਰਗਾ ਇੰਜ ਹੁੰਦਾ ਵਾ। ਤੇ ਫਿਰ ਉਹ ਜਦੋਂ ਇਹਦੇ ਮੂੰਹ ਦੇ ਵਿੱਚ ਨਾ ਐਟੋਇਆ ਜਿਹਾ ਬਣਿਆ ਹੁੰਦਾ, ਉੱਥੇ ਮੱਛੀਆਂ ਆਈ ਜਾਂਦੀਆਂ, ਫਿਰ ਉਹ ਇੰਜ ਕਰਕੇ ਬੰਦ ਕਰਨਾ है। जगह बिलू वेल की टोटल लंबाई चौड़ाई कितनी होती है? 72/45। ਫਿਰ ਹੀ ਕਰਾ ਦੇ ਤੂੰ ਬਈ। ਉਹਨੇ लो जी 98 फुट 98 ਫੁੱਟ 72/44। ਲੰਬਾਈ ਉਹਦੀ हाँ जी 98 ਫੁੱਟ। 108 ਫੁੱਟ ਤੱਕ ਵੀ ਰਿਕਾਰਡ ਕੀਤੀ ਕਈਆਂ ਨੇ। ਇਹ ਕਿੰਨੀ ਬਣ ਗਈ ਜੀ? ਇੱਥੋਂ ਕਿੱਥੇ ਤੇ ਲਾ ਗਿਆ ਕੰਮ? ਬਹੁਤ ਜ਼ਿਆਦਾ ਤੋਂ 4 ਮੀਟਰ 10 ਫੁੱਟ 13 ਫੁੱਟ ਤੱਕ ਉਹਦੀ ਚੜਾਈ ਆ। ਬੋਲੇ ਬਈ 100 ਤੋਂ 180 ਟਨ, ਬਲਕਿ ਕਈਆਂ ਦਾ 200 ਟਨ ਤੱਕ ਵੀ ਵਜ਼ਨ ਆ। ਹਾਂ, ਤੇ ਟਨ ਦੇ ਵਿੱਚ 26-27 ਮਣ। ਇਹਦਾ ਦਿਲ ਇੱਕ ਛੋਟੀ ਕਾਰ ਦੇ ਬਰਾਬਰ ਹੁੰਦਾ ਵਾ। मेहरान जिड्डा ਇਹਦਾ ਦਿਲ ਹੁੰਦਾ ਵਾ। इसकी जुबान का वजन एक हाथी के बराबर होता है। सिर्फ इसकी रगों में इंसान रेंग कर गुजर सकता है।
ਖਾਸ ਤੌਰ 'ਤੇ ਸ਼ਾਰਕ ਕੇ ਕਰੀਬ ਜਿਹੜੀ ਉਹਦੀ ਨਾੜ ਦੇ ਅੰਦਰ ਤੂੰ ਇੰਜਨ ਕਰਕੇ ਜਾ ਸਕਦਾ ਇੰਨਾ ਖੁੱਲਾ ਨਿਜ਼ਾਮ ਜੀ। ਉਹਦਾ ਤੁਰੰਗ ਭਾਈਜਾਨ ਉਹਨੇ ਇੱਕ ਭਾਈ ਜਾਨ 100 ਫੁੱਟ ਕਿੰਨਾ ਹੁੰਦਾ ਵਾ? ਇੱਥੋਂ ਲਾ ਲਓ ਜਿੰਨਾ ਕਿ ਤੁਸੀਂ ਲਾ ਲਓ, ਹਿਸਾਬ ਲਾ ਲਓ। 10 ਮਰਲੇ ਜਿੰਨਾ। ਹਾਂ 10 ਸਾਲ ਹਾਂਜੀ ਆਓ ਕਿ ਉਹ ਇੰਜ ਕਰਕੇ ਉੱਤੇ ਖਲੋਤੀ ਹੋਵੇ ਤੇ ਉਹਦੇ ਉੱਤੇ ਬੰਦੇ ਫਿਰ ਤੁਰ ਰਹੇ ਹਿਸਾਬ ਲਾ। 10 ਮਰਲੇ ਥੋੜਾ ਨਹੀਂ ਹੁੰਦਾ, 10 ਮਰਲੇ ਇੱਕ ਮਿੰਟ ਠਹਿਰ ਜਾ ਯਾਰ, ਉਸ ਤੋਂ ਵੀ ਵੱਡੀ ਹੁੰਦੀ, ਉਹ ਗਲਤ ਕਹਿਣ ਡਿਆ ਉਹਦੀ ਲੰਬਾਈ। ਮੈਂ ਤੇ ਹਕੀਕਤ 'ਚ ਦੇਖੀ ਏ। ਅੱਛਾ ਜੀ। ਮੈਂ ਕੰਟੇਨਰ ਜਿੰਨੀ ਵੇਖੀ ਉਸਤਾਦ ਦੇ ਮੋਹਤਰਮ। ਕੰਟੇਨਰ ਛੋਟਾ ਹੁੰਦਾ, ਕੰਟੇਨਰ ਤੇ ਬਹੁਤ ਛੋਟਾ। ਉਹ ਨਹੀਂ 100 ਫੁੱਟ ਦਾ ਕੰਟੇਨਰ। ਜਿਹੜੀ ਉਸਤਾਦ ਜੀ ਜਿਹੜੀ ਆਈ ਸੀ, ਹਾਂਜੀ ਅੱਜ ਉਹਨੇ ਕੀ ਕਹਿਣਾ ਸੀ 100 ਕੰਟੇਨਰ ਜਿੱਡੀ ਵੀ ਹੁਣ ਤੂੰ ਦੱਸ ਇੱਕ ਹਾਥੀ ਕਿੱਡਾ ਵੱਡਾ ਹੁੰਦਾ, ਉਹਦੇ ਜਿੱਡੀ ਉਹਦੀ ਜ਼ੁਬਾਨ ਆ। ਕਾਰ ਇਹਦੀ ਜਿਹੜੀ ਇਹਦੀ ਕਾਰ ਆ ਓਡਾ ਉਹਦਾ ਦਿਲ ਆ। ਉਹਦੀ ਇੱਕ ਵੇਨ ਐਸੇ ਵੀ ਆ ਜਿਹਦੇ ਵਿੱਚ ਇਨਸਾਨ ਰਿੰਗ ਕੇ ਲੰਘ ਸਕਦਾ। ਇੱਕ ਹੈਗਾ ਨਾ, ਇੱਕ ਸੀ ਜਹਾਜ਼ ਆਪਸ਼ਨ ਦੇ ਸੀ ਓਕੀਅਨ ਉਸਤਾਦ ਜੀ ਉਹ ਵੇਲ ਨੇ ਕਹਿੰਦੇ ਰੋਕ ਲਿਆ ਇਹਨੂੰ ਕਰਕੇ। ਵੇਲ ਨੇ ਰੋਕ ਲਿਆ ਉਹਨਾਂ ਨੇ ਭਾਈ ਨਹੀਂ ਬੈਰੀ ਜਹਾਜ਼ ਬਹੁਤ ਵੱਡਾ ਹੁੰਦਾ ਭਾਈ। ਮੈਂ ਕਹਿੰਦਾ ਏਡਾ ਵੱਡਾ ਜਹਾਜ਼ ਤੇ ਬੈਰੀ ਜਹਾਜ਼ ਜਿੱਡਾ ਨਹੀਂ ਹੋ ਸਕਦੀ। ਬੈਰੀ ਜਹਾਜ਼ ਬਹੁਤ ਵੱਡਾ ਹੁੰਦਾ, ਬੜਾ ਪਾਵਰਫੁਲ ਹੁੰਦਾ। ਬੈਰੀ ਜਹਾਜ਼ ਮਹੱਲਾ ਹੁੰਦਾ, ਸ਼ਹਿਰ ਹੁੰਦਾ ਪੂਰਾ। ਅੱਛਾ ਤੁਸੀਂ ਇਹ ਵੀ ਪੁੱਛ ਲੈਣਾ ਕਿ ਕੌਣ ਸੀ ਮਛਲੀ ਨੇ ਜਹਾਜ਼ ਰੋਕਿਆ? ਯਾਰ ਪਰ ਫਿਰ ਸਰੀਕ ਦੇਣਗੇ, ਮੈਂ ਨਾ ਹੋਇਆ ਮੈਂ ਦੇਣ ਦਾ। ਉਹ ਜਹਾਜ਼ ਯਾ ਬਾਲਟਰ ਵਾਲੀ ਮਛਲੀ ਸੀ। ਪੁੱਛ ਲੈਣਾ ਉਹ ਤੂਰ ਹੈ। ਯਾਰ ਰੋਕ ਲਿਆਉਣਾ ਵੀ ਸਮੁੰਦਰ 'ਚ ਰਹਿੰਦੀ ਹੈ, ਜਹਾਜ਼ ਵੀ ਸਮੁੰਦਰ ਥਾਣੀ ਲੰਘਦੇ ਥੱਲੇ ਹੀ ਬਣ ਜਾਂਦੇ ਆ ਭਾਜੀ। ਉਹਦੇ ਏਰੀਏ 'ਚੋਂ ਲੰਘਣ ਡਿਆ ਜਹਾਜ਼ ਤੇ ਉਹ ਮਫਰੀ ਹੋਈ ਸੀ। ਉਹ ਏਰੀਆ ਕਿਹੜਾ ਕਾਤੀਏ ਦੀ ਮੱਛੀ ਸੀਗੀ ਉਹ? ਉਹਨੂੰ ਇਹ ਦੱਸੋ ਵੀ ਇਹਦੀ ਭੀਖ ਮੱਛਲੀ ਬਫਰ ਵੀ ਜਾਂਦੀ ਹੈ? ਹਾਂਜੀ ਸਾਰਾ ਇਹਦੇ ਚ ਨੇਚਰ ਹੁੰਦੀ, ਗੁੱਸੇ 'ਚ ਵੀ ਆਉਂਦੀ ਆ, ਪਿਆਰ। ਇਹਦਾ IQ ਲੈਵਲ ਬੜਾ ਜ਼ਬਰਦਸਤ ਹੁੰਦਾ, ਯਾਨੀ ਦਿਮਾਗੀ ਇਨਸਾਨੀ ਦਿਮਾਗ ਦੇ ਕਰੀਬ ਉਹਦੀ ਹੁੰਦੀ ਸਭ ਤੋਂ ਜ਼ਿਆਦਾ। ਚੱਕ ਮਾਰ ਦੂੰ ਫੀਲ ਕਰਦੀ ਹੈ, ਦੁੱਖ ਫੀਲ ਕਰਦੀ ਹੈ, ਰੋਂਦੀ ਵੀ ਆ, ਔਰ ਆਪਣੇ ਬੱਚਿਆਂ ਨੂੰ ਦੁੱਧ ਪਿਆਉਂਦੀ ਹੈ। ਸਮੁੰਦਰ ਦੇ ਅੰਦਰ ਬੱਚਿਆਂ ਨੂੰ ਦੁੱਧ ਪਿਆਉਂਦੀ ਹੈ। ਹਾਈ ਸਮੁੰਦਰ ਦੇ ਅੰਦਰ ਕਿਦਾਂ? ਹਾਂਜੀ ਦੁੱਧ ਨਹੀਂ, ਦੁੱਧ ਪੀਂਦੀ ਹੈ, ਉਹ ਬਨਾਵਟ ਨਹੀਂ ਹੁੰਦੀ। ਬੱਚਿਆਂ ਨੂੰ ਦੁੱਧ ਪਿਆਉਂਦੀ। ਉਹਦਾ ਸਾਰਾ ਵੀਡੀਓ ਦੇਖ ਤੂੰ। ਮੈਂ ਦੱਸਿਆ ਤੁਸੀਂ ਪਿਛਲੇ ਸ਼ੋਆਂ 'ਚ ਹਾਂਜੀ ਤੁਸੀਂ ਪਾਣੀ ਮਿਕਸ ਹੋ ਜਾਂਦਾ ਉਹਨਾਂ ਦੁੱਧ ਯਾਰ। ਨਹੀਂ ਹੁੰਦਾ। ਤੇ ਦੁਨੀਆ ਦਾ ਸਭ ਤੋਂ ਮਹਿੰਗਾ ਦੁੱਧ ਦੇਦਾ ਵਾ ਜਾਂ ਉਹ ਡੋਂਕੀ ਸਵੇਰੇ ਲਿਆਓ ਫਿਰ ਡੋਲੂ ਭਰ ਕੇ। ਤੇ ਇਹਦੀ ਚਾਹ ਬਣ ਜਾਂਦੀ ਹੈ ਭਾਈ। ਨਹੀਂ ਉਹ ਹਰ ਦੁੱਧ ਦੀ ਚਾਹ ਬਣ ਜਾਂਦੀ। ਚਾਹ ਤੂੰ ਜਿਹਦੀ ਮਰਜ਼ੀ ਬਣਾ ਲਾ, ਪੱਤੀ ਪਾਉਣੀ, ਚੀਨੀ ਪਾਉਣੀ, ਚਾਹ ਬਣਨੀ। ਊਂਠਣੀ ਦੇ ਦੁੱਧ ਦੀ ਬਣ ਜਾਂਦੀ। ਨਹੀਂ ਵੀਲ ਮੱਛਲੀ ਪੱਠੇ ਖਾਂਦੀ ਹੋ ਕਿ ਪਾਣੀ ਪੀ ਤੱਕ ਯਾਰ? ਉਹ ਮੱਛੀ ਖਾਂਦੀ ਆ ਅੰਦਰ ਸਾਹ ਦੱਸਣ ਦੇ। ਵੀਲ ਮੱਛਲੀ ਨਹੀਂ, ਵੀਲ ਮੱਛਲੀ ਐਮਾਜ਼ੋਨ ਦੇ ਜੰਗਲਾਂ 'ਚ ਘੌਂਸਲਿਆਂ 'ਚ ਰਹਿੰਦੀ। ਤੇ ਪੱਠੇ ਉਹਨੇ ਕਿੱਥੋਂ ਖਾਣੇ ਆ? नहीं ਹੁਣ ਥੱਲੇ ਦੇ ਪੌਦੇ ਲੱਗੇ ਹੁੰਦੇ ਆ, ਉਹ ਥੱਲੇ ਜ਼ਿਆਦਾ ਨਹੀਂ ਜਿਹੜੇ ਮੱਛੀਆਂ ਉਹ ਪਾ ਕੇ ਪੈਰ। जहाँ पे हमने देखा है आग का पौधा ये खा रही है। ਪਿੱਛੇ ਜੇ ਇੱਕ ਮੈਨੂੰ ਕੰਡਾ ਵੱਜਿਆ ਸੀ, ਮਰਿਆ ਨਹੀਂ। ਉਹਦੀ ਸਾਰੀ ਜ਼ਿੰਦਗੀ ਸਮੁੰਦਰ ਦੀ ਤਹਿਕੀਕ ਤੇ ਨੰਗੀ, ਨਾ ਡਰ, ਬੇਬਾਕ ਵੜ ਜਾਂਦਾ ਸੀ ਸਮੁੰਦਰ 'ਚ। ਅੰਗਰੇਜ਼ ਚਕੰਦਾ ਕਿਹੜਾ? ਤੇ ਇੱਕ ਐਸੀ ਮੱਛੀ ਆਈ, ਉਹਨੇ ਇੰਜ ਕਰਕੇ ਕੰਡਾ ਮਾਰਿਆ ਵਾ, ਉਹਦੇ ਜ਼ਹਿਰ ਦੇ ਨਾਲ ਹੀ ਮਰ ਮੁਰ ਗਏ ਭਾਜੀ। ਲਾ ਗਿਆ ਉਹ। ਸਟਿੰਗਰੇ ਸਤਾਰੀ ਵਰਦੀ ਪਾਉਣੀ ਚਾਹੀਦੀ। ਇੱਧਰ ਨਾ ਪੁੱਛ ਲੋ ਕਿਹੜਾ ਸਟਿੰਗਰੇ ਕਿਉਂ। ਸਟਿੰਗਰੇ ਮਛਲੀ ਸੀ ਉਹਦੇ ਨੇ ਉਸਤਾਦ ਜੀ। ਇੱਕ ਮਛਲੀ ਉਹਦਾ ਨੂੰ ਪਤਾ ਹੀ ਨਹੀਂ ਸੀ ਕਿੱਡੀ ਵੱਡੀ ਰੱਬ ਦੀ ਤੇ ਦੁਨੀਆ। ਤੇ ਮੱਛਲੀ ਕਿੱਡੀ ਸੀਗੀ? ਇਹ ਭਾਵੇਂ ਏਡੀ ਕਿਉਂ ਗਈ ਯਾਰ, ਓਏ ਧੂਆਂ ਕਿੱਡਾ ਕੁ ਹੁੰਦਾ ਵਾ। ਪਾਗਲ ਆ ਤੂੰ। ਨਹੀਂ ਮੇਰੀ ਗੱਲ ਨੂੰ ਤੁਸੀਂ ਫੋਲੋ ਨਹੀਂ ਕੀਤਾ, ਤੁਸੀਂ ਥੋੜਾ ਨਾ ਗੁੱਸੇ 'ਚ ਆ ਕੇ ਜਜ਼ਬਾਤੀ ਹੋ ਗਏ ਹੋ। ਹੁਣ ਜਿਹੜਾ ਬੰਦਾ ਸਾਰੀ ਜ਼ਿੰਦਗੀ ਰਿਹਾ ਥੱਲੇ ਹੈ, ਉਹ ਹਰ ਜ਼ਿੰਦਗੀ ਤੋਂ ਮੁਰਾਦ ਹੈ ਕਿ ਉਹਦੀ ਤਹਿਕੀਕ ਸਾਰੀ ਜ਼ਿੰਦਗੀ ਰਹੀ ਸਮੁੰਦਰ ਦੇ ਅੰਦਰ ਆ। ਸਿਆਣੇ ਕਹਿੰਦੇ ਤੁਸੀਂ ਸਮੁੰਦਰ ਦੇ ਅੰਦਰ ਚੱਲੋ, ਥੋੜੇ ਮੱਛੀ ਦਾ ਕੰਡਾ ਲਾਈਏ ਤਾਂ ਲੱਭ ਲਾ ਲਓ ਇੰਜ ਕਰਕੇ ਜ਼ਹਿਰ ਜ਼ਰੂਰ। ਹਾਂ ਨਹੀਂ ਤੇ ਉਹਨੂੰ ਕੰਮ ਕੋਈ ਲੋਹਾ ਗਰਮ ਕਰਕੇ ਮੈਂ ਗਰਮ ਕਰਕੇ ਅੰਦਰ ਲੋਹਾ ਗਰਮ ਕਰੋ। ਉਸਤਾਦ ਜੀ ਹੁਣ ਜਿਹੜੇ ਮਗਰਮੱਛ ਇਹ ਵੀ ਪਾਣੀ ਦਾ ਜਾਨਵਰ ਆ। ਉਹ ਜਿਹੜਾ ਸੀ ਕਹਿੰਦੇ ਬੋਨਤਰ ਪੈਰ, ਉਹ ਵੀ ਪਾਣੀ ਦਾ। ਪਾਣੀ ਦਾ ਜਾਨਵਰ ਨਹੀਂ, ਕਿ ਪਾਣੀ ਤੇ ਉਹ ਵੀ ਆ, ਖੁਸ਼ਕੀ ਮਿਸ਼ਲ ਮੇਲ ਆ। ਨਹੀਂ ਤਾਂ ਫਿਰ ਸਮੁੰਦਰ 'ਚ ਜਾਣ ਇਹਨਾਂ ਨੂੰ ਡਕਿਆ ਹੋਇਆ ਉਹਨਾਂ ਨੇ ਜਾਂ ਵੈਸੇ ਬੈਰਲ। ਯਾਰ ਉਹ ਬਹੁਤ ਜ਼ਿਆਦਾ ਨਹੀਂ ਜਾਂਦਾ, ਸਮੁੰਦਰ ਦੇ ਕਿਨਾਰੇ ਤੇ ਫਿਰਦਾ ਰਹਿੰਦਾ, ਲੇਕਿਨ ਉਹ ਖੁਸ਼ਕੀ ਤੇ ਵੀ ਆ ਜਾਂਦਾ। ਇਹਦੀ ਨਾ ਨੌਲੇਜ ਇਜ਼ਾਫਾ। ਮਗਰਮੱਛ ਮੇਰਾ ਕੱਲ 1877 ਦੇ ਵਿੱਚ ਰੱਦਿਆ ਗਿਆ ਹੈ। ਇਹ ਸਮੁੰਦਰ 'ਚੋਂ ਰੱਦਿਆ ਹੋਇਆ ਵਾ ਹਰਕਤਾਂ ਦੀ ਵਜ੍ਹਾ ਤੋਂ। ਕਦੀ ਵੀਲ ਮੱਛਲੀ ਨੂੰ ਉਹ ਸਾਰਾ ਹਾਂ ਕੱਢਿਆ ਛੱਪੜਾਂ 'ਚ ਰਹਿੰਦਾ ਮੈਂ ਫਿਰ ਰੱਜਿਆ ਗਿਆ, ਉਹਨਾਂ ਨੇ ਕਿਹਾ ਵੀ ਤੂੰ ਚੱਲ ਨਿਕਲ ਬਾਹਰ। ਹਾਂ ਬਰਾਬਰ। ਫਿਰ ਉਹ ਵਿੱਚ ਫੇਰ ਵੀ ਹਿਸਾਬ ਲਾ ਲੈਂਦਾ ਕਿਨਾਰਿਆਂ ਤੇ। ਵੀਲ ਮੱਛਲੀ ਨੇ ਬਾਤ ਦਿੱਤੀ ਸੀ ਕਿ ਜਾ ਤੂੰ ਸਾਰੀ ਜ਼ਿੰਦਗੀ ਚਸ਼ਮੇ 'ਚ ਹੀ ਰਹੇਗਾ। ਉਹ ਹਿਸਾਬ ਇਹਦਾ ਹੋਇਆ। ਮੈਂ ਕਹਿੰਦੀ ਦਰਖਾਸਤ ਕਸ਼ੀਓ ਨੇ ਦਿੱਤੀ ਸੀਗੀ ਕਿ ਸਾਨੂੰ ਤੰਗ ਕਰ ਰਿਹਾ ਮੱਛੀ। ਉਸਤਾਦ ਜੀ ਇੱਕ ਮੱਛਲੀ ਆ, ਉਹ ਸ਼ੀਸ਼ਾ ਡੈਬ ਆਰ ਪਾਰ ਨਜ਼ਰ ਹੁੰਦਾ ਉਹਦੇ। ਹਾਂਜੀ ਕਛੁਆਰੇ ਦੇ ਵਿੱਚ ਨਜ਼ਰ ਹੀ ਨਹੀਂ ਆਉਂਦੀ। ਸਟ੍ਰੈਲੋਕੂ ਬਹੁਤ ਭਾਈ ਮਖਲੂਕ ਆ ਸਮੁੰਦਰ 'ਚ ਤੋਂ। ਪਤਾ ਕਛੂਆ ਥੱਲੇ ਨਹੀਂ ਜਾ ਸਕਦਾ ਭਲਾ ਕਿਉਂ? ਰੱਦਿਆ ਹੋਇਆ, ਇਹਨੂੰ ਵੀ ਕੱਢਿਆ ਹੋਇਆ। ਇਹਨੇ ਦਾਤੀ ਮਾਰਤੀ ਵੀਲ ਮੱਛਲੀ, ਕਿਤੇ ਮੱਛੀਆਂ ਦੁੱਧ ਪਿਲਾਉਣੇ ਨਹੀਂ, ਦਾਤੀ ਬਾਰੇ ਗਿਆ ਤੂੰ ਵੀ ਨਿਕਲੋ। ਇਹਦੇ ਕੋਲ ਕਿਹੜੀ ਦਾਤਰੀ ਹੁੰਦੀ, ਇਹ ਜਿਹੜੀ ਦਾਤੀ ਕਰਦਾ ਦਾਤਰੀ ਮਾਰਦਾ। ਏਡੀ ਸਮੁੰਦਰ 'ਚ ਵਾਢੀ ਕਰਨ ਡਿਆ ਸੀ, ਦਾਤਰੀ ਨਾਲ ਸੀ ਉਹਦੇ। ਤਾਂ ਹੀ ਤਾਂ ਨਹੀਂ ਪਤਾ ਦਾਤੀ ਕਰਦਾ ਤੋ ਜਿੱਦਾਂ ਦਾ
ਬੱਚਾ ਹੁੰਦਾ ਨਾ ਉਹ ਕਛੂ ਕਹਿੰਦਾ ਪਹਿਲੇ ਚਾਕੂ ਨੀਲ ਕਟਰ ਤੈ ਹੁੰਦਾ, ਫਿਰ ਚਾਕੂ ਕਚੂਰੀ ਦਾਤੀ ਐ ਬਾਤੀ ਦੀ। ਤੇ ਯਾਰ ਉਹ ਦਾਖਨਾ ਸਾਜੀ ਕੱਚੂ ਕੁਮਾ ਉਹ ਗੁਫਾ 'ਚ ਨਿਕਲਿਆ ਵਾ ਸ਼ੇਰ ਵੀ ਹੁੰਦਾ, ਕਹਿੰਦਾ ਮੈਨੂੰ 6 ਸਾਲ ਗੱਲਾਂ ਬਣਾਈ ਰੱਖਿਆ ਇਹਨਾਂ ਨੇ। ਜਿਹਦੀ 15 ਸਾਲ ਉਮਰ ਹੋਵੇ ਤਲਵਾਰ ਬਣ ਜਾਂਦਾ ਕਛੂਏ ਕੋਲ। ਨਹੀਂ ਭਾਜੀ 15 ਸਾਲ ਤੋਂ ਕਛੂ ਕੁਮਾ ਵੱਧਦਾ ਹੀ ਨਹੀਂ ਹੈਗਾ, ਥੱਲੇ ਰਹਿੰਦਾ ਵਾ। ਯਾਰ ਗੱਲ ਪਤਾ ਕੀ, ਮਗਰਮੱਛਾਂ ਨੇ ਸ਼ੇਰ ਨੂੰ ਜਰਗਮਾਲ ਬਣਾਇਆ ਸੀਗਾ। ਉਹ ਲੂੰਬੜੀ ਨੇ ਬਣਾਇਆ ਸੀਗਾ ਭਾਜੀ। ਉਹ ਯਾਰ ਇਹ ਬੜੀ ਮਸ਼ਹੂਰ ਕਹਾਵਤ ਆ, ਲੂੰਬੜੀਆਂ ਨੇ ਇਕੱਠਾ ਹੋ ਕੇ ਉਹਨੂੰ ਆਪਣੇ ਸ਼ੇਰ ਨੂੰ ਯਰਗਮਾਲ ਬਣਾਇਆ ਵਾ, ਤੇ ਬਾਂਦਰ ਨੇ ਇੱਕ ਸੁਲਾ ਗਏ ਸੀ ਦੋਵਾਂ ਦੀ। ਆਹ ਗੱਲ ਫਿਰ ਮਰਜ਼ੀ ਤੁਸੀਂ ਹਾਂ ਯਰਗਮਾਲ ਨਾ ਕਰੇ ਤਾਂ ਕਿਆ ਨਾਮ ਨਾ ਹੋਗਾ, ਇਹ ਉੱਥੋਂ ਹੀ ਮਿਸਾਲ ਬਣੀ ਸੀ। ਹਾਂ ਯਾਰ ਦੁਨੀਆ ਦਾ ਸਭ ਤੋਂ ਜਿਹੜਾ ਅਨਕੌਂਸ਼ੀਅਸ ਅਨਕੋਸ਼ੀਅਨ ਹੈ ਅਨਕੋਸ਼ੀਅਨ ਹਾਂ ਅਨਕੌਂਸ਼ੀਅਸ ਦਾ ਅਨਕੌਂਸ਼ੀਅਸ ਹਾਂ ਜਿਹੜੇ ਜਾਨਵਰ ਹੈ ਯਾਰ ਦੱਸ ਸਹੀ ਦੱਸ। ਉਹ ਅਨਕੋਸ਼ੀਅਨ ਭਾਜੀ, ਅਨਕੋਸ਼ੀਅਨ ਫੈਸਟੀਵਲ ਡੈਜ਼ਿਗਨੇਸ਼ਨ। ਅਨਕੋਸ਼ੀਅਨ ਕਹਿਣਾ ਤੂੰ, ਜਿਹਨੂੰ ਪਤਾ ਨਹੀਂ ਹੁੰਦਾ ਉਹਨੂੰ ਕੀ ਕਰਨਾ। ਅਨਕੋਸ਼ੀਅਨ ਨਹੀਂ ਜਿਹੜਾ ਕਿਸੇ ਗੱਲ ਦਾ ਨਹੀਂ ਪਤਾ ਹੁੰਦਾ, ਸਾਦਾ ਜਿਹਾ ਹੁੰਦਾ। ਅਨਬੋਰਨ ਅਨਬੋਰਨ ਅਨਲੈਸ ਯਾਰ ਅਨਲੈਸ ਅਨਲੈਸ ਜਿਹੜਾ ਕਿਸੇ ਦੀ ਵੀ ਗੱਲ ਚ ਆ ਜਾਂਦਾ ਹੈ, ਹਾਂ ਉਹ ਕਿਹੜਾ ਜਾਨਵਰ ਹੈ ਦੱਸੋ ਜਿਹੜਾ ਹਰ ਬੰਦੇ ਦੀ ਗੱਲ ਚ ਆ ਜਾਂਦਾ ਹੈ? ਅਦਰ ਫਿਸ਼, ਉਹ ਨਹੀਂ ਹੈ। ਅਦਰ ਫਿਸ਼ ਸਾਜੀ ਉਹ ਇਹਦੀ ਅਦਰ ਫਿਸ਼। ਗੱਲ ਜਾਨਵਰਾਂ ਦੀ ਹੋ ਰਹੀ ਹੈ, ਮੈਂ ਸਿਰਫ ਉਸਤਾਦਾਂ ਨੂੰ ਅੱਛਾ ਮਛਲੀ ਜਾਨਵਰ ਆ ਕੇ ਪਰਿੰਦਾ ਵਾ ਕਿ ਕੀ ਹੈ? ਮਛਲੀ ਕਿਚ ਆਉਂਦੀ? ਹਸ਼ਰਾ ਹਸ਼ਰਾਤ। ਹਾਂ ਨਹੀਂ ਮਛਲੀ ਹਸ਼ਰਾਤ ਨਹੀਂ ਹੈਗੀ ਜਾਨਵਰਾਂ ਚ ਮਾਲੀਅਤ। ਹੁਣ ਤੁਹਾਨੂੰ ਪਤਾ ਮਛਲੀ ਹਸ਼ਰਾਤ ਚ ਆਉਂਦੀ ਨਹੀਂ, ਇਹਨੇ ਆਪਣੇ ਨੂੰ ਲੈਦਾ ਕਰ ਲਿਆ ਵਾ। ਹਸ਼ਰਾਤ ਉਹੀ ਹੁੰਦੇ ਜਿਹੜੇ ਖਿੱਤਾ ਹੀ ਪੂਰਾ ਉਰਸ ਤੇ ਰੀਕਤੇ ਆ ਰਿੰਗ ਦੇ ਚੱਕੇ ਦੀ ਤੁਸੀਂ ਪੁੱਛ ਰਹੇ ਸੀ ਕੱਲ। ਮੱਛੀ ਨਾ ਪਰਿੰਦੇ ਜਾਂਦੀ ਨਾ ਜਾਨਵਰਾਂ 'ਚ। ਮੈਂ ਕਿਹਾ ਜਾਂ ਦਰਿਆ 'ਚ ਆਉਂਦੀ ਜਾਂ ਨਹਿਰ 'ਚ ਆਉਂਦੀ ਹੈ। ਸਮੁੰਦਰ ਚ ਵੀ ਹੁੰਦੀ ਹੈ। ਸਮੁੰਦਰ 'ਚ ਵੀ ਆਉਂਦੀ, ਉਹ ਵੱਡੀ ਹੁੰਦੀ ਹੈ। ਸਭ ਤੋਂ ਖੂਬਸੂਰਤ ਮੱਛੀ ਚਸ਼ਮੇ ਵਾਲੀ ਹੁੰਦੀ। ਚਸ਼ਮੇ ਵਾਲੀ ਮੱਛੀ ਖਾਣ ਵਾਲੀ। ਆਏ ਹਾਏ ਤਾਜੀ ਇੰਜ ਚਸ਼ਮਾ ਲਾ ਕੇ ਨਿਕਲਦੀ ਆ ਬਾਹਰ। ਅੱਛਾ ਉਹ ਚਸ਼ਮਾ। ਅੱਛਾ ਉਹਦੇ ਇਹਦਾ ਪਰ ਇਹਦੇ ਕੰਨੇ ਲਾਲ ਹੁੰਦੇ ਆ, ਇੱਕ ਤੇਲ ਵਿੱਚ ਕੋਈ ਸੁਰਕੀ ਆਏ ਐ ਕਰਕੇ ਬਾਹਰ ਆਉਂਦੀ ਆ। ਦੋ ਤਿੰਨ ਦੀਆਂ ਜ਼ਾਤੀ ਵੀ ਨੇ। ਤੇ ਮਗਰ ਮੱਛ ਦੂਰੋਂ ਕਹਿੰਦਾ ਓਏ ਹੋਏ ਯਾਰ ਫੈਸਲ, ਅੱਜ ਦਾ ਤੇ ਸਾਰਾ ਜਾਨਵਰਾਂ ਦੇ ਲੰਘਿਆ ਕੰਮ ਹੀ ਆ। ਸਾਰੀ ਜਾਨਵਰਾਂ ਬੜੇ ਜਾਨਵਰ ਨੇ ਯਾਰ ਦੁਨੀਆ ਤੇ। ਇਸ ਤਰ੍ਹਾਂ ਹੀ ਹੁੰਦਾ। ਤਾਜੀ ਸਭ ਤੋਂ ਵੱਡਾ ਦੁਨੀਆ ਤੇ ਜਿਹੜਾ ਜਾਨਵਰ ਹੋਇਆ ਉਹ ਡਾਇਨਾਸੌਰ ਹੋਇਆ। ਨਹੀਂ ਡਾਇਨਾਸੌਰ ਨਹੀਂ ਹੈ। ਡਾਇਨਾਸੌਰ ਯਾਰ ਉਹਨਾਂ ਤੇ ਉਹਦੇ ਹੁੰਦੇ ਆ, ਤੂੰ ਕਿਉਂ ਆਪਣੇ ਅੰਦਾਜ਼ੇ ਲਾ ਰਹੇ ਯਾਰ? ਜਦੋਂ ਬੈਠਾ ਹੈ ਭਾਜੀ, ਉਹਨਾਂ ਨੂੰ ਪੁੱਛ ਕੇ ਸਭ ਤੋਂ ਵੱਡਾ ਕਿਹੜਾ ਹੋਇਆ? ਡਾਇਨਾਸੌਰ ਤੇ ਹੈ ਹੀ ਨਹੀਂ। ਪੈਸਨ ਸੋਲ ਆ। ਸਭ ਤੋਂ ਵੱਡਾ ਜਾਨਵਰ ਜਿਹੜਾ ਨਾ ਉਹ ਬਿਲੂ ਵੇਲੀ ਹੈ, ਜਿਹੜਾ ਉਸਤਾਦ ਜੀ ਨੇ ਦੱਸਿਆ। ਨਹੀਂ ਮੈਂ ਮੌਜੂਦਾ ਦੀ ਗੱਲ ਨਹੀਂ ਕੀਤੀ, ਮੈਂ ਬਕੀਆ ਦੀ ਗੱਲ। ਮੌਜੂਦਾ ਦੀ ਕਰ ਰਿਹਾ ਤੂੰ। ਮੌਜੂਦਾ ਫਿਰ ਤੁਸੀਂ ਜਿਹੜਾ ਐਮਾਜ਼ੋਨ ਦੇ ਵਿੱਚ ਮੈਂ ਵੀਡੀਓ ਦੇਖਿਆ ਅਜਰਕ ਜਿਹੜਾ ਵਾ ਉਹ ਐਨਾਕੋਂਡਾ, ਉਹ ਤਾਂ ਤਾਹਾ ਹੀ ਚੜ ਜਾਂਦਾ। ਵੀਡੀਓ 'ਚ ਤੇ ਅੱਜ ਕੱਲ੍ਹ ਕੁਛ ਪਤਾ ਨਹੀਂ ਲੱਗਦਾ ਵੀ ਕਿਹੜੀ ਸਹੀ ਹੈ ਤੇ ਕਿਹੜੀ ਗਲਤ ਹੈ, ਤੇ ਕਿਹੜੀ AI ਦੀ ਹੈ ਤੇ ਕਿਹੜੀ ਜਾਲੀ ਹੈ ਤੇ ਕਿਹੜੀ ਸਹੀ ਹੈ। ਵੀਡੀਓ 'ਚ ਤੇ ਅੱਜ ਕੱਲ੍ਹ ਕੁਛ ਪਤਾ ਹੀ ਨਹੀਂ ਲੱਗਣ ਦਿਆ। ਵੀਡੀਓ 'ਚ ਤੇ ਵਸੀਮ ਅਕਰਮ ਸਾਹਿਬ ਵੇਖ ਨਾ, ਵਸੀਮ ਅਕਰਮ ਸਾਹਿਬ ਦੀ ਖਬਰ ਦੇਖ ਵੀਡੀਓ 'ਚ। ਹਾਂ ਕਿਸੇ ਨੇ ਬਾਜ਼ੀ ਕੈਸਾ ਲੱਗਾ ਕਿਸੇ ਨੂੰ ਪਤਾ ਕਿ ਵੀ ਇਹ ਜਾਲੀ ਹੈ? कैसी ਗੱਲ और को आया भी शुएब अख्तर साहब के कोलो। शुएब अख्तर साहब कहने के मैं वसीम अकरम के जनाजे के साथ जा रहा तौबा। ਹਾਂ ਉਹ ਚੈੱਕ ਕਰ ਤੂੰ। ਉਹ ਇਹਨਾਂ ਵਕੀ ਕਦੇ ਕਰੀਬ ਤੇ ਵਿਚਾਰੇ ਮਾੜੇ ਮੋਟੇ ਬੰਦੇ ਜਿਹੜੇ ਉਹਨਾਂ ਨੂੰ ਪਤਾ ਹੀ ਨਹੀਂ ਲੱਗਦਾ, ਜਿਹੜੇ ਆਮ ਬੰਦੇ ਜਿਹਨਾਂ ਨੂੰ ਨਹੀਂ ਇਸ ਟੈਕਨੋਲੋਜੀ ਦਾ ਇੰਨਾ ਪਤਾ, ਜਿਹੜੇ ਵੀਡੀਓ ਵੇਖ ਰਹੇ ਆ, ਹਾਂ ਉਹਨਾਂ ਨੇ ਤੇ ਮੰਨ ਲੈਣਾ। ਹਾਂ AI ਦੇ ਵਿੱਚ ਤੁਸੀਂ ਪੋਡਕਾਸਟਾਂ ਵੀ ਕਰਨ ਇਹ ਤੁਸੀਂ ਦੇਖੀ ਤੁਸੀਂ ਚੈਨਲ ਦੀ ਤਸ਼ਰੀਹ ਕਰ ਰਹੇ ਪੂਰੀ, ਤੁਸੀਂ ਪੂਰੀ सपोर्ट कर रहे हैं चैनल की। ये अब्बास का चैनल है, इसको बुरे में ये बानी। अब्बास अली के बारे में क्या ख्याल है तुम्हारा? ਤੁਸੀਂ ਦੇਖੇ ਨਹੀਂ ਉਹ ਪੋਡਕਾਸਟ ਆਪਣੀ यो ਅੱਛਾ ਜਿਹੜਾ ਤੁਸੀਂ ਬਾਸ ਦੇ ਨਾਲ ਬੈਠੇ ਸਾਹਮਣੇ? ਅੱਛਾ ਮੈਂ ਵੀ ਆ। ਤੁਸੀਂ ਪੋਡਕਾਸਟ ਕਰ ਰਹੇ ਆਵਾਜ਼ ਵੀ ਮੇਰੀ ਆ। नहीं बात इंद्रा ਆਵਾਜ਼ ਵੀ ਕੋਈ ਹੈ ਵੈਬਸਾਈਟ, ਮੈਂ ਦੱਸਾਂ ਇੱਕ ਦੋ ਵੈਬਸਾਈਟ ਉੱਥੋਂ ਆਵਾਜ਼ ਵੀ ਹੋ ਜਾਏਗਾ। ਉਸਤਾਦ ਜੀ ਤੁਸੀਂ ਨਾ ਦੱਸਿਆ ਕਰੋ, ਸਰਚਾਂ ਮਾਰ ਕੇ ਹੁਣ ਤੁਸੀਂ ਉਦੋਂ ਦੱਸੀ ਆਓ ਆਪਣੀ ਐਪ ਵਾਲੀ। ਉਹ ਯਾਰ ਇੱਕ ਮਿੰਟ ਠਹਿਰ ਜਾ। ਉਸਤਾਦ ਜੀ ਇਹਨਾਂ ਲੋਕਾਂ ਦਾ ਕੀ ਇਲਾਜ ਹੈ? ਇਸ ਮੁਲਕ 'ਚ ਨਹੀਂਗਾ। ਇਹ ਬੰਦਾ ਕਿਸੇ ਹੋਰ ਮੁਲਕ 'ਚ ਹੁੰਦਾ, ਇਹਨੂੰ ਮੈਂ ਇਹੋ ਜਿਹਾ ਤੁੰਨਣਾ ਸੀ, ਬਲਕਿ ਕਿਸੇ ਨੇ ਵੀ ਤੁੰਨਣਾ ਸੀ ਕਿ ਇਹਨੂੰ ਲੱਗ ਪਤਾ ਜਾਣਾ ਸੀ ਕਿੱਦਾਂ ਕਿਸੇ ਦੇ ਤਾਂ ਕਰ। ਯਾਰ ਇਸ ਮੁਲਕ 'ਚ ਮੌਜ ਲੱਗੀ ਹੈ, ਇਸ ਮੁਲਕ 'ਚ ਈਜ਼ੀ ਹੋ ਜਾ ਮੌਜ ਲੱਗੀ ਹੈ। और साथ जी ਮੈਂ ਕਹਿੰਦਾ ਤੇ ਕੋਈ ਖੋਤਾ ਕੋੜਾ, ਕੋਈ ਪੁੱਛਣ ਵਾਲਾ ਕੋਈ ਗੱਲ ਨਹੀਂ। ਜੋ ਤੁਹਾਡੇ ਜ਼ਿਹਨ 'ਚ ਹੁੰਦਾ ਕਿਸੇ ਬੰਦੇ ਦੇ ਮੁਤਲਕ ਕਰ ਦਿਓ। उस्ताद जी जैसे ਉਹਨੂੰ ਆਪਣਾ ਸਮਝ ਕੇ ਕਰ ਦਿਓ, ਤਾਂ ਕੋਈ ਰੌਲਾ ਨਹੀਂ। ਉਹ ਤੁਹਾਨੂੰ ਕੁਝ ਨਹੀਂ ਤੁਸੀਂ ਤੁਹਾਡਾ ਕਰ ਸਕਦਾ, ਤੁਸੀਂ ਉਹਨੂੰ ਕੁਝ ਨਹੀਂ ਕਹਿ ਸਕਦੇ। ਜੋ ਤੁਹਾਡੇ ਅੰਦਰ ਦੀ ਅੱਛਾਈ ਬੁਰਾਈ ਖੁੱਲ੍ਹ ਕੇ ਤੁਸੀਂ ਬਿਆਨ ਕਰੋ, ਉਹਦੇ ਤੇ ਅਮਲ ਕਰੋ, ਉਹਦੇ ਤੇ ਪ੍ਰੈਕਟੀਕਲੀ ਕਰੋ। ਦੱਸੋਗੇ ਵੀ ਮੈਂ ਇੱਦਾਂ ਦਾ ਵਾਂ ਅੰਦਰੋਂ, ਮੈਂ ਇੰਜ ਕਰਨਾ ਤੁਹਾਨੂੰ, ਤਾਂ ਕਰ ਦਿਓ, ਕੋਈ ਰੌਲਾ ਨਹੀਂ। ਅੱਛਾ ਉਸਤਾਦ ਜੀ ਬਾਦਰ ਇੱਕ ਮੇਰਾ ਇੱਕ ਸਵਾਲ ਆ ਤੁਹਾਨੂੰ ਕੱਢ ਕੇ ਮਾਸ਼ਾਅੱਲਾ ਸਾਰੇ ਫਾਰਗ ਲੋਕ ਬੈਠੇ ਆ। ਆ ਖੱਬੀ ਅੱਖ ਭੜਕਦੀ ਹੋਵੇ ਕੀ ਰੇ ਸੱਜੀ ਆ ਉਹ ਸੱਚ ਆ ਸੱਜੀ ਅੱਖ ਭੜਕਦੀ ਹੋਵੇ ਕੀ ਹੁੰਦਾ ਵਾ? ਤੇਰੇ ਘਰ ਲਿਆ ਕੋਈ ਖੁਸ਼ਖਬਰੀ ਮਿਲਣੀ ਹੈ। ਨਹੀਂ ਭਾਬੀ ਨੂੰ ਥੱਪੜ ਪੈਣੇ ਜੀ। ਖੁਸ਼ਖਬਰੀ ਆ ਤਾਂ तेल महंगा होना बेटे। ਉਹ ਤਾਂ ਰਾਤ ਦਾ ਹੋ ਤੇਰੇ ਘਰਦਿਆਂ ਨੂੰ ਤੈਨੂੰ ਖੁਸ਼ਖਬਰੀ ਮਿਲਣ ਵਾਲੀ ਆ, ਲੇਕਿਨ ਤੇਰਾ ਉਹਦੇ 'ਚ ਕੋਈ ਅਮਲ ਦਖਲ ਨਹੀਂ ਹੈਗਾ। ਤੂੰ ਈਜ਼ੀ ਰਹਿ।
ਯਾਨੀ ਕਿ ਮੈਂ ਘਰ ਜਾਊਂਗਾ ਵੱਡਾ ਭਾਈ ਪੱਖਾ ਲੈ ਕੇ ਆਊਂ। ਹਾਂ ਕੀ ਵੱਡਾ ਭਾਈ ਪੱਖਾ ਲੈ ਕੇ ਆਊਗਾ, ਛੋਟਾ ਭਾਈ ਪੰਜੀਰੀ ਲੈ ਕੇ ਆਊਗਾ, ਭਾਬੀ ਜਿਹੜੀ ਆ ਉਹ ਭਾਂਡਾ ਬਣਾ ਕੇ ਲਿਆਊਗੀ। ਇੱਦਾਂ ਕਾਫੀ ਕੁਝ ਹੋਊਗਾ, ਲੇਕਿਨ ਤੂੰ ਇੱਥੇ ਫਿਰੀ ਜਾ। ਅੰਮੀ ਹੁਣੀ ਬਾਹਰ ਨਾ ਉਹ ਪੱਤੇ ਜਾਂ ਬੰਨ ਦੇਣਗੇ ਸਰੀਰ ਦੇ, ਪਤਾ ਲੱਗੇ ਅੰਦਰ ਖੁਸ਼ੀ ਆ। ਅੱਛਾ ਜੀ ਛੱਡ ਦੇ ਯਾਰ ਤੂੰ ਚਾਚਾ ਜੀ ਕਿਉਂ ਕਹਿਣਾ ਯਾਰ? ਵੈਸੇ ਚਲੋ ਗੱਲ ਉਹਦੇ ਹੱਥ 'ਚ ਸੋਟੀ ਫੜੀ ਵੇਖ ਲਈ ਕੀ ਹੋਇਆ। ਉਹ ਬਾਬੇ ਤੇ ਸੀਗੀ। ਨਹੀਂ ਹੁਣ ਆਹ ਦੇਖੋ ਮੇਰੀ ਅੱਖ ਸਵੇਰ ਦੀ ਭੜਕੀ ਜਾ ਰਹੀ, ਡੇਲਾ ਆ ਦੇਖੋ ਮੈਂ ਇਹਨੂੰ ਸਵੇਰ ਦਾ ਕਿੰਨੀ ਵਾਰੀ ਖੁਸ਼ਖਬਰੀ ਹੈ, ਖੁਸ਼ਖਬਰੀ ਕਿਸੇ ਹੈ ਖੁਸ਼ਖਬਰੀ ਹੈ ਸਾਜੀ। ਇਹਨੂੰ ਜਾਂ ਤਾਂ ਕੋਈ ਇਹਦੇ ਸਾਹਮਣੇ ਕੋਈ ਸੀਨ ਹੋਣ ਵਾਲਾ ਵਾ, ਤੇ ਜਾਂ ਇਹਨੂੰ ਕੋਈ ਕਿਤੇ ਬੁਲਾਉਣ ਵਾਲਾ, ਤੈਨੂੰ ਕਿਸੇ ਨੇ ਬੰਦੇ ਨੇ ਬਾਹਰ ਸਦਨੇ ਮਿੱਠੇ। ਯਾਰ ਮੈਂ ਨਾ ਐਂਜ਼ਾਈਟੀ 'ਚ ਚਲਾ ਗਿਆ ਫਿਰ ਕਸਮ ਵਾਲੀ ਗੱਲ ਮੇਰਾ ਉਹ ਭਾਈ ਉੱਥੇ ਤੇ ਜਗ੍ਹਾ ਹੀ ਫੁੱਲ ਹੋਈ ਪਈ ਆ। ਉਹ ਭਰਾਵਾ ਮੇਰੀ ਗੱਲ ਸੁਣ ਯਾਰ, ਮੈਂ ਜੋ ਪੁੱਛਣਾ ਚਾਹ ਰਿਹਾ ਵਾਂ ਯਾਰ ਮਿੱਠੇ, ਮੈਨੂੰ ਖੁਦਾ ਦੀ ਕਸਮ ਹੈ ਮੇਰਾ ਦਿਲ ਕਰ ਰਿਹਾ ਸੀ ਮੈਂ ਟੱਕਰ ਮਾਰਾਂ, ਮੈਂ ਮੋਬਾਈਲ ਤੋੜਨਾ। यार एड्डे गंदी नस्ल के लोग 20 साल पुराने क्लिप उस्ताद जी वैसरा में ये करते हुए फलां, ये करते हुए फलां, ये करते हुए। यार अल्लाह पाक दी कसम मेरा दिल रोंदा ही मिठे। ਯਾਰ ਛੱਡ ਦਿਓ ਉਸਤਾਦ ਇਹ ਕਹਿੰਦੇ ਆ ਵੀ ਇੱਥੇ ਕੀ ਹੋ ਸਕਦਾ ਕੁਝ ਵੀ ਨਹੀਂ। यार टू मच यार गल है कि पिछले दिनों के विच क्लिप लाया जेड़ा मैं 20-25 साल यार मैं माफिया मंगतियां सारा कुछ कर दिता यार ਤੇ ਹੁਣ ਤੁਸੀਂ ਕੀਤਾ ਆ, ਹੁਣ ਭੁਗਤੋ। यार मैं यार माफिया भी मंग लिया मेरे तो मैं चंगा मैं फिर शुरू कर देना यार। ਉਹ ਕਹਿੰਦੇ ਮੇਰੇ ਚਾਹ ਨਾਲ ਨਹੀਂ ਨਹੀਂ ਤੂੰ ਪਾਗਲ ਸ਼ੁਰੂ ਕਰ ਦੇਣਾ ਇਦਾਂ ਕਿਸੇ ਕਦੀ ਵਜ੍ਹਾ ਤੋਂ ਜਾਂ ਕਿਸੇ ਦੀ ਵਜ੍ਹਾ ਤੋਂ ਤੂੰ ਫੇਰ ਸ਼ੁਰੂ ਕਰ ਦੇ। उस्ताद जी खुदा सी कसम मेरा दिमाग खराब हो गया। ਯਾਰ ਤੂੰ ਛੱਡ ਦੇ ਨਾ, ਤੂੰ ਛੱਡ ਦੇ ਤੂੰ ਇਸ ਗੱਲ। मैं नींद दियां गोलियां खा के सुता, मैनू इन्ने घरेलू जे बंदे ने मेरे दोस्त ने मेरी एक फैमिली ने मैनू फैसल भाई इतना ज़्यादा अफसोस हुआ ये भी वो बना वैसे भी मेरा यार दिल मिठे। ਯਾਰ ਫੈਸਲਾ ਤਾਂ ਉਹ ਗਲਤੀ ਹੋ ਗਈ ਨਾ। मैं इन्हू हल दसो मैं ते परचा कराऊं मैं नहीं, नहीं कवां मैं की करा। ਕਿਸੇ ਤੇ ਨਹੀਂ ਪਰਚਾ ਤੁਸੀਂ ਕਰਾ ਸਕਦੇ, ਕਿਸੇ ਦੇ ਨਹੀਂ। ਤੁਸੀਂ ਅੱਲਾਹ ਕੋਲ ਮਾਫੀ ਮੰਗੋ, ਤੁਸੀਂ ਰੱਬ ਕੋਲੋਂ ਮਾਫੀ ਮੰਗ ਲਓ, ਅੱਲਾਹ ਤੁਹਾਨੂੰ ਮਾਫ ਕਰ ਦੇਵੇ। ਅੱਗੋਂ ਤੁਸੀਂ ਨਾ ਕਰੋ। ਇਦਾਂ ਦੇ ਦਾ ਕੋਈ ਰੌਲਾ ਨਹੀਂ ਇਹਨਾਂ ਦਾ, ਨਾ ਤਿੰਨਾਂ ਤੋਂ ਨਾ ਤੇਰਿਆਂ ਚੋਂ। ਨਹੀਂ ਤਾਂ ਉਦੋਂ ਕੀਤਾ ਕੱਲ ਤੁਸੀਂ ਫਿਰ ਮੈਨੂੰ ਇਹ ਦੱਸੋ। ओ यार 20 साल पुरानी है ना वे यार, ਇਹਦੇ ਚੱਕਰਾਂ 'ਚ ਕਰਤਾ। 25 साल पुरानी गल्लां वा। ਨਾ ਯਾਰ ਅੱਗੇ ਉਹ ਇੱਥੇ ਕਿਹਾ ਨਾ ਮੈਂ 25 ਸਾਲ ਦੀਆਂ ਗੱਲਾਂ ਕਿਹਨੂੰ ਦੱਸਾਂ। ਚਾਚਾ ਜੀ ਦਿਲ ਖਰਾਸ਼ ਹੋ ਗਏ। ਨਹੀਂ ਯਾਰ 7-8 ਸਾਲ ਪੁਰਾਣੀ ਗੱਲ ਹੈ ਯਾਰ। ओ बस करे उस्ताद जी 1920 ਦੇ ਵਿੱਚ ਆਇਆ। ਅੱਜ ਹੀ ਠਾਕ ਲਿਆ ਛੱਡਿਆ ਨੇ ਆ ਤਾਂ ਉਹੀ ਕੋਸ਼ਿਸ਼ ਸੀ। 7-8 ਸਾਲ ਹੋਏ, 20 ਸਾਲ ਕਹੀ ਜਾਂਦੇ ਆ। ਸਤਾਈ ਡਾਟਾ ਹੈ ਹੀ ਬਹੁਤ ਆ। ਜਾਂ ਫਿਰ ਝਾਲ ਦੇ ਸਾਲ 6 ਮਹੀਨੇ ਦਾ ਵਾ। ਸਤਾਈ ਡਾਟਾ ਹੈ ਹੀ ਬਹੁਤ ਆ। चलो यार देख लो यार खुल के एक बारी गल ले यार। 2015 'ਚ ਮੈਂ ਆਪ ਵੇਖਣੀ ਆ ਸਹੀ ਦਾ। मैं कहना भावें 2 साल हो गए ने लेकिन इंशाअल्लाह तआला बफज़ल ज़िंदगी अगले ध्यान जाके मैं उस बंदे का गिरेबान फड़ना ते ओदी मैं सच्ची मुट्ठी बुरी हाल ਲੈ ਤੇ ਜੇ ਉੱਤੇ ਉਹ ਬਨਾਨ ਪਾ ਕੇ ਫਿਰਦਾ ਹੋਇਆ ਸਾਨੂੰ ਕਹਿੰਦਾ ਫੜ ਲੇਗਾ ਗਰੇਬਾਨ। ਅੰਕਲ ਹਮੀਦ ਪਤਾ ਕੀ ਗੱਲ ਉਸਤਾਦ ਜੀ ਪਾਏ ਇੱਕ ਵਾਰੀ ਤੁਸੀਂ ਆਪ ਕਹਿ ਦਿਓ ਯਾਰ ਨਾ ਕਰਿਆ ਕਰੋ, ਤੁਹਾਡੀ ਮਿਹਰਬਾਨੀ ਇੰਜ਼ਾਇਟੀ ਸਿਟੀ ਚਲੇ ਗਈ। ਯਾਰ ਨਾ ਕਰ, ਤੂੰ ਵੀ ਨਾ ਕਹਿਣਾ, ਤੁਸੀਂ ਵੀ ਨਾ ਇਹਦਾ ਕਰਿਆ ਕਰੋ, ਛੱਡ ਦਿਓ। ਹੁਣ ਇੰਜ਼ਾਇਟੀ ਸਿਟੀ ਚਲੇ ਗਈ ਤੁਹਾਨੂੰ ਪਤਾ। ਨਹੀਂ ਯਾਰ ਪਤਾ ਕੀ ਜੇ ਫੈਸਲ ਭਾਈ ਕੋ ਹੋ ਗਈ ਹੈ ਕੋਈ ਤੇ ਮਾਜ਼ਰਤ ਗਾਂ ਤੋਂ ਨਹੀਂ ਕਰਨਗੇ। ਅੱਛਾ ਕਲਿੱਪ ਕਿਹੜਾ ਜਿਹੜਾ ਆਪਣੇ ਨੇ ਦਿਖਾਇਆ ਵਾ? ਉਹ ਤੇਰਾ ਜਿਹੜਾ ਵੀ ਸੀਗਾ ਯਾਰ ਤੂੰ ਯੂਜ਼ ਕਰ। ਮੈਂ ਗੱਲ ਕਰਨ ਦੇ ਇੱਧਰ ਮੇਰੀ ਵੀ ਸੁਣ ਲਿਆ ਕਰੋ ਗੱਲ। ਮੈਂ ਜੋ ਕੋਈ ਨਾ ਹੁੰਦਾ ਵਾ ਇੱਕ ਤੇ ਯਾਰ ਮੈਂ ਕਹਿ ਰਿਹਾ ਮੁੱਕੇ ਤੂੰ ਕਿਸੇ ਹੋਰ ਪਾਸੇ ਆਵੇਂ। ਹੋਰ ਪਾਸੇ ਮੈਂ ਆ ਰਿਹਾ, ਮੇਰੀ ਗੱਲ ਸੁਣੋ। ਮੈਂ ਛੱਡ ਦੇ ਇਸ ਕੰਮ ਨੂੰ, ਛੱਡ। ਮੈਂ ਤੁਹਾਨੂੰ ਪੁੱਛ ਰਿਹਾ ਸੀਗਾ ਕਿ ਦੁਨੀਆ 'ਚ ਸਭ ਤੋਂ ਸਾਦਾ ਜਾਨਵਰ ਕਿਹੜਾ ਜਿਹੜਾ ਹਰ ਬੰਦੇ ਦੀ ਗੱਲ 'ਚ ਆ ਜਾਂਦਾ? ਹਾਂ ਹਾਂ ਇਹ ਗੱਲ ਸੀ। ਤੋਤਾ, ਖੋਤਾ। ਖੁਦ ਤਾਂ ਬੇਵਕੂਫ ਆ। ਚਿੜੀਆਂ, ਨਹੀਂ ਖਰਗੋਸ਼, ਉਹ ਤੇ ਕਿਸੇ ਨੂੰ ਵੀ ਲੈ, ਬੱਕਰੀ ਨੂੰ ਲੈ ਤੂੰ ਐ ਕਰਕੇ ਲੈ ਆਉਂਦੇ ਆ ਜਾਓ। ਭੇਡ, ਕੁੱਤਾ, ਸ਼ੇਰ। ਚੱਲ ਮਾਫੀ ਦੇ ਦਿਓ। ਲੈ ਮੈਂ- ਥੱਲੇ ਲੱਗਾ ਜਨਾਨੀ। ਮੈਂ ਸਾਬਤ ਕਰਦਾ। ਕਿੱਦਾਂ? ਐਮਾਜ਼ੋਨ ਦੇ ਜੰਗਲ ਦੇ ਵਿੱਚ ਇੱਕ ਵਾਕਿਆ ਹੋਇਆ ਸੀ। ਸ਼ੇਰ ਨੇ ਹਰ ਜਾਨਵਰ ਡੇਲੀ ਜਾਨਵਰ ਖਾਂਦਾ ਸੀ, ਕੋਈ ਨਾ ਕੋਈ ਨਵਾਂ ਜਾਨਵਰ ਖਾਂਦਾ ਸੀ ਸ਼ੇਰ। ਹਾਂਜੀ। ਇੱਕ ਲੂੰਮੜੀ ਨੇ ਕਿਹਾ ਕਿ ਬਾਦਸ਼ਾਹ ਜੀ ਤੁਹਾਡੇ ਤੋਂ ਵੀ ਵੱਡਾ ਇੱਕ ਬੰਦਾ ਹੈਗਾ ਜਿਹੜਾ ਕਹਿੰਦਾ ਕਿ ਮੈਂ ਉਹਨੂੰ ਖਾਣਾ ਹੈ। ਕਹਿੰਦਾ ਉਹ ਕਿਹੜਾ ਸਾਡੇ ਤੋਂ ਵੱਡਾ ਜੰਮ ਪਿਆ? ਕਹਿੰਦੀ ਉਰੇ ਉਹ ਮੈਂ ਤੁਹਾਨੂੰ ਦਿਖਾਵਾਂ। ਉਹਨੇ ਖੂਹ 'ਚ ਦਿਖਾਇਆ ਉਹਨੂੰ। ਉਹ ਖੂਹ 'ਚ ਉਹਨੇ ਪਾਣੀ 'ਚ ਆਪਣਾ ਅਕਸ ਵੇਖਿਆ ਤੇ ਉਹਨੇ ਛਾਲ ਮਾਰਤੀ, ਉੱਥੇ ਮਰ ਗਿਆ। ਉਹ ਗੱਲਾਂ 'ਚ ਆ ਗਿਆ ਸੀ। ਉਹ ਭਾਜੀ ਇਹ ਕੁੱਤੇ ਦੀ ਕਹਾਣੀ ਹੈ। ਤੁਸੀਂ ਉਹ ਜਿਹੜਾ ਸਾਜ ਕੁੱਤਾ ਨਹੀਂ ਰਹਿ ਜਾਂਦਾ ਗੁਆਡੀ ਆ ਨਾਲੇ ਸਬੂਕ ਉਹ ਕਹਾਣੀ ਹੈ। ਤੁਸੀਂ ਉਧਰ ਯਾਰ ਮਾਫੀ ਦੇ ਦਿਓ। ਓਏ ਇਹ ਤਾਂ ਸੱਚਾ ਵਾਕਿਆ ਹੋਇਆ ਪਿਛਲੇ ਦਿਨਾਂ 'ਚ ਯਾਰ, YouTube ਤੇ ਬੜ ਰੀ ਚੱਲੀ ਇਹਦੀ ਸਟੇਟੋ ਦਾ ਚੱਲੀ। ਭਾਜੀ ਇਹ ਭਾਈ ਹੁਣ ਵੀ ਪਹਿਲੇ ਪੜ੍ਹੇ ਸੀਗੇ, ਹੁਣ ਇਨਸਾਨ ਬਣੇ ਤਾਂ ਹੀ ਤੇ ਇਹਨਾਂ ਨੌਲੇਜ ਇਹਨਾਂ ਨੂੰ। ਇਹ ਬੱਚੇ ਜਦੋਂ ਦੇ ਬੱਚੇ ਸਸੁਰਾਲ ਲੈ ਕੇ ਜਾਣ ਸਿੱਧਾ ਚਿੜੀਆ ਘਰ ਜਾਂਦੇ ਆ। ਸਹੀ ਹੋ ਫੇ ਫੈਸਲ ਉੱਥੇ ਵੀ ਇੱਦੀ ਕਰਦੇ ਕਿ ਇਦਾਂ ਦੱਸਿਆ ਕਰਦੇ ਕਿੱਥੇ ਲਈ ਉੱਥੇ ਤਾਂ ਇਨਸਾਨਾਂ ਦਾ ਨਾਲ ਕਾਕਾ ਗਾ। ਯਾਰ ਇਹ ਤਾਂ ਮੇਰਾ ਤਾਂ ਜੀ ਭਾਈ ਯਾਰ ਮੇਰੇ ਘਰ ਦਾ ਸ਼ੋਅ ਕਰਦਾ। ਅੱਜ ਮੈਂ ਇੱਕ ਮੁੱਦਾ ਉਠਾਉਣਾ ਚਾਹੁੰਦਾ ਇੱਥੇ ਹੁਣ ਸਕਰੀਨ ਆਪਣੀ ਟੀਮ ਦਾ। ਭਾਈ ਉਹਨਾਂ ਨੇ ਸਾਨੂੰ ਇਗਨੋਰ ਕੀਤਾ। ਲਾਹੌਰ। ਹਾਂਜੀ ਉਹ ਯਾਦ ਹੈ ਇਗਨੋਰ ਕੀਤਾ ਹੈ। ਮਹਿਮਾਨ ਜਦੋਂ ਬੰਦਾ ਕਿਤੇ ਜਾਂਦਾ ਨਾ ਉਹਦੇ ਕੋਲ ਬੈਠਦਾ ਹੁੰਦਾ ਵਾ। ਤੁਸੀਂ ਆਏ ਉੱਥੇ ਪੂਰਾ ਆਪਣਾ ਆਰਟ। ਓਏ ਤੁਸੀਂ ਸਵੇਰੇ 11 ਵਜੇ ਨਾਲ ਜਾਣਾ ਸੀਗਾ ਰਿਕਾਰਡਿੰਗ ਤੇ,
ਮੈਂ ਰਾਤ 2 ਵਜੇ ਤੱਕ 3 ਵਜੇ ਤੱਕ ਤੁਹਾਡੇ ਕੋਲ ਬੈਠਾ ਰਿਹਾ ਵਾਂ। 3:30 ਵਜੇ ਤੱਕ ਜੀ 1:30 ਵਜੇ ਤੁਸੀਂ ਚੱਲ ਗਏ ਜਨਾਬ ਸਾਡੇ ਜਦੋਂ ਮੈਂ ਚਲਾ ਗਿਆ ਮੈਂ ਤੁਹਾਨੂੰ ਟਾਈਮ ਤੇ ਦਿੱਤਾ ਨਾ ਘੰਟਾ। ਇਹ ਤੇ ਆਏ ਅਗਲੇ ਦਿਨ 2:30 ਵਜੇ ਉੱਥੇ। ਕਿਹੜੇ 2:30 ਵਜੇ ਨਾਲ? ਇਹਨਾਂ ਨੇ 12 ਵਜੇ ਸ਼ੋਅ ਸ਼ੁਰੂ ਹੋਣਾ ਸੀ, ਇਹ ਉੱਥੇ 2:15 2:30 ਵਜੇ ਗਏ। ਉੱਥੋਂ ਤੇ 11 ਵਜੇ ਨਿਕਲ ਗਏ ਨੇ ਆ। ਨਹੀਂ 11 ਵਜੇ ਨਹੀਂ ਨਿਕਲੇ। ਨਹੀਂ ਮੈਂ ਕਹਿਣ ਡਿਆ ਮੈਂ 11 ਵਜੇ ਨਿਕਲੇ ਨੇ। ਮੈਂ ਦੱਸਦਾ ਸਾਹ ਜੀ ਲੋਕੇਸ਼ਨ ਗਲਤ ਉਹ ਕਿੰਨੀ ਕੁ ਗਲਤ ਲਾ ਲਈ ਵੀ ਤੂੰ 3 ਘੰਟੇ ਤੇ ਲੱਗੀ, ਕਿੰਨੀ ਕੁ ਗਲਤ ਲਾ ਲਈ। 11 ਵਜੇ ਨਿਕਲੇ, ਅਸੀਂ ਉੱਥੋਂ ਨਿਕਲੇ ਹਾਂ ਪੌਣੇ ਕਿ 1 ਵਜੇ। ਹਾਂ 1 ਵਜੇ ਤੁਸੀਂ ਉੱਥੋਂ ਨਿਕਲੇ, 2 ਵਜੇ ਤੁਸੀਂ ਪਹੁੰਚੇ, 2 ਤੋਂ ਬਾਅਦ। ਅੱਛਾ ਉਸਤਾਦ ਮੁਹਤਰਮ ਮੇਰੇ ਕੋਲ ਆਏ ਨੇ। ਸਭ ਤੋਂ ਪਹਿਲੇ ਨੰਬਰ ਤੇ ਇਹਨਾਂ ਨੇ ਕਿਹਾ ਯਾਰ ਕਿ ਕਮਰਾ ਸਾਡਾ ਜਿਹੜਾ ਹੈ ਨਾ, ਕਮਰਾ ਫੈਸਲ ਸਾਹਿਬ ਉਹ ਬਹੁਤ ਮਹਿੰਗਾ ਹੈ। ਉਸਤਾਦ ਜੀ ਤੈਨੂੰ ਪਤਾ ਹੀ ਹੈ। ਮੈਂ ਕਿਹਾ ਹਾਂ ਯਾਰ ਤੁਸੀਂ ਨਾ ਇਸ ਤਰ੍ਹਾਂ ਕਰੋ, ਤੁਸੀਂ ਮੇਰੇ ਵਾਲੀ ਸਾਈਡ ਤੇ ਆ ਜਾਓ ਤੁਸੀਂ, ਠੀਕ ਹੈ ਨਾ। ਮੈਂ ਇਹਨਾਂ ਨੂੰ ਆਪਣੇ ਰੂਮ ਦੇ ਵਿੱਚ ਲੈ ਕੇ ਆਇਆ। ਉਸਤਾਦ ਜੀ ਉੱਥੇ ਹੋਟਲ 'ਚ ਕਮਰਾ ਲੈ ਕੇ ਦਿੱਤਾ। ਉਸ ਤੋਂ ਬਾਅਦ ਉਸਤਾਦ ਮੁਹਤਰਮ ਲਗਜ਼ਰੀ ਖਾਣਾ ਖਾਦਾ ਇਹਨਾਂ ਨੇ। ਕਿਹੜਾ ਨਹੀਂ ਕਿਹੜਾ ਲਗਜ਼ਰੀ ਖਾਣਾ ਖਵਾਇਆ ਤੁਹਾਨੂੰ? ਖਾਣ ਪੀਣ ਦਾ ਨਹੀਂ ਜਿੱਤ ਲਓ। ਲਗਜ਼ਰੀ ਖਾਣੇ 'ਚ ਕਿੱਥੋਂ ਬਤਾਉ ਕਿੱਥੋਂ ਹੁੰਦੇ ਆ? ਕਿਹੜੇ ਇਹਨੇ ਡੱਡੀਆਂ ਵਾਲੇ ਬਤਾਉ ਕਿਹੜੇ ਲਗਜ਼ਰੀ ਖਾਓ ਉਹ ਬੈਂਗਨ ਲੈਂਦਾ ਸੀ ਤੇ ਗੋਸ਼ਤ ਤਾਂ ਨਹੀਂ ਨਜ਼ਰ ਪਿਆ ਜੀ ਤੇਰੇ। ਕਿਹੜਾ ਗੋਸ਼ਤ? ਮੁਰਗ ਸੀ, ਮੁਰਗ ਬੁਲਾਓ। ਉਹ ਸਾਬਤ ਆਲੂ ਸੀ, ਉਹ ਖੁਦਾ ਦਾ ਵਾਸਤਾ ਮੁਰਗ ਪਿਲਾਓ, ਸਾਨੂੰ ਨਾ ਪਿਲਾਓ। ਯਾਰ ਬਿਟੇ ਰਜ਼ੀ ਕਿਹਾ ਜੀ 2 ਦਿਨ ਹੋ ਗਏ ਉਸਤਾਦ ਜੀ ਸਾਨੂੰ ਲੈ ਕੇ ਤੇ ਯਾਰ ਮੈਂ ਉਸਤਾਦ ਜੀ ਇਹ ਝੂਠ ਬੋਲ ਰਿਹਾ ਹੈ। ਉਧਰ 4 ਬੈੱਡ ਲੱਗੇ ਸੀ, ਮੈਨੂੰ ਕਹਿੰਦਾ ਉਸਤਾਦ ਜੀ ਤੁਸੀਂ ਮੇਰੇ ਕਮਰੇ 'ਚ ਆ ਜਾਓ। ਮੈਂ ਕਿਹਾ ਚਲ ਠੀਕ ਹੈ। ਫਿਰ ਕਹਿੰਦਾ ਤੁਸੀਂ ਰਿਕਾਰਡਿੰਗ ਤੇ ਕਿੰਨੇ ਵਜੇ ਜਾਣਾ? ਮੈਂ ਕਿਹਾ 11 ਵਜੇ। ਨਹੀਂ ਉਸਤਾਦ ਜੀ ਪਰ ਤੁਸੀਂ ਇੱਥੇ ਬਵੋ, ਮੈਂ ਤੇ ਉੱਠਣਾ 3 ਵਜੇ। ਤੇ ਮੈਂ ਕਹਾਂ ਤੋਂ ਡਿਸਟਰਬ ਹੋਵਾਂ ਯਾਰ ਤੁਹਾਡੀ ਵਜ੍ਹਾ ਤੋਂ। ਉਹ ਤੇ ਸਾਨੂੰ ਲੰਗਰ ਖਵਾ ਕਹਿੰਦਾ ਕਿਹੜਾ ਖਾਣਾ ਲਗਜ਼ਰੀ ਐ ਲਗਜ਼ਰੀ ਖਾਣੇ 'ਚ ਕੌਣ ਕਹਿੰਦਾ 2-2 ਹੋ ਜਾਓ? ਕੌਣ ਕਹਿੰਦਾ? ਨਹੀਂ ਨਹੀਂ ਪੁੱਤ, ਇਹਨਾਂ ਨੇ 4 ਸਾਲ ਕੀੜੇ ਸੀਗੇ। ਪਤਾ ਕੀ ਗੱਲ ਉਸਤਾਦ ਜੀ, ਤੁਹਾਡਾ ਇੰਤਜ਼ਾਮ ਸਾਰਾ ਹੀ ਅੱਛਾ ਸੀ ਯਾਰ। ਅਗਲੇ ਨੇ ਨਹੀਂ ਕੀਤਾ, ਉਹਨਾਂ ਸਾਰਾ ਇੰਤਜ਼ਾਮ ਕੀਤਾ। ਬਸ ਮੈਂ ਮੁਤਮਿਨ ਬੜੀ ਜ਼ਮੀਰ। ਉਹ 4 ਨਾਲ ਪ੍ਰੋਡਕਟ ਪਵਾ ਕੇ ਮੁੱਤਮੇ ਨਾਲ ਤੁਸੀਂ ਅੱਗੇ। ਹਾਂਜੀ ਹੁਣ ਸੁਬਾ ਪਰੋਠੇ ਕਰਾਏ ਉਸਤਾਦ ਜੀ ਕੇ ਦੀ ਵਿੱਚ ਕਿਤੇ ਟਾਵਾਂ ਉਹ ਥੱਲੇ ਇੱਕ ਚੋਪੜੀ ਰੋਟੀ ਯਾਰ ਪਸੀਨੇ ਨਾਲ ਗਿੱਲੀ ਹੋਈ, ਰੋਟੀਆਂ ਤੇ ਪਸੀਨੇ। ਇਹ ਤਾਂ ਬਹੁਤਾ ਮਾਲਸ਼ੀ ਲਾ ਦਿੰਦੇ ਜੀ ਜਿਸਮ ਨੂੰ, ਜੇ ਮਾਲਿਸ਼ ਕਰਵਾਈਏ ਤੇ। ਇਹਨਾਂ ਨੇ ਕਿਹਾ ਜੀ ਉਸਤਾਦ ਜੀ ਸਾਨੂੰ 3 ਦਿਨ ਤੋਂ ਫੈਸਲ ਭਾਈ ਲੈ ਕੇ ਆਏ ਨੇ ਤੇ ਅੰਜ ਪੇਟ ਖਾਦੀ 3 ਦਿਨ ਤੋਂ। ਯਾਰ ਨੁਕਸ ਨਹੀਂ ਕਦੀ ਤੇ ਪਹਿਲੀ ਤਾਂ ਗੱਲ ਮੈਂ ਇਹਨਾਂ ਨੂੰ ਲੈ ਕੇ ਹੀ ਨਹੀਂ ਗਿਆ ਯਾਰ। ਤਾਂ ਵੀ ਗਏ ਤੂੰ ਨੁਕਸ ਨਹੀਂ ਕਦੀ ਤੇ ਜਿਹੜੇ ਪਹਿਲਾਂ ਝੂਠ ਦੇ ਇੱਥੇ ਫੜਿਆ ਗਿਆ ਨਹੀਂ। ਖਾਲੀ ਪੇਟ ਅਸੀਂ ਉਹ ਜਿਹੇ ਕਢਾ ਕੇ ਗਿਆ ਸੀਗਾ, ਖਾਲੀ ਪੇਟ। ਇਹ ਉਸਤਾਦ ਜੀ ਉੱਥੇ ਗਏ, ਇਹਨਾਂ ਨੂੰ ਮੈਂ ਸੋਹਣੇ ਨਹੀਂ ਨਾ ਉੱਥੇ ਚਾਵਲ ਮਿੱਠੇ ਲੂਣੇ ਚਾਵਲ ਮੰਗਵਾਏ ਨੇ ਇਹਨਾਂ ਲਈ। ਲਗਜ਼ਰੀ ਖਾਣਾ ਜਿਹੜਾ ਬਿਰਿਆਨੀ ਕਿੱਥੋਂ ਮਰੇ ਲక్ష్ਮੀ ਚੌਕ ਲੈ ਕੇ ਜਾਂਦਾ ਟਕਾ ਟਕ ਤੇ ਇਹਨਾਂ ਨੂੰ। ਨਹੀਂ ਉਸਤਾਦ ਜੀ ਉੱਥੇ ਹੀ ਹੈ। ਉੱਥੇ ਦਰਾ 22-24,000 ਬਿੱਲ ਬਣਦਾ। ਗੱਲ ਉਸਤਾਦ ਜੀ ਮਿੱਠਾ ਪੁਰੀਆ ਕਾਲੂ ਨਾਲ ਦਾਨਿਸ਼ ਨਾਲ ਇਹ ਨਾਲ ਇਹ ਸਿਰਫ ਉੱਥੇ ਹੋਟਲ ਦੇ ਗੇਟ ਦੇ ਕੋਈ ਖਲੋਤੇ ਨੇ ਤੇ ਮਾਸ਼ਾਅੱਲਾ ਇਹਨਾਂ ਦੀਆਂ ਇੰਨੀਆਂ ਸੈਲਫੀਆਂ ਹੋਈਆਂ। ਨਹੀਂ ਮੈਂ ਤੇ ਉੱਥੇ ਲਿਜਾ ਕੇ ਤੇ ਮੈਂ ਪਾਗਲ ਹੋ ਜਾਣਾ। ਹੋਟਲ ਦਾ ਵਾਸ਼ਰੂਮ ਚੈੱਕ ਕਰ ਲਓ, ਐਂਡ ਜਾਂਦੇ ਨਹੀਂ ਵਿੱਚ। ਨਹੀਂ ਲਾਇਆ ਨਹੀਂ ਮੇਰਾ ਮਾਦਦ ਕਰ। ਉਹ ਫੋਨ ਲੱਤ ਤਾਂ ਖੁੱਲਿਆ ਸੀ ਬੂਆ ਇੱਧਰ ਲਾ। ਜਿਨ੍ਹਾਂ ਨੇ ਬਿਰਿਆਨੀ ਦਿੱਤੀ ਉਹਨਾਂ ਪਿੱਛੇ ਕੁਛ ਨਹੀਂ ਰੱਖਿਆ। ਮੇਰੀ ਗੱਲ ਸੁਣਦਾ, ਉਹਨਾਂ ਨੁਕਸ ਉਹ ਨਾ ਕਰੋ। ਐਂਦੇ ਲੱਤ ਰਾ ਕੇ ਨਹਾਤਾ ਮੈਂ ਜੀ ਬੂਏ ਨੂੰ ਹਿਸਾਬ ਲਾ। ਅੱਛਾ ਜੀ, ਹਾਂਜੀ ਉਸ ਵੀ ਐਵੇਂ ਝੂਠ ਬੋਲਣ ਪੂਰਾ ਵੈਰ ਦਿੱਤਾ ਨਾ ਉੱਥੇ। ਤਾਂ ਯਾਰ ਝੂਠ ਬੋਲਣ ਡਿਆ। ਅਗਰ ਮੈਂ ਪੂਰੀ ਆਈ ਤੇ ਆ ਗਿਆ ਨਾ, ਜਿਹੜੀ ਇਸ ਬੰਦੇ ਨੇ ਸ਼ਰਟ ਲਾ ਕੇ ਤੁਹਾਨੂੰ ਬਨੈਣ ਕੱਢੀ ਹੈ ਨਾ, ਉਹ ਮੈਂ ਕਸਮ ਦੇਣ ਤੇ ਉਹ ਹੋਟਲ ਵਾਲੀ ਬਨੈਣ ਨਹੀਂ ਸੀ। ਤੇ ਔਰ ਭਾਈ ਅੱਜ ਆਇਆ ਨਹੀਂ ਲੱਗੇ, ਉਹਨੇ ਜਿੰਨਾਂ ਕਰਕੇ ਪੈਂਟ ਲਾ ਕੇ ਤੇ ਤੁਹਾਨੂੰ ਨਿੱਕਰ ਕੱਢ ਕੇ ਤੇ ਆਪਣੇ ਸ਼ਰਟ ਕਰਕੇ ਪਾਈ। ਮੈਂ ਕਿਹਾ ਕਾਲੂ, ਮੈਂ ਕਿਹਾ ਦਾਨਿਸ਼ ਤੇਰੀ ਮਿਹਰਬਾਨੀ ਕੋਈ ਸ਼ੈ ਪਾ ਲਾ। ਅੱਛਾ ਉਸਤਾਦ ਜੀ ਵੇਖੋ ਨਾ ਇਹ ਕਮਰੇ 'ਚ ਬੜਿਆ ਹੈ ਦਾਨਿਸ਼ ਤੇ ਉਹਨੇ ਕਿਹੜੀ ਹਰਕਤ ਕੀਤੀ ਭਲਾ? ਆਓ ਕਾਲੂ ਨੇ ਇੰਜ ਕਰਕੇ ਸ਼ਰਟ ਆਪਣੀ ਲਾ ਕੇ ਇੰਜ ਕਰਕੇ ਸਿੱਟੀ, ਉਹਨੇ ਪੈਂਟ ਲਾ ਕੇ ਅਮਰੀ ਦਾਨਿਸ਼ ਨੇ ਅਦੀ ਜ਼ਰੂਰ ਜੇ ਪੀ ਪਾਈ ਬਾਤ ਹੈ ਕਦੀ ਪੀ ਪਾਈ एकदम ਅਸੀਂ ਸਭ ਦੇ ਤੂੰ ਤੇ ਦਾਨਿਸ਼ ਦੀ ਤੇ ਇਹ ਦਾਨਿਸ਼ ਨੇ ਨਾ ਇੰਨੀ ਨਿਕਰ ਭਾਈ ਹੋਈ ਸੀ ਉਸਤਾਦ ਜੀ ਬਲੈਕ ਕਲਰ ਦੀ। ਉਹ ਦਾਨਿਸ਼ ਭਾਈ ਦਾ ਜਿਸਮ ਵੇਖਿਆ ਉਸਤਾਦ ਜੀ। ਉਸਤਾਦ ਜੀ ਆਪ ਦਾ ਟਾਈਮ ਸਾਨੂੰ ਜੋ ਯਾਦ ਸੀ ਨਾ ਉਹ ਅਸੀਂ ਭੰਨ ਲਿਆ, ਲੇਕਿਨ ਉਹ ਨਹੀਂ ਗਾਇਬ ਹੋਇਆ। ਅਸੀਂ ਫਲੈਟ ਨਹੀਂ ਬੰਦ ਕੀਤੀ ਕਿਉਂਕਿ ਸੌਣਾ ਸੀ। ਯਕਦਮ ਨਾ ਉੱਠਿਆ ਮੈਂ ਦੇਖਿਆ ਤੇ ਦਾਨਿਸ਼ ਨਾ ਦੇ ਯਾਰ ਬੰਦ। ਮੈਂ ਕਿਹਾ ਭਾਜੀ ਕੀ ਗੱਲ ਇੰਜਣ ਖੋਲਿਆ ਹੋਇਆ? ਮੈਂ ਕਿਹਾ ਕੀ ਹੋਇਆ ਦਾਨਿਸ਼ ਤੈਨੂੰ? ਕੱਪੜੇ ਤਾਂ ਮੈਂ ਕਿਹਾ ਆਏ ਕਾਲੇ ਸਾਬਣੇ ਮਸ਼ਹੂਰੀ ਦੇਣੇ ਮੂੰਹ ਦਾ ਪੈ ਕੇ ਐਂਡ ਗੇਮ ਖੇਡਣ ਦਿਆ ਸਾਦੀ ਮੂੰਹ ਦਾ ਪਿਆ ਪਿਛਲਾ ਤਾਂ ਐ ਕਰਨ ਦਾਨਿਸ਼ ਜਿਵੇਂ ਬੀਚ ਤੇ ਗੁਆਚਾ ਨਹੀਂ ਬੇਸੀ ਨਹੀਂ ਉੱਥੇ ਮੇਰੀ ਇੰਨੀ ਇੱਜ਼ਤ ਹੈ ਨਾ, ਨਹੀਂ ਰਹੀ ਹਿਸਾਬ ਲਾਓ ਮੇਰੀ ਉੱਥੇ ਇੰਨੀ ਇੱਜ਼ਤ ਹੈ। ਉਹਨਾਂ ਨੂੰ ਮੈਂ ਕਿਹਾ ਯਾਰ ਨੈਸਲੇ ਦੀਆਂ ਬੋਤਲਾਂ ਜਿਹੜੀਆਂ ਨਾ ਭੇ ਉਹਨੇ ਪੂਰਾ ਪੈਟੀ ਨਿਕਲ ਨੈਸਲੇ ਦੀ ਬਾਤ ਤੇ ਕਰਿਆ ਦੋ ਬਾਕੀ ਐਨ ਕਰਕੇ ਦਿੱਤਾ ਤੇ ਅਖਣਾ ਦਾੜ ਛੂਟੋ ਤਾਂ ਯਾਰ ਪਾਪਾ ਉਹਨੇ ਨਾ ਉਹ ਕਰੈਕਟਰ ਦੇ ਨਿਕਲ ਵੀ ਮੂੰਹ ਬੰਦ ਕਰਤਾ। ਮੈਂ ਕਿਹਾ ਯਾਰ ਉਹਨੇ ਨਿਕਰ ਪਾਈ ਹੋਈ ਆ ਤੇ ਨਹੀਂ ਮੈਂ ਉੱਥੇ ਕਿ ਮੈਂ ਕਿਹਾ ਪਾਣੀ ਪਾਣੀ ਲੈ ਕੇ ਆਓ ਭਾਈ ਨੂੰ ਬਾਥਰੂਮ ਸਾਫ਼ ਕਰਨਾ ਆਏ ਹੋਏ ਆ ਲਿਆ। ਮੈਂ ਉਹਨੇ और रिसेप्शन तो मैंने फ़ोन आया यार फैसल भाई वो आपके जो दोस्त नहीं आए उनकी आईडी कार्ड जमा करवा। मैं क्या जमा नहीं करा रहे, मैं क्या मेरा कल्ले दे नहीं कहना नहीं यार उनका लिखवा देंगे। मैं फिर उन्होंने नाम लिखवाए उत्थे सारा ਆਈਡੀ ਕਾਰਡ करैक्टर। ਉਹਨੇ ਦਾਨਿਸ਼ ਦਾ ਪਤਾ ਲਿਖਿਆ ਤਾਮਿਲਨਾਡੂ। ਚਲੋ ਯਾਰ ਅੱਲਾ ਖੈਰ ਕਰੇ। ਅੱਛਾ ਯਾਰ
ਸਾਡਾ ਬੜਾ ਅੱਛਾ ਆਰਟਿਸਟ ਯਾਰ ਵਿਚਾਰਾ ਫੌਤ ਹੋ ਗਿਆ। ਅੱਲਾ ਰੱਖਾ ਪੈਸੇ ਵੀ ਸੀ ਹਾਏ ਹਾਏ ਅੱਲਾਹ ਦਾ ਔਰ ਬਹੁਤ ਹੀ ਅਚਾਨਕ ਪਰਫਾਰਮ ਕਰਦਾ ਥਾ। ਹਾਂ ਪਰਫਾਰਮ ਕਰਦਾ ਯਾਰ, ਉਹਦਾ ਹਾਰਟ ਵਿਚਾਰੇ ਦਾ ਅਟੈਕ ਹੋਇਆ। ਮੈਨੂੰ ਲੱਗਦਾ ਹਾਰਟ ਅਟੈਕ ਨਹੀਂ, ਉਹਦਾ ਹਾਰਟ ਫੇਲ ਹੀ ਹੋ ਗਿਆ, ਬੰਦ ਨਹੀਂ ਜਿਵੇਂ ਹੁੰਦਾ, ਕਿਉਂਕਿ ਹਾਰਟ ਅਟੈਕ ਵਾਲੇ ਤੇ ਹੋਰ ਹੁੰਦਾ। ਲੇਕਿਨ ਚਲੋ ਅੱਲਾ ਦਾ ਹੁਕਮ, ਉਹਦਾ ਟਾਈਮ ਪੂਰਾ ਹੋ ਗਿਆ। ਅੱਲਾ ਪਾਕ ਉਹਦੀਆਂ ਅਗਲੀਆਂ ਮੰਜ਼ਿਲਾਂ ਆਸਾਨ ਫਰਮਾਏ। ਬੜਾ ਅੱਛਾ ਆਰਟਿਸਟ ਸੀ, ਬੜਾ ਪਿਆਰ ਵਾਲਾ ਔਰ ਬੜਾ ਖੂਬਸੂਰਤ ਇਨਸਾਨ ਸੀ। ਤੇ ਬਸ ਅੱਲਾ ਦਾ ਹੁਕਮ, ਬੜਾ ਦੁੱਖ ਹੋਇਆ ਯਾਰ, ਇੱਕਦਮ ਮਤਲਬ ਹੈਰਾਨ ਸੀ ਸਾਰਾ ਹੀ ਕਿ ਇਹ ਕਿੱਦਾਂ ਹੋ ਸਕਦਾ ਸੀ। ਔਰ ਐਂਟਰੀ ਕਰਕੇ ਤੇ ਐਂਟਰੀ ਕਰਦਾ ਹੀ ਉਹਦੇ ਬਸ ਡਿੱਗ ਗਿਆ। ਬਸ ਜਦੋਂ ਜਿੰਨੀ ਦਿਨ ਹਸਪੀਟਲ ਲੈ ਗਏ ਉਨੀ ਦਿਨ ਨੂੰ ਚਲੋ ਅੱਲਾ ਖੈਰ। ਲੇਕਿਨ ਉਸਤਾਦ ਜੀ ਇੱਕ ਗੱਲ ਇਹ ਵੀ ਕਹਿ ਦਿਓ ਸਾਰਿਆਂ ਨੂੰ ਕਿ ਹਰ 6 ਮਹੀਨੇ ਬਾਅਦ ਆਪਣੇ ਟੈਸਟ ਜ਼ਰੂਰ ਕਰਾਉਣ। ਮੇਰਾ ਡਾਕਟਰ ਨੇ ਮੈਨੂੰ ਕਿਹਾ ਕਿ ਫੈਸਲ ਸਾਹਿਬ ਤੁਸੀਂ ਉਂਝ ਵੀ ਵਾਕ ਕਰਨੀ ਹੈ ਤੇ ਉਂਝ ਵੀ ਕਰਨੀ ਹੈ। ਇਹ ਡਿਸਾਈਡ ਤੁਸੀਂ ਕਰਨਾ ਕਿ ਡਾਕਟਰ ਦੇ ਕਹਿਣ ਤੇ ਵਾਕ ਕਰਨੀ ਹੈ ਕਿ ਆਮ ਵਾਕ ਕਰਨੀ। ਹਾਂ ਚਲੋ 6 ਮਹੀਨੇ ਬਾਅਦ ਆਪਣੇ ਟੈਸਟ ਲਾਜ਼ਮੀ ਕਰਾਓ ਯਾਰ, ਮਿਹਰਬਾਨੀ। ਉਸਤਾਦ ਜੀ ਤੁਸੀਂ ਕਰਾਏ ਨੇ? ਮੈਂ ਕਰਾਉਣਾ ਰਹਿਣਾ। ਓਕੇ ਜੀ, ਰੱਬ ਰਾਖਾ ਜੀ ਭਾਜੀ।